ਦੇ ਸਪਾਂਸਰ ਉਹਨਾਂ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਸਤਨਾਮ ਸਿੰਘ, ਮਨਜੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਕਾਲੋ ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਹਰੀਕੇਨ ਲੌਰਾ ਨੂੰ ਲੈ ਕੇ ਆ, ਜਿਹੜਾ ਕਿ ਆਲਰੇਡੀ ਕਹਿੰਦੇ ਪਈ ਇਸ ਨੇ ਡੈਮੇਜ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ। ਅੱਜ ਤੜਕੇ ਸਵੇਰੇ 2 ਵਜੇ ਜਿਹੜਾ ਈਸਟਰਨ ਟਾਈਮ ਹੈਗਾ, ਕਹਿੰਦੇ ਵੀ 4,70,000 ਘਰਾਂ ਅਤੇ ਬਿਜ਼ਨਸ ਜਿਹੜੇ ਆ ਉਹ ਲੂਜ਼ੀਆਨਾ ਅਤੇ ਟੈਕਸਸ ਸਟੇਟ ਦੇ ਵਿੱਚ ਬਿਜਲੀ ਤੋਂ ਬਿਨਾਂ ਵਾਂਝੇ ਰਹਿ ਗਏ। ਪਹਿਲਾਂ ਇਸ ਨੇ ਕੈਟਾਗਰੀ 2 ਸਟੋਰਮ ਹਿੱਟ ਕੀਤਾ ਅਤੇ ਹੌਲੀ ਹੌਲੀ ਇਹਦੀ ਪਾਵਰ ਜਿਹੜੀ ਆ ਵੱਧਦੀ ਜਾ ਰਹੀ ਆ ਅਤੇ ਕਈ ਜਗ੍ਹਾ ਕਹਿੰਦੇ ਪਈ ਲੇਕ ਚਾਰਲਸ ਏਰੀਏ ਦੇ ਵਿੱਚ ਇੱਕ ਬਿਲਡਿੰਗ ਦੇ ਜਿਹੜੇ ਸ਼ੀਸ਼ੇ ਸੀਗੇ, ਗਲਾਸ ਆ, ਉਹ ਪੂਰੀ ਤਰ੍ਹਾਂ ਟੁੱਟ ਗਏ। ਗੈਸ ਸਟੇਸ਼ਨ ਉੱਡਣ ਦੀਆਂ ਖਬਰਾਂ, ਜਿਹੜੇ ਉਹਨਾਂ ਦੀ ਕੈਨਪੀ ਵਗੈਰਾ ਹੈਗੀ ਆ। ਹਾਈਵੇ 10 ਦੇ ਉੱਤੇ ਜਿਹੜੇ ਟਰੱਕ ਦੀਆਂ ਪਿਕਚਰਸ ਆ ਰਹੀਆਂ, ਜਿਹੜੇ ਕਹਿੰਦੇ ਡਿੱਚ ਦੇ ਵਿੱਚ ਜਿਹੜੇ ਡਿੱਗ ਪਏ ਹੈਗੇ ਆ। ਇੰਨੀਆਂ ਜਿਹੜੀਆਂ ਹਵਾਵਾਂ ਆ 100 ਮੀਲ ਤੋਂ ਲੈ ਕੇ 150 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਤੇਜ਼ ਚੱਲ ਰਹੀਆਂ ਆ। ਜੀ ਬਿਲਕੁਲ। ਸੋ ਨੁਕਸਾਨ ਜਿਹੜਾ ਆ ਅਜੇ ਜਾਇਜ਼ਾ ਲੈਣਾ ਉਹਦਾ ਅਜੇ ਹਾਲ ਦੀ ਘੜੀ ਮੁਸ਼ਕਿਲ ਆ, ਕਿਉਂਕਿ ਅਜੇ ਵੀ ਇਹ ਜਿਹੜਾ ਲੈਂਡਫਾਲ ਆ ਉਹ ਹੋ ਚੁੱਕਾ ਹੈ ਅਤੇ ਪਾਣੀ ਆ ਰਿਹਾ ਆ। ਸੋ ਉਸ ਦੇ ਕਰਕੇ ਅਜੇ ਹਾਲ ਦੀ ਘੜੀ ਪਤਾ ਕਰਨਾ ਜਿਹੜਾ ਉਹ ਕਿਤੇ ਨਾ ਕਿਤੇ ਮੁਸ਼ਕਿਲ ਜਿਹੜਾ ਉਹ ਲੱਗ ਰਿਹਾ ਹੈਗਾ। ਪਰ ਚਲੋ ਉਮੀਦ ਇਹੀ ਕਰਦੇ ਹਾਂ ਵੀ ਬਚਾਅ ਜਿਹੜਾ ਉਹ ਵੱਧ ਤੋਂ ਵੱਧ ਜਿਹੜਾ ਉਹ ਹੋਵੇ। ਸੋ ਕਾਫੀ ਭਾਰੀ ਮੀਂਹ ਵੀ ਜਿਹੜਾ ਆ ਉਹ ਪਵੇਗਾ ਅਤੇ ਜਿਹੜੇ ਦੋਨਾਂ ਹੀ ਸੂਬਿਆਂ ਦੇ ਵਿੱਚ ਜਿਹੜਾ ਨਾਲ ਦੀ ਨਾਲ ਹਰਜੀਤ ਸਿੰਘ ਜੀ ਟੈਕਸਸ ਦੇ ਵਿੱਚ ਅਤੇ ਲੂਜ਼ੀਆਨਾ ਦੇ ਵਿੱਚ ਇਹ ਨੁਕਸਾਨ ਜਿਹੜਾ ਉਹ ਕਰ ਸਕਦਾ ਹੈ। ਜਿਹੜੇ ਗਵਰਨਰ ਹੈਗੇ ਨੇ ਗ੍ਰੈਗ ਐਬਟ ਟੈਕਸਸ ਦੇ, ਉਹਨਾਂ ਨੇ ਕਿਹਾ ਵੀ ਤੇਜ਼ ਹਵਾਵਾਂ ਦੇ ਕਰਕੇ ਘਰਾਂ ਨੂੰ, ਬਿਲਡਿੰਗਸ ਨੂੰ ਜਿਹੜਾ ਉੱਥੇ ਨੁਕਸਾਨ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਇਹ ਵੀ ਚੀਜ਼ ਜਿਹੜੀ ਹੈਗੀ ਆ। ਸੋ ਹਜ਼ਾਰਾਂ ਹੀ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਇਸ ਟਾਈਮ ਉੱਥੇ ਬਿਜਲੀ ਤੋਂ ਬਗੈਰ ਹੈਗੇ ਨੇ। ਬਿਲਡਿੰਗਸ ਦੀਆਂ ਕਈਆਂ ਦੀਆਂ ਜਿਹੜੀਆਂ ਧੱਜੀਆਂ ਜਿਹੜੀਆਂ ਉਹ ਉੱਡੀਆਂ ਨੇ। ਪਰ ਹਰਜੋਤ ਸਿੰਘ ਜੀ, ਹੈਰਾਨੀ ਹੁੰਦੀ ਆ ਵੀ ਜਦੋਂ ਖਾਦਾ ਇਹਨਾਂ ਨੇ ਰੌਲਾ ਪਾਇਆ ਵੀ ਉੱਥੇ ਬਹੁਤ ਜ਼ਿਆਦਾ ਮੀਂਹ, ਤੇਜ਼ ਹਵਾਵਾਂ ਆਉਣੀਆਂ, ਲੋਕ ਫਿਰ ਵੀ ਟਰੱਕ ਲੈ ਕੇ ਜਿਹੜੇ ਉੱਧਰ ਉਹ ਜਾ ਰਹੇ ਸੀ। ਹੋ ਸਕਦਾ ਵੀ ਕੋਈ ਫਸਿਆ ਵੀ ਹੋਵੇ, ਪਰ ਕਈ ਲੋਕਾਂ ਨੇ ਉੱਥੋਂ ਨਿਕਲਣ ਦੀ ਜਿਹੜੀ ਕਵਾਇਦ ਆ ਉਹ ਨਹੀਂ ਵੀ ਜਿਹੜੀ ਉਹ ਕੀਤੀ, ਉਹ ਉੱਥੇ ਰਹੇ, ਕਿਉਂਕਿ ਇੱਦਾਂ ਕਰਨ ਦੇ ਨਾਲ ਬਾਅਦ ਦੇ ਵਿੱਚ ਜਿਹੜੇ ਰਾਹਤ ਕਾਰਜ ਆ ਉਹਨਾਂ ਨੂੰ ਵਾਲਿਆਂ ਨੂੰ ਬਹੁਤ ਸਮੱਸਿਆ ਆਉਂਦੀ ਆ। ਉਹਨਾਂ ਨੇ ਬਚਾਉਣ ਦੀ ਤਾਂ ਕੋਸ਼ਿਸ਼ ਸਾਰਿਆਂ ਨੂੰ ਕਰਨੀ ਹੁੰਦੀ ਹੈ, ਪਰ ਕਈ ਵਾਰੀ ਬੰਦਾ ਜਿੱਦ ਕਰਕੇ ਜੇ ਉੱਥੋਂ ਨਾ ਨਿਕਲੇ ਤਾਂ ਫਿਰ ਨੁਕਸਾਨ ਜਿਹੜਾ ਕਿਸੇ ਹੋਰ ਦਾ ਵੀ ਜਿਹੜਾ ਉਸ ਕਰਕੇ ਜਿਹੜਾ ਹੋ ਸਕਦਾ ਆ। ਉਹਨਾਂ ਨੂੰ ਬਚਾਉਣ ਖਾਤਰ ਕਿਸੇ ਦਾ ਨੁਕਸਾਨ ਹੋ ਸਕਦਾ, ਅਤੇ ਜਾਂ ਫਿਰ ਜੇ ਉੱਥੋਂ ਨਿਕਲ ਗਏ ਹੁੰਦੇ ਤਾਂ ਜਿਹੜਾ ਐਕਚੁਅਲ ਦੇ ਵਿੱਚ ਕਿਤੇ ਫਸਿਆ ਉਹਨੂੰ ਕੱਢਣ ਦੇ ਵਿੱਚ ਉਹ ਸਮਾਂ ਜਿਹੜਾ ਉਹ ਜਿਹੜਾ ਯੂਜ਼ ਕੀਤਾ ਜਾ ਸਕਦਾ ਸੀਗਾ। ਸੋ ਤਕਰੀਬਨ 5 ਲੱਖ ਘਰ ਜਿਹੜੇ ਆ ਅਤੇ ਬਿਜ਼ਨਸਿਸ ਆ ਉਹ ਇਸ ਟਾਈਮ ਪਾਵਰ ਤੋਂ ਬਗੈਰ ਜਿਹੜੇ ਉਹ ਦੱਸੇ ਜਾਂਦੇ ਸੀ ਲੂਜ਼ੀਆਨਾ ਅਤੇ ਟੈਕਸਸ ਦੇ ਵਿੱਚ। ਅਤੇ ਇਹ ਉੱਦਾਂ ਇਸ ਦੀ ਪਹਿਲੋਂ ਕੈਟੇਗਰੀ 4 ਸੀਗਾ, ਪਰ ਜਦੋਂ ਲੈਂਡਫਾਲ ਹੋਇਆ ਇਹ ਕੈਟੇਗਰੀ 2 ਦਾ ਹੋ ਗਿਆ। ਥੋੜ੍ਹੀ ਜਿਹੀ ਇਹਦੀ ਪਾਵਰ ਜਿਹੜੀ ਆ ਉਹ ਘੱਟ ਗਈ ਸੀਗੀ। ਜੀ, ਅਗਲੀ ਖਬਰ ਕੈਨੋਸ਼ਾ ਵਿਸਕੌਨਸਨ ਤੋਂ ਆ ਰਹੀ ਆ, ਜਿੱਥੇ ਕਿ ਪਿਛਲੇ 3-4 ਦਿਨਾਂ ਤੋਂ ਕਾਫੀ ਅਨਰੈਸਟ ਹੈਗਾ। ਪਹਿਲਾਂ ਇੱਕ ਜੇਕਬ ਬਲੇਕ ਨਾਮ ਦੇ ਕਾਲੇ ਨੌਜਵਾਨ ਦੇ ਪੁਲਿਸ ਵੱਲੋਂ ਗੋਲੀਆਂ ਮਾਰੀਆਂ ਗਈਆਂ, ਜਿਹਦੇ ਸੰਬੰਧ 'ਚ ਹੁਣ ਪੁਲਿਸ ਨੇ ਜਿਹੜੀ ਆ ਉਹ ਆਪਣੀ ਡਿਟੇਲ ਦਿੱਤੀ ਆ ਵੀ ਕਹਿੰਦੇ ਵੀ ਇਹ ਜਦੋਂ ਇਸ ਨੂੰ ਰੋਕਿਆ ਗਿਆ, ਇਸ ਤੋਂ ਬਾਅਦ ਇਸ ਨੇ ਕਾਰ ਦਾ ਡੋਰ ਖੋਲ੍ਹਿਆ ਅਤੇ ਉਹਦੇ ਵਿੱਚੋਂ ਉਹ ਬਣਾ ਰਿਹਾ ਵੀ ਉਹਦੇ 'ਚ ਉੱਥੇ ਚਾਕੂ ਪਿਆ ਸੀ। ਹੋ ਸਕਦਾ ਸੀ ਵੀ ਉਹ ਚਾਕੂ ਚੱਕ ਲਿਆ ਅਤੇ ਪਿੱਛੋਂ ਉਹਦੇ ਗੋਲੀਆਂ ਮਾਰੀਆਂ ਗਈਆਂ। ਅਤੇ ਇਹ ਕਹਿੰਦੇ ਪਈ ਉਹ ਖੁਦ ਵੀ ਮੰਨਿਆ ਆ ਵੀ ਉਹਦੇ ਕੋਲ ਜਿਹੜਾ ਆ ਇੱਕ ਨਾਈਫ ਸੀਟ 'ਤੇ ਪਿਆ ਸੀ ਅਤੇ ਇਹ ਪੁਲਿਸ ਨੇ ਰਿਕਵਰ ਵੀ ਕੀਤਾ ਆ। ਉਸ ਤੋਂ ਬਾਅਦ ਇੱਕ 17 ਸਾਲਾਂ ਦਾ ਜਿਹੜਾ ਮਲੇਸ਼ੀਆ ਗਰੁੱਪ ਨਾਲ ਇਹ ਕਹਿੰਦੇ ਆ ਸੰਬੰਧ ਕਰਦਾ ਸੀ, ਚਿੱਟੇ ਮੂਲ ਦਾ ਨੌਜਵਾਨ, ਜਿਸ ਨੇ 2 ਜਾਣਿਆਂ ਨੂੰ ਗੋਲੀ ਨਾਲ ਮਾਰ ਦਿੱਤਾ ਸੀ, ਇੱਕ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ ਸੀ। ਉਸ ਨੂੰ ਵੀ ਅਰੈਸਟ ਕਰ ਲਿਆ ਗਿਆ ਆ ਅਤੇ ਉਸ ਨੂੰ ਫਸਟ ਡਿਗਰੀ ਇੰਟੈਂਸ਼ਨਲ ਹੋਮੋਸਾਈਡ ਮਰਡਰ 'ਤੇ ਚਾਰਜ ਕੀਤਾ ਗਿਆ। ਇਹ ਆਊਟ ਆਫ ਸਟੇਟ ਜਿਹੜਾ ਉਹ ਆਇਆ ਸੀਗਾ
ਤੇ 17 ਸਾਲਾਂ ਦਾ ਸੀ। ਇਹਦੇ ਕੋਲ ਇਲੀਗਲੀ ਜਿਹੜੀ ਇਹ ਬੰਦੂਕ ਜਿਹੜੀ ਉਹ ਸੀਗੀ। ਤੇ ਕਈ ਲੋਕ ਇਸ ਨੂੰ ਜਿਹੜੇ ਕਹਿੰਦੇ ਜੀ ਲੈ ਜੀ ਇਹ ਤੇ ਪ੍ਰਾਪਰਟੀ ਬਚਾਉਂਦੇ ਸੀ। ਨਾ ਇਹਦੀ ਇੱਥੇ ਕੋਈ ਪ੍ਰਾਪਰਟੀ ਸੀ, ਨਾ ਇਹਦਾ ਕੋਈ ਕੰਮ ਸੀਗਾ। ਤੇ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਬੰਦੂਕ ਲੈ ਕੇ ਜਿਹੜਾ ਉੱਥੇ ਇਹ ਪਹੁੰਚਿਆ ਹੋਇਆ ਸੀ, ਜਿਸ ਨੇ 2 ਜਾਣਿਆਂ ਦੀ ਜਾਨ ਜਿਹੜੀ ਆ ਉਹ ਲੈ ਲਈ ਹੈਗੀ ਆ। ਇਹ ਬਹੁਤ ਹੀ ਮਾੜਾ ਚੱਲਣ ਆ ਵੀ ਜਿਹੜੇ ਲੋਕ ਕਈ ਇਸ ਨੂੰ ਹੀਰੋ ਦੇ ਵਜੋਂ ਜਿਹੜੇ ਆ ਉਹ ਪੇਸ਼ ਕਰਨ ਡਏ ਆ, ਜਦ ਕਿ ਇੱਕ ਸਕੇਟ ਬੋਰਡਰ ਨੇ ਜਿਸ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਉਹ ਵੀ ਚਿੱਟੇ ਮੂਲ ਦਾ ਹੀ ਸੀਗਾ। ਉਸ ਪਹਿਲੋਂ ਇਸ ਨੇ ਇੱਕ ਨੂੰ ਗੋਲੀ ਮਾਰੀ, ਬਾਅਦ 'ਚ ਫੋਨ ਦੇ ਉੱਤੇ ਕਹਿੰਦੇ ਇਹ ਵੀਡੀਓ ਇੱਕ ਸਾਹਮਣੇ ਆਈ ਆ ਜਿਸ ਦੇ ਵਿੱਚ ਉਹ ਉੱਥੋਂ ਭੱਜਦਾ ਹੋਇਆ ਨਿਕਲ ਰਿਹਾ ਆ ਤੇ ਫੋਨ ਦੇ ਉੱਤੇ ਗੱਲ ਕਰਦਾ ਹੋਇਆ ਸ਼ਾਇਦ ਕਹਿ ਰਿਹਾ ਆ ਵੀ ਮੈਂ ਜਿਹੜਾ ਕਿਸੇ ਨੂੰ ਮਾਰ ਦਿੱਤਾ ਆ। ਲੋਕ ਉਸ ਨੂੰ ਜਿਸ ਦੇ ਗੋਲੀ ਵੱਜੀ ਸੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੇ ਕਰ ਰਹੇ ਸੀ। ਬਾਅਦ 'ਚ ਇੱਕ ਸਕੇਟ ਬੋਰਡਰ ਨੇ ਨੂੰ ਟਰੈਕ ਡਾਊਨ ਕੀਤਾ ਤੇ ਉਸਨੇ ਇਸ ਦੇ ਕੋਲੋਂ ਹਥਿਆਰ ਲੈਣ ਦੀ ਕੋਸ਼ਿਸ਼ ਜਿਹੜੀ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਉਹਨੂੰ ਵੀ ਇਸ ਨੇ ਜਿਹੜਾ ਮਾਰ ਦਿੱਤਾ। ਤੇ ਇੱਕ ਹੋਰ ਜਿਹੜਾ ਇਸ ਬੰਦੇ ਨੇ ਗੋਲੀਆਂ ਦੇ ਨਾਲ ਫੱਟੜ ਕੀਤਾ ਆ। ਸਭ ਤੋਂ ਅਫਸੋਸ ਵਾਲੀ ਗੱਲ ਆ, ਪੁਲਿਸ ਜਿਹਦੇ ਹੱਥ ਦੇ ਵਿੱਚ ਅਜੇ ਚਾਕੂ ਨਹੀਂ ਸੀ ਉਹਦੇ ਤਾਂ 7 ਗੋਲੀਆਂ ਮਾਰਤੀਆਂ, ਜਿਹਦੇ ਹੱਥ ਦੇ ਵਿੱਚ ਐਡੀ ਵੱਡੀ ਬੰਦੂਕ ਸੀਗੀ ਤੇ ਉਹ ਗੋਲੀਆਂ ਦੇ ਨਾਲ ਲੋਕਾਂ ਨੂੰ ਮਾਰ ਰਿਹਾ ਸੀਗਾ, ਉਸ ਨੂੰ ਲਾਗੋਂ ਜਿਹੜਾ ਉਹਨਾਂ ਨੇ ਲੰਘਣ ਦਿੱਤਾ। ਸੋ ਸਵਾਲ ਤਾਂ ਪ੍ਰਸ਼ਨ ਚਿੰਨ੍ਹ ਤਾਂ ਫਿਰ ਜਿਹੜੇ ਆ ਉਹ ਕਿਤੇ ਨਾ ਕਿਤੇ ਲੋਕਾਂ ਦੇ ਜਾਇਜ਼ ਆ, ਬਣਦੇ ਵੀ ਆ, ਉੱਠਦੇ ਵੀ ਆ ਵੀ ਇਹ ਪੁਲਿਸ ਦਾ ਰਵੱਈਆ ਇਸ ਤਰੀਕੇ ਦੇ ਨਾਲ ਕਿਉਂ ਇਸ ਦੇ ਲਈ ਰਿਹਾ ਹੈਗਾ। ਜੀ, ਸੋ ਬਿਲਕੁਲ ਅਗਲੀ ਖਬਰ ਵੱਲ ਚੱਲੀਏ। ਜਿਹੜੀ ਮਾਈਕ ਪੈਂਸ ਆ, ਉਹਨਾਂ ਨੇ ਕੱਲ੍ਹ RNC ਦੇ ਜਦੋਂ ਉਹ ਆਪਣਾ ਭਾਸ਼ਣ ਦੇ ਰਿਹਾ ਸੀ ਉਹਦੇ ਵਿੱਚ ਇਹ ਕਿਹਾ ਵੀ ਜਿਹੜੀ ਰਾਈਟਿੰਗ ਅਤੇ ਲੂਟਿੰਗ ਇਹ ਪੀਸਫੁਲ ਪ੍ਰੋਟੈਸਟ ਨਹੀਂ ਹੈਗਾ। ਇਹ ਖਾਸ ਕਰਕੇ ਉਹਨਾਂ ਨੇ ਜਿਹੜਾ ਕੈਨੋਸ਼ਾ ਦੇ ਵਿੱਚ ਹੋਇਆ ਅਤੇ ਮਿਨੇਐਪਲਸ ਦੇ ਵਿੱਚ ਵੀ ਕੱਲ੍ਹ ਜਿਹੜੇ ਆ ਲੁੱਟਮਾਰ ਦੀਆਂ ਖਬਰਾਂ ਆਈਆਂ, ਉਹਦੇ ਸੰਬੰਧ ਦੇ ਵਿੱਚ ਕਿਹਾ ਹੈਗਾ ਆ। ਜੀ, ਉਧਰ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਮੌਸਕ ਦੇ ਉੱਤੇ ਸ਼ੂਟਰ ਸੀਗਾ ਉਸ ਦੀ ਕੱਲ੍ਹ ਸੈਂਟੈਂਸਿੰਗ ਹੋਣੀ ਸੀ, ਉਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਸੀਗੀ। ਉਸ ਨੂੰ ਜਿਹੜੀ ਕਹਿ ਲਓ ਵੀ ਹੁਣ ਤਾਉਮਰ ਜਿਹੜੀ ਸਜ਼ਾ ਉਹ ਸੁਣਾ ਦਿੱਤੀ ਗਈ ਆ ਵੀ ਉਹ ਜੇਲ੍ਹ ਦੇ ਵਿੱਚ ਹੀ ਰਹੂਗਾ ਅਤੇ ਪਰੋਲ ਜਿਹੜੀ ਉਸ ਨੂੰ ਨਹੀਂ ਮਿਲੂਗੀ। ਇਹ ਵਾਈਟ ਸੁਪਰਮੇਸਿਸਟ ਜਿਹੜਾ ਸੀਗਾ ਬ੍ਰੈਂਟਨ ਟੈਰੈਂਟ ਚਿੱਟੇ ਮੂਲ ਦਾ ਅੱਤਵਾਦੀ ਸੀਗਾ। ਇਸ ਨੇ ਨਿਊਜ਼ੀਲੈਂਡ ਦੇ ਵਿੱਚ ਇਸ ਤਰੀਕੇ ਦੇ ਨਾਲ 2 ਜਿਹੜੇ ਮੌਸਕ ਦੇ ਵਿੱਚ ਜਾ ਕੇ ਗੋਲੀਆਂ ਅੰਨ੍ਹੇਵਾਹ ਚਲਾਈਆਂ ਸੀ, ਜਿਸ ਦੇ ਵਿੱਚ 51 ਜਿਹੜੇ ਲੋਕਾਂ ਨੂੰ ਇਸ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਅਤੇ ਕਈ ਜਿਹੜੇ ਆ ਉਹ ਇੰਜਰਡ ਵੀ ਜਿਹੜੇ ਉਹ ਹੋਏ ਸੀਗੇ। ਇਸ ਮੌਕੇ ਇਸ ਨੇ 17 ਮਿੰਟ ਫੇਸਬੁੱਕ ਦੇ ਉੱਤੇ ਜਿਹੜਾ ਲਾਈਵ ਸਟਰੀਮ ਜਿਹੜੀ ਆ ਉਹ ਕੀਤੀ ਸੀ ਜਦੋਂ ਇਹ ਹਮਲਾ ਕਰ ਲਿਆ ਸੀਗਾ। ਜੱਜ ਜਿਹੜੇ ਸੀਗੇ ਇਸ ਕੇਸ ਦੀ ਸੁਣਵਾਈ ਕਰ ਰਹੇ ਮੈਂਡਰ, ਉਹਨਾਂ ਨੇ 200 ਜਿਹੜੇ ਵਿਕਟਮਸ ਆ, ਪੀੜਤ ਪਰਿਵਾਰ ਆ, ਉਹਨਾਂ ਨੂੰ ਆਪਣੀਆਂ ਸਟੇਟਮੈਂਟਸ ਜਿਹੜੀਆਂ ਆ ਉਹ ਬੋਲਣ ਦੇ ਲਈ ਇਹਦੇ ਵੱਲ ਇਸ ਨੂੰ ਉੱਥੇ ਖੜੇ ਕਰਕੇ ਜਿਹੜਾ ਆ ਉਹ ਕੀਤਾ ਸੀਗਾ ਵੀ ਇਸ ਨੂੰ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਉਹ ਸੁਣਨੀਆਂ ਪਈਆਂ ਸੀਗੀਆਂ। ਸੋ ਇਹ ਜਿਹੜੇ ਆ ਗੱਲਾਂ ਸੀਗੀਆਂ। ਕਈ ਜਣੇ ਉੱਥੇ ਰੇਡੀਓ 'ਤੇ TV 'ਤੇ ਕਾਲ ਕਰਕੇ ਕਹਿੰਦੇ ਦੱਸ ਰਹੇ ਸੀਗੇ, ਜਿਹੜੇ ਖਾਸ ਕਰਕੇ ਵਿਕਟਮ ਸੀ, ਕਹਿੰਦੇ ਵੀ ਅਸੀਂ ਇਸ ਗੱਲੋਂ ਜਿਹੜੇ ਚਿੰਤਾ ਮੁਕਤ ਕਹਿ ਲਏ ਵੀ ਰਿਲੀਵਡ ਹੈਗੇ ਆ ਵੀ ਇਹ ਬੰਦਾ ਜਿਹੜਾ ਮੁੜ ਦੁਬਾਰਾ ਦਿਨ ਦਾ ਜਿਹੜਾ ਉਸ ਨੂੰ ਨਹੀਂ ਦੇਖ ਸਕੂਗਾ, ਇਸ ਨੂੰ ਕਦੀ ਵੀ ਜਿਹੜੀ ਪਰੋਲ ਆ ਉਹ ਨਹੀਂ ਮਿਲੂਗੀ। ਇਹ ਜਿਹੜੀ ਹਰਜੋਤ ਸਿੰਘ ਜੀ ਗੋਲੀकांड ਹੋਣ ਤੋਂ ਬਾਅਦ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਨੇ ਕੁਝ ਹੀ ਦਿਨਾਂ ਦੇ ਵਿੱਚ ਗਨ ਕੰਟਰੋਲ ਦਾ ਲਾ ਜਿਹੜਾ ਉੱਥੇ ਉਹਨਾਂ ਨੇ ਬਣਾ ਦਿੱਤਾ ਸੀਗਾ। ਮੌਜੂਦਾ ਜਿਹੜੀ ਉਹਨਾਂ ਦੀ ਪ੍ਰਧਾਨ ਮੰਤਰੀ ਜਿਹੜੀ ਹੈਗੀ ਹੈ ਜਸਿੰਡਾ ਆਰਡਨ ਦੇ ਹੇਠਾਂ ਇਹ ਉਹਨਾਂ ਨੇ ਕਾਨੂੰਨ ਉੱਥੇ ਨਵਾਂ ਲੈ ਆਂਦਾ ਸੀਗਾ। ਅਗਲੀ ਖਬਰ ਵੱਲ ਚੱਲੀਏ ਜਿਹੜੀ ਕਿ ਅਨਪਲਾਇਮੈਂਟ ਨੂੰ ਲੈ ਕੇ ਆ। 1 ਮਿਲੀਅਨ ਲੋਕਾਂ ਨੇ ਅਨਪਲਾਇਮੈਂਟ ਹੋਰ ਪਿਛਲੇ ਹਫ਼ਤੇ ਜਿਹੜੀ ਆ ਉਹ ਫਾਈਲ ਕੀਤੀ ਹੈਗੀ ਆ। ਸੋ ਲੇਬਰ ਡਿਪਾਰਟਮੈਂਟ ਦੇ ਮੁਤਾਬਕ ਕਹਿੰਦੇ ਵੀ ਐਕਸਪੈਕਟੇਸ਼ਨ ਇੰਨੀਆਂ ਕੁ ਸੀਗੀਆਂ, ਪਰ ਅੱਜ ਦੀ ਡੇਟ ਤੱਕ ਹੁਣ ਤੱਕ 14.5 ਮਿਲੀਅਨ ਲੋਕ USA ਦੇ ਵਿੱਚ ਅਨਪਲਾਇਮੈਂਟ 'ਤੇ ਹੈਗੇ ਆ। ਜੀ, ਸੋ ਜਿਹੜੀ RNC ਦੇ ਵਿੱਚ ਇਹੀ ਜਿਹੜੇ ਇਸ ਟਾਈਮ ਮੌਜੂਦਾ ਰਾਸ਼ਟਰਪਤੀ ਆ ਉਹ ਆਪਣਾ ਦਿਖਾ ਰਹੇ ਆ ਵੀ ਜੇ ਤਾਂ ਬਾਈਡਨ ਅਤੇ ਹੈਰਿਸ ਦੀ ਟਿਕਟ ਜਿੱਤਦੀ ਆ ਤਾਂ ਅਮਰੀਕਾ ਦੇ ਹਾਲ ਮਾੜੇ ਹੋਣੇ ਆ, ਅਤੇ ਜੇ ਅਸੀਂ ਆਵਾਂਗੇ ਤਾਂ ਅਸੀਂ ਜਿਹੜੇ 4 ਸਾਲ ਪਹਿਲਾਂ ਵੀ ਵਾਅਦਾ ਕੀਤਾ ਸੀ ਮੇਕ ਅਮੈਰੀਕਾ ਗ੍ਰੇਟ ਅਗੇਨ, ਉਹ ਫਿਰ ਇੱਕ ਵਾਰੀ ਉਹ ਜਿਹੜਾ ਉਸ ਨੂੰ ਦੁਹਰਾਵਾਂਗੇ, ਮੇਕ ਅਮੈਰੀਕਾ ਗ੍ਰੇਟ ਅਗੇਨ। ਸੋ ਅੱਜ ਕਹਿੰਦੇ ਆ ਵੀ ਰਾਸ਼ਟਰਪਤੀ ਟਰੰਪ ਆ ਆਪਣੀ ਨੋਮੀਨੇਸ਼ਨ ਆ ਉਸ ਨੂੰ ਸਵੀਕਾਰ ਜਿਹੜਾ ਉਹ ਕਰਨਗੇ। ਕੱਲ੍ਹ ਉਪ ਰਾਸ਼ਟਰਪਤੀ ਜਿਹੜੇ ਆ ਉਹ ਵੀ ਜਿਹੜੇ ਉਹ ਬੋਲੇ ਸੀ। ਉਧਰ ਇੱਕ ਨਵੀਂ ਰਿਪੋਰਟ ਹਰਜੋਤ ਸਿੰਘ ਜੀ ਸਾਹਮਣੇ ਆਈ ਆ ਵੀ ਕਹਿੰਦੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਟਰੰਪ ਹੋਣਾ ਦੀ ਇੱਕ ਕੰਪਨੀ ਆ ਉਹਨਾਂ ਨੇ US ਸਰਕਾਰ ਨੂੰ $9 ਲੱਖ ਜਿਹੜਾ ਆ ਉਹ ਫੀਸ ਜਿਹੜੀ ਉਹ ਲਾਈ ਆ ਆਪਣੇ ਰਿਜ਼ੋਰਟਸ ਦੀ, ਰੂਮ ਰੈਂਟਲਸ ਦੀ ਅਤੇ ਫਰਨੀਚਰ ਰਿਮੂਵਲ ਦੀ, ਜਿਹੜੀ ਉਹ ਕਰਕੇ ਇਹ ਸੀਕਰੇਟ ਸਰਵਿਸ ਦੇ ਨਾਲ ਜਿਹੜੀ ਜੁੜੀ ਹੋਈ ਇਹ
ਦੱਸਿਆ ਜਾ ਰਿਹਾ ਹੈ। ਮਾਰ-ਆ-ਲਾਗੋ ਦੇ ਵਿੱਚ ਜਿਹੜੀ ਫਲੋਰੀਡਾ ਦੇ ਵਿੱਚ ਹੈਗਾ ਆ, ਆਪਾਂ ਨੂੰ ਪਤਾ ਹੀ ਹੈ ਵੀ ਰਾਸ਼ਟਰਪਤੀ ਟਰੰਪ ਹਰ ਦੂਜੇ ਤੀਜੇ ਹਫ਼ਤੇ ਜਿਹੜੇ ਮਾਰ-ਆ-ਲਾਗੋ ਦੇ ਵਿੱਚ ਗੋਲਫ ਖੇਡਣ ਦੇ ਲਈ ਜਿਹੜੇ ਉਹ ਜਾਂਦੇ ਹੀ ਰਹਿੰਦੇ ਨੇ। ਸਾਡਾ ਸਮਾਂ ਵੀ ਖਬਰਾਂ ਦਾ ਸਮਾਪਤ ਆ ਤੇ ਜਾਂਦੇ ਜਾਂਦੇ ਜਿਹੜੀ ਵੈਕਸੀਨ ਦੀ ਜੇ ਅਪਡੇਟ ਕਰਦਾ ਜਾਵਾਂ, ਮੋਡਰਨਾ ਨੂੰ ਲੈ ਕੇ ਜਿਹੜਾ ਮੋਡਰਨਾ ਵਾਲੀ ਕੰਪਨੀ ਆ ਵੈਕਸੀਨ ਤਿਆਰ ਕਰ ਰਹੀ ਆ ਜਿਹੜਾ ਟੀਕਾ, ਉਹ ਕਹਿੰਦੇ ਆ ਵੀ ਯੰਗ ਅਤੇ ਅਡਲਟ, ਸੋ ਜਵਾਨ ਅਤੇ ਬਜ਼ੁਰਗ ਦੋਨਾਂ ਦੇ ਵਿੱਚ ਜਿਹੜਾ ਰਿਸਪੌਂਸ ਆ ਉਹਦਾ ਕਹਿੰਦੇ ਵੀ ਗੁੱਡ ਆ ਰਿਹਾ, ਸੇਮ ਰਿਸਪੌਂਸ ਹੈਗਾ। ਸੋ ਹੋਪਫੁਲੀ ਕਹਿੰਦੇ ਵੀ ਇਹ ਜਿਹੜਾ ਮੋਡਰਨਾ ਕੰਪਨੀ ਦਾ ਵੈਕਸੀਨ ਆ ਇਹ ਸਾਰਿਆਂ ਲਈ ਬੈਟਰ ਵਰਕਆਊਟ ਕਰੂਗਾ। ਇਹ ਅੱਜ ਦੀ ਜਿਹੜੀ ਅਪਡੇਟ ਹੈਗੀ ਆ ਕਰੋਨਾ ਵਾਇਰਸ ਦੇ ਵੈਕਸੀਨ ਨੂੰ ਲੈ ਕੇ ਜੀ। ਅਤੇ ਆਪਾਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਕੇ ਮੁੜ ਕੇ ਫਿਰ ਆਪਾਂ ਜਿਹੜਾ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਜਿਹੜੀ ਉਹ ਪੇਸ਼ ਕਰਾਂਗੇ। ਅਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਏ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਜ਼ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਜ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਅਮਰੀਕਾ ਦੀ ਮਰਦਮਸ਼ੁਮਾਰੀ ਦੇ ਵਿੱਚ ਆਪਣੀ ਗਿਣਤੀ ਜ਼ਰੂਰ ਕਰਵਾਓ। ਤੁਸੀਂ ਇਹ ਮਰਦਮਸ਼ੁਮਾਰੀ ਆਨਲਾਈਨ my2020census.gov ਦੇ ਉੱਤੇ ਜਾ ਕੇ ਭਰ ਸਕਦੇ ਹੋ, ਜਾਂ 8443302020 844 330 2020 ਦੇ ਉੱਤੇ ਕਾਲ ਕਰਕੇ ਵੀ ਮਰਦਮਸ਼ੁਮਾਰੀ ਭਰ ਸਕਦੇ ਹੋ, ਜਾਂ ਡਾਕ ਵਿੱਚ ਆਏ ਫਾਰਮ ਨੂੰ ਭਰ ਕੇ ਵਾਪਸ ਘੱਲ ਸਕਦੇ ਹੋ। ਕੁਝ ਹੀ ਮਿੰਟਾਂ ਦੇ ਵਿੱਚ ਇਹ ਮਰਦਮਸ਼ੁਮਾਰੀ ਦੇ ਸਵਾਲ ਭਰੇ ਜਾ ਸਕਦੇ ਹਨ। ਇਸ ਮਰਦਮਸ਼ੁਮਾਰੀ ਵਿੱਚ ਮਹਿਜ 9 ਸਵਾਲ ਹਨ, ਜਿਨ੍ਹਾਂ ਦੇ ਜਵਾਬ ਗੁਪਤ ਰਹਿਣਗੇ। ਇਹਨਾਂ ਸਵਾਲਾਂ ਦੇ ਜਵਾਬਾਂ ਦੇ ਬਦਲੇ ਤੁਹਾਡੇ ਇਲਾਕੇ ਦੇ ਵਿੱਚ ਵਧੀਆ ਸਕੂਲ, ਵਧੀਆ ਫੂਡ ਅਸਿਸਟੈਂਸ ਪ੍ਰੋਗਰਾਮ ਤੇ ਐਮਰਜੈਂਸੀ ਸੁਵਿਧਾਵਾਂ ਤੇ ਹੋਰ ਬਹੁਤ ਕੁਝ ਮਿਲੇਗਾ। ਸਾਰੇ ਜਾਣਿਆਂ ਦਾ ਗਿਣੇ ਜਾਣਾ ਬਹੁਤ ਜ਼ਰੂਰੀ ਹੈ, ਅਤੇ ਇਸ ਮਰਦਮਸ਼ੁਮਾਰੀ ਦੇ ਵਿੱਚ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਦਾ ਕੋਈ ਸਵਾਲ ਨਹੀਂ ਹੈ। ਆਪਣੀ ਕਮਿਊਨਿਟੀ ਦੀ ਭਲਾਈ ਵਾਸਤੇ ਆਉਂਦੇ 10 ਸਾਲਾਂ ਦੇ ਭਵਿੱਖ ਲਈ ਮਰਦਮਸ਼ੁਮਾਰੀ ਦੇ ਵਿੱਚ ਜ਼ਰੂਰ ਹਿੱਸਾ ਲਓ। my2020census.gov ਦੇ ਉੱਤੇ ਭਰ ਸਕਦੇ ਹੋ। ਭਾਗਵਾਨੇ, ਅੱਜ ਮੈਂ ਬਹੁਤ ਖੁਸ਼ ਆ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ, ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ, ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ, ਜੇ ਕੰਮਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ।
ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ estate ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit maflife.com. MAF, California Department of Insurance License number 0M92002। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਜਿਸ ਟਾਈਮ ਚੱਲ ਰਿਹਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਆਪਣੇ ਨਾਲ ਇਸ ਟਾਈਮ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਜੀ। ਤੇ ਸਾਡੇ ਅੱਜ ਦੇ ਇਸ ਟਰੱਕਿੰਗ ਦੇ ਸੈਗਮੈਂਟ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰ ਸੇਲਸ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਪੂਰੇ ਅਮਰੀਕਾ ਦੇ ਵਿੱਚ ਡਰਾਈਵ ਐਂਡ ਰੀਫਰ ਟ੍ਰੇਲਰ ਜਿਹੜੇ ਉਹ ਤੁਸੀਂ ਬਾਏ ਕਰ ਸਕਦੇ ਹੋ। ਅਤੇ ਇੱਥੇ ਆਪਣੇ ਪੰਜਾਬੀ ਮੁੰਡੇ ਕੰਮ ਕਰਦੇ ਨੇ, ਉਹਨਾਂ ਦੇ ਨਾਲ ਇਹ ਜਿਹੜੀ ਆ ਡੀਲ ਕਰਨ ਦੇ ਲਈ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸੁੱਖੀ ਦੋਸਾਂਝ, ਮੈਨੀ ਸਾਦਰਾ, ਦੀਪ ਸੰਘਾ ਦੇ ਨਾਲ ਕਾਲ ਕਰ ਸਕਦੇ ਹੋ 1-888-381-5911 1-888-381-5911 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਪੂਰੇ ਕੈਲੀਫੋਰਨੀਆ ਦੇ ਵਿੱਚ ਚੀਪੈਸਟ ਜਿਹੜੇ ਇਹਨਾਂ ਦੇ ਤੁਸੀਂ ਟ੍ਰੇਲਰਸ ਇਹਨਾਂ ਤੋਂ ਬਾਏ ਕਰ ਸਕਦੇ ਹੋ ਅਤੇ ਡਾਇਰੈਕਟਲੀ ਜਿਹੜਾ ਫੈਕਟਰੀ ਤੋਂ ਪਿਕਅਪ ਦੀ ਆਪਸ਼ਨ ਵੀ ਇਹ ਤੁਹਾਨੂੰ ਦਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ ਇਹਨਾਂ ਨੂੰ, ਯੂਟਿਲਿਟੀ ਟ੍ਰੇਲਰ ਸੇਲਸ ਵਾਲੇ, ਮੈਨੀ ਸਾਦਰਾ, ਦੀਪ ਸੰਘਾ ਜਾਂ ਜਿਹੜੇ ਜੀ ਸੁੱਖੀ ਦੋਸਾਂਝ ਉਹਨਾਂ ਨੂੰ 1-888-381-5911 1-888-381-5911 ਦੇ ਉੱਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਸੈਗਮੈਂਟ ਨੂੰ ਜਿਹੜਾ ਉਹ ਸਪਾਂਸਰ ਕਰਨ ਦੇ ਲਈ ਜੀ। ਅਤੇ ਰਮਨ ਜੀ, ਗੱਲਬਾਤ ਦਾ ਟਰੱਕਿੰਗ ਦੀ ਜਿਹੜੀ ਗੱਲਬਾਤ ਦਾ ਸਿਲਸਿਲਾ ਹੈ ਉਹ ਆਪਾਂ ਜਿਹੜਾ ਜੀ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਆਪਣੇ ਨਾਲ ਕਾਲਰ ਜਿਹੜੇ ਉਹ ਜੁੜੇ ਨੇ, ਉਹ ਕੁਛ ਟਰੱਕਿੰਗ ਦੇ ਬਾਰੇ ਜਿਹੜੇ ਆ ਸਵਾਲ ਵੀ ਸਰੋਤਿਓ ਤੁਸੀਂ ਜਿਹੜਾ ਪੁੱਛ ਸਕਦੇ ਹੋ। ਨੰਬਰ 408-272-5200 ਦੇ ਉੱਤੇ ਕਾਲ ਕਰਕੇ ਜੇ ਟਰੱਕਿੰਗ ਬਾਰੇ ਤੁਹਾਡਾ ਸਵਾਲ ਆ ਅਤੇ ਕੁਛ ਆਪਣੀ ਨਾਲ ਹੋਈ ਹੱਡ ਬੀਤੀ ਜਿਹੜੀ ਆ ਉਹ ਸਾਂਝੀ ਕਰਨਾ ਚਾਹੁੰਦੇ ਆ, ਕੁਛ ਫਰੋਡ, ਕੁਛ ਸਕੈਮ ਦੀ ਜਿਹੜੀ ਉਹ ਗੱਲ ਕਰ ਰਹੇ ਸੀ। ਇਕਬਾਲ ਸਿੰਘ ਜੀ ਆਪਣੇ ਨਾਲ ਜੁੜੇ ਨੇ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਇਕਬਾਲ ਜੀ। ਹਾਂਜੀ ਵੀਰ ਜੀ, ਮੈਂ ਇੱਥੇ ਜਿੱਦਾਂ ਲਾਈਕ USA 'ਚ 90 ਦਾ ਰਹਿ ਰਿਹਾ ਜੀ, ਤੇ ਮੈਨੂੰ ਮਤਲਬ ਕਾਲ ਆਈ ਕਿਸੇ ਬੰਦੇ ਦੀ ਫੋਨ ਦੇ ਉੱਤੇ ਕਿ ਅਸੀਂ COVID-19 ਕਰਕੇ ਜਿਹੜੇ ਬਿਜ਼ਨਸ ਵਾਲੇ ਲੋਕ ਆ ਵੀ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ, ਉਹਨਾਂ ਦੇ ਅਸੀਂ ਬਿੱਲ ਹਾਫ ਪੇ ਕਰਦੇ ਹਾਂ। ਜੇ ਕੋਈ ਤੁਹਾਡੇ ਕ੍ਰੈਡਿਟ ਕਾਰਡ 'ਤੇ ਕੋਈ ਲੋਨ ਆ, ਕੋਈ ਟਰੱਕ ਦੀ ਪੇਮੈਂਟ ਆ, ਉਹ ਤੁਸੀਂ ਵੀ ਪੇ ਕਰਵਾਉਣਾ ਚਾਹੁੰਦੇ ਆ। ਮੈਂ ਕਿਹਾ ਵੀ ਮੈਂ ਨਹੀਂ, ਵੀ ਮੈਂ ਕੋਈ ਆਪਣਾ ਪੇਪਰ ਵਰਕ ਜਾਂ ਕੋਈ ਸੋਰਸ ਕੋਡ ਵਗੈਰਾ ਵੀ ਮੈਂ ਕੋਈ ਫੋਨ 'ਤੇ ਨਹੀਂ ਦੇਣੀ। ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਲਾਸ ਐਂਜਲਸ ਤੋਂ ਬੋਲਦੇ ਹਾਂ, ਤੁਸੀਂ ਸਾਨੂੰ ਪਰਸਨਲੀ ਆਣ ਕੇ ਮਿਲ ਲਓ, ਆਪਾਂ ਗੱਲ ਕਰਕੇ ਅਤੇ ਆਪਣਾ ਰਿਲੇਸ਼ਨ ਬਿਲਡ ਕਰ ਲੈਂਦੇ ਹਾਂ। ਮੈਂ ਕਿਹਾ ਠੀਕ ਆ ਜੀ। ਚਲੋ ਮੈਂ ਉਹਨਾਂ ਨੂੰ ਸੈਕਰਾਮੈਂਟੋ ਜਾ ਕੇ, ਉਹ 58 'ਤੇ ਲਾਸ ਐਂਜਲਸ ਵੱਲੋਂ ਆ ਗਿਆ, ਮੈਂ ਉਹਨਾਂ ਨੂੰ 58 'ਤੇ ਜਾ ਕੇ ਵੀਡ ਪੈਚ ਦੇ ਏਰੀਆ ਉੱਥੇ ਹੈਗਾ ਇੱਕ 58 'ਤੇ ਐਗਜ਼ਿਟ ਆਉਂਦਾ, ਉੱਥੇ ਮੈਂ ਉਹਨਾਂ ਨੂੰ ਮਿਲਿਆ ਜੀ। 2 ਆਪਣੇ ਸਾਊਥ ਇੰਡੀਅਨ ਸੀ, ਇੱਕ ਉਹਨਾਂ ਦੇ ਨਾਲ ਜਿੱਦਾਂ ਲਾਈਕ ਅਫਰੀਕਨ ਜਿੱਦਾਂ ਬਲੈਕ ਮੂਲ ਦਾ ਸੀਗਾ, ਨਾਲ ਇੱਕ ਉਹਨਾਂ ਦੇ ਗੋਰੀ ਸੀਗੀ ਅਮਰੀਕਨ। ਉਹ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਜੀ। ਉਹ ਜਿਹੜੀ ਗੱਡੀ ਦੇ ਵਿੱਚ ਆਏ, ਉਹਨਾਂ ਕੋਲ
ਉਹਦੇ ਉੱਤੇ US ਗਵਰਨਮੈਂਟ ਲਿਖਿਆ ਸੀ, ਜਿਹੜੀ ਲਾਇਸੈਂਸ ਪਲੇਟ ਹੁੰਦੀ ਆ। ਤੇ ਬੜੇ ਉਹ ਵੈਲ ਡਰੈਸ, ਬੜੇ ਐਨ ਮਤਲਬ ਐਜੂਕੇਟਡ, ਵੱਡੇ ਜਿਹੜੇ ਨਾਲ ਉਹਨਾਂ ਨੇ ਗੱਲਬਾਤ ਕੀਤੀ। ਉਹ ਕਹਿੰਦੇ ਸੋਰਸ ਕੋਡ ਹੀ ਤਾਂ ਤੁਸੀਂ ਕਿਸੇ ਨੂੰ ਪ੍ਰੋਵਾਈਡ ਨਹੀਂ ਕਰਨੀ ਜੀ, ਐ ਨਹੀਂ ਕਰਨੀ, ਆਪਾਂ ਰਿਲੇਸ਼ਨ ਬਿਲਡ ਕਰਦੇ ਹਾਂ। ਚਲੋ ਮੈਂ ਵੀ ਥੋੜਾ ਜਿਹਾ ਇਸ ਤਰ੍ਹਾਂ ਹੋ ਗਿਆ ਵੀ ਮੈਂ ਪ੍ਰਪੇਅਰ ਸੀ ਵੀ ਮੈਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਦੇਣੀ। ਚਲੋ ਉਹ ਮੈਨੂੰ ਕਹਿੰਦੇ ਕਿ ਆਪਣਾ ਫੋਨ ਨੰਬਰ ਦੇ ਦੇ ਤੇ ਆਪਾਂ ਤੁਹਾਡਾ ਬਿੱਲ ਪੇ ਕਰ ਦਿੰਦੇ ਹਾਂ। ਮੈਂ ਕਿਹਾ ਚਲੋ ਸਮਾਲ ਸਕੇਲ ਲਿਆ ਜੀ, 200 300 ਕਰ ਵੀ ਜਾਣਗੇ, ਕੋਈ ਗੱਲ ਨਹੀਂ। ਉਹਨਾਂ ਮੇਰਾ ਫੋਨ ਬਿੱਲ ਪੇ ਕਰਤਾ ਜੀ। ਮੈਂ ਬਿੱਲ ਵਾਲਿਆਂ ਨੂੰ ਕਾਲ ਕੀਤੀ, ਉਹ ਕਹਿੰਦੇ ਹਾਂ ਤੇਰਾ ਬਿੱਲ ਪੇ ਆਫ ਹੋ ਗਿਆ ਜੀ। ਮੈਂ 1 ਮਹੀਨਾ ਉਹਨਾਂ ਨੂੰ ਕਾਲ ਕਰਦਾ ਰਿਹਾ ਫੋਨ ਬਿੱਲ ਵਾਲਿਆਂ ਨੂੰ, ਮੇਰਾ ਸਾਰਾ ਫੋਨ ਬਿੱਲ ਪੇ ਆਫ ਹੋ ਗਿਆ। ਫਿਰ ਉਹ ਮੈਨੂੰ ਕਹਿੰਦੇ ਕੋਈ ਟਰੱਕ ਦੀ ਪੇਮੈਂਟ ਹੈਗੀ ਆ? ਅਫਕੋਰਸ ਮੈਂ ਟਰੱਕ ਡਰਾਈਵਰ ਆ, ਮੇਰੇ ਕੋਲ ਪੇਮੈਂਟ ਸੀਗੀ ਟਰੱਕ ਦੀ ਵੀ। ਮੈਨੂੰ ਕਹਿੰਦੇ ਉਹ ਦੇਣਾ ਚਾਹੁੰਦਾ ਆ। ਮੈਂ ਕਿਹਾ ਹਾਂ ਵੀ ਮੈਂ ਦੇ ਦਿਓ। ਵੀ ਦੇਖੋ ਮੈਂ ਵੀ ਲਾਈਕ ਇੱਕ ਰਿਲੇਸ਼ਨ ਜਿਹਾ 'ਚ ਹੋ ਗਿਆ। ਮੈਂ ਉਹਨਾਂ ਨੂੰ ਪਰਸਨਲੀ ਮਿਲਿਆ ਤੇ ਮੈਨੂੰ ਕਹਿੰਦੇ ਔਨਲਾਈਨ ਅਕਾਊਂਟ ਤੇਰਾ ਸੈੱਟ ਆ? ਮੈਂ ਕਿਹਾ ਹਾਂ ਮੈਂ ਸੈੱਟ, ਔਨਲਾਈਨ ਹੈਗਾ ਮੇਰਾ ਅਕਾਊਂਟ। ਉਹਨਾਂ ਨੇ ਜੀ ਮੇਰੇ ਟਰੱਕ ਦੀ ਪੇਮੈਂਟ ਵੀ ਦੇ ਦਿੱਤੀ, $3995 ਤੇ ਕੁਛ ਸੈਂਟ। ਉੱਥੇ ਵੀ ਮੈਂ ਕਾਲ ਕੀਤੀ, ਉਹ ਕਹਿੰਦੇ ਹਾਂ ਤੇਰੀ ਪੇਮੈਂਟ ਕਲੀਅਰ ਹੋ ਗਈ ਆ, ਕੋਈ ਚੱਕਰ ਨਹੀਂ। ਮੈਂ ਉਹਨਾਂ ਨੂੰ ਅਜੇ ਕੋਈ ਪੈਸਾ ਨਹੀਂ ਦਿੱਤਾ, ਉਹਨਾਂ ਬੰਦਿਆਂ ਨੂੰ 1 ਪੈਨੀ ਨਹੀਂ ਦਿੱਤੀ, ਅਜੇ ਮੇਰੇ ਬਿੱਲ ਹੀ ਪੇ ਕਰ ਰਹੇ ਉਹ। ਫਿਰ ਉਹਨਾਂ ਨੇ ਜੀ ਮੈਨੂੰ ਕਹਿੰਦੇ ਕੋਈ ਕ੍ਰੈਡਿਟ ਕਾਰਡ ਹੈਗਾ? ਮੈਂ ਕਿਹਾ ਹਾਂ ਵੀ ਮੇਰੇ ਕ੍ਰੈਡਿਟ ਕਾਰਡ ਹੈਗਾ, ਵੀ ਮੇਰਾ ਟਰੱਕ ਬਰੋਕ ਡਾਊਨ ਹੋਇਆ ਸੀ, ਮੇਰਾ $19-20 ਟਰੱਕ ਤੇ ਲੱਗਾ, ਮੇਰੇ ਡਿਸਕਵਰ ਕਾਰਡ ਅਸੀਂ ਬੈਂਕ ਤੇ ਹੈਗੇ ਪੈਸੇ ਦੇਣ ਵਾਲੇ। ਉਹ ਕਹਿੰਦੇ ਹਾਂ ਦੇ ਦਿਓ, ਅਸੀਂ ਪੇ ਕਰ ਦਿੰਦੇ ਹਾਂ। ਸੋ ਉਹਨਾਂ ਨੇ ਵੱਖ-ਵੱਖ ਚੀਜ਼ਾਂ ਜਿਹੜੀਆਂ ਪੇ ਕਰ ਦਿੱਤੀਆਂ। ਸੋ ਹਾਂਜੀ, ਸੋ ਇਕਬਾਲ ਜੀ ਸਮਾਂ ਆਪਣੇ ਕੋਲ ਥੋੜਾ ਜਿਹਾ, ਤੁਸੀਂ ਜਲਦੀ ਦੱਸ ਦਿਓ ਜੀ। ਚਲੋ ਜੀ, ਉਹਨਾਂ ਨੇ ਐਂਡ ਆਫ ਮਤਲਬ ਸ਼ਾਰਟ ਸਟੋਰੀ ਇਹ ਹੈ ਕਿ ਮੇਰਾ ਉਹਨਾਂ ਨੇ ਬਿੱਲ ਪੇ ਕਰਤੇ ਸਾਰੇ, ਮੇਰੇ ਪੇ ਆਫ ਸ਼ੋ ਹੋਣ ਲੱਗ ਪਏ। ਮੈਂ ਕਾਲ ਕੂਲ ਕੀਤੀ, ਮੈਂ ਫਾਲੋ ਅਪ ਕਰਨ ਲੱਗ ਪਿਆ, ਡੇਲੀ ਵੀ ਮੇਰੇ ਬਿੱਲ ਪੇ ਆਫ ਵੀ ਹੁੰਦੇ ਆ। ਉਹਨਾਂ ਨਾਲ ਗੱਲਬਾਤ ਵੀ ਹੋਣੀ, ਸਾਨੂੰ ਟੈਕਸ ਵੀ ਆਉਣਾ, ਮੈਂ ਵੀ ਉਹਨਾਂ ਨੂੰ ਕਰਨਾ। ਇੱਕ ਰਿਲੇਸ਼ਨ ਜਿਹਾ ਬਣ ਗਿਆ ਮੇਰੇ ਨਾਲ ਉਹਨਾਂ ਨਾਲ। ਉਹਨਾਂ ਦੇ ਆਫਿਸ ਵੀ ਆ, ਉਹ ਘੱਟ ਤੋਂ ਘੱਟ 50-60 ਬੰਦਿਆਂ ਦਾ ਉਹੋ ਜਿਹੀ ਮਾਫੀਆ ਇਕੱਠਾ ਹੋਇਆ ਆ। ਇਹ ਕੋਈ ਛੋਟੀ ਸਕੇਲ ਦੇ ਬੰਦੇ ਨਹੀਂ ਹੈਗੇ ਉਹ, ਕਿ ਇੱਕ ਸੈਂਪਲ ਬੰਦੇ ਆ ਜੀ, ਗੱਲ ਹੋ ਗਈ ਤੋਂ ਲੁੱਟ ਕੇ ਭੱਜ ਗਏ। ਚਲੋ ਮੇਰੇ ਨਾਲ ਹੁੰਦਾ ਰਿਹਾ। ਮੈਂ ਮੁੜ ਕੇ ਜਦੋਂ ਉਹਨਾਂ ਨੂੰ ਪੈਸੇ ਦੇਣੇ ਸ਼ੁਰੂ ਕਰਤੇ, ਮੈਂ ਡਿਪੋਜ਼ਿਟ ਕਰਨੇ ਸ਼ੁਰੂ ਕਰਤਾ, ਕੈਸ਼ੀਅਰ ਚੈੱਕ ਬਣਾ ਕੇ, ਮਨੀ ਆਰਡਰ ਬਣਾ ਕੇ, ਹੌਲੀ ਹੌਲੀ ਜੀ ਸਾਡੀ ਮੇਰੀ ਪਹਿਲਾਂ ਟਰੱਕ ਦੀ ਪੇਮੈਂਟ ਮੁੜ ਗਈ। ਮੁੜਦਿਆਂ ਮੇਰੀਆਂ ਸਾਰੀਆਂ ਪੇਮੈਂਟਾਂ ਮੁੜ ਗਈਆਂ। ਡਿਸਪਿਊਟ ਕਰਤਾ ਬੈਂਕ ਵਾਲਿਆਂ ਨੇ ਕਿ ਜਿਹੜੀ ਬੈਂਕ 'ਚੋਂ ਪੈਸੇ ਆਏ ਆ ਵੀ ਉਹ ਤੇ ਬੰਦੇ ਨੂੰ ਜਾਣਦੇ ਹੀ ਨਹੀਂ, ਵੀ ਜਿਹਦੇ ਅਕਾਊਂਟ 'ਚ ਤੁਸੀਂ ਪੈਸੇ ਭੇਜ ਦਿੰਦੇ ਆ। ਮੈਂ ਉਹਨਾਂ ਨੂੰ ਕਾਲ ਕੀਤੀ, ਆਰਗੂ ਹੋਈ, ਮੈਂ ਥੋੜੀ ਬਹੁਤ, ਚਲੋ ਮੈਂ ਵੀ ਹਾਈਪਰ ਹੋ ਗਿਆ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਮੀਡੀਆ 'ਚ ਜਾਊਂਗਾ, ਮੈਂ ਮਤਲਬ ਹੈਲਪ ਲਊਂਗਾ ਪੁਲਿਸ ਦੀ ਵੀ, ਜੇ ਤੁਸੀਂ ਜਾਂ ਮੇਰੀ ਮਨੀ ਬੈਕ ਕਰ ਦਿਓ। ਉਹ ਮੈਨੂੰ 2 ਵੀਕਾਂ ਪ੍ਰੋਮਿਸ ਕਰਦੇ ਰਹੇ। ਉਹ ਬੰਦੇ ਅਜੇ ਸਟਿਲ ਐਕਟਿਵ ਆ, ਮੇਰਾ ਆਨਸਰ ਵੀ ਦਿੰਦੇ ਆ, ਮੇਰੀ ਵੌਇਸ ਮੇਲ ਵੀ ਸੁਣਦੇ ਜਦੋਂ ਮੈਂ WhatsApp 'ਤੇ ਭੇਜਣਾ, ਤੇ ਮੈਨੂੰ ਥ੍ਰੈਟ ਕਰਨ ਲੱਗ ਪਿਆ ਜੀ। ਉਹਨਾਂ ਮੇਰੇ ਮਗਰ ਬੰਦੇ ਲਾਤੇ, ਮੇਰੇ ਮਗਰ ਗੱਡੀ ਲੈ ਕੇ ਵੀ। ਲਾਸਟ ਸੈਟਰਡੇ ਮੈਂ ਜਿੱਦਾਂ 12 ਬਾਅਦ ਟਰੱਕਾਂ ਨੂੰ ਰੀਫਰ ਦੇਖਣ ਆਇਆ ਚੱਲਦਾ, ਤੇ ਵਾਈਟ ਕਲਰ ਦੀ ਕਾਰ ਉਹਨਾਂ ਕੋਲ ਮੇਰੇ ਮਗਰ ਲਿਆਏ, ਇੱਕਦਮ ਵਿੱਚ ਮੇਰੇ ਮਾਰ ਨੂੰ ਗੱਡੀ। ਮੈਂ ਇੱਕਦਮ ਦੌੜ ਕੇ ਟ੍ਰੇਲਰ ਵੱਲ ਨੂੰ ਹੋ ਗਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਟ੍ਰੇਨ ਵੱਜਦੀ ਵੀ ਗੱਡੀ ਸ਼ਾਇਦ ਹੋ ਸਕਦਾ। ਹੈਲੋ ਭਾਜੀ। ਵੀ ਮਾਰਦੇ। ਹਾਂਜੀ, ਪਹਿਲੀ ਗੱਲ ਤਾਂ ਇਹ ਆ ਵੀ ਅਮਰੀਕਾ 'ਚ ਤੁਹਾਨੂੰ ਕਿੰਨਾ ਚਿਰ ਹੋ ਗਿਆ ਰਹਿੰਦਿਆਂ ਨੂੰ? 90 ਤੋਂ ਕਹਿੰਦੇ ਰਹਿੰਦੇ 90 ਤੋਂ ਰਹਿੰਦੇ ਆ ਨਾ ਤੁਸੀਂ। 30 ਸਾਲ ਹੋ ਗਏ ਤੁਹਾਨੂੰ ਰਹਿੰਦਿਆਂ ਨੂੰ। ਤੁਹਾਨੂੰ ਇਹ ਨਹੀਂ ਪਤਾ ਵੀ ਜਦੋਂ ਤੁਸੀਂ ਕਿਸੇ ਨਾਲ ਬਿਜ਼ਨਸ ਕਰਨਾ, ਕਿਤੇ ਪਾਰਕਿੰਗ ਲੋਟ 'ਚ ਜਾ ਕੇ ਕਰਨਾ ਆ? ਠੀਕ ਹੈ ਕਿ ਨਹੀਂ? ਤੁਸੀਂ ਪਹਿਲਾਂ ਆਪ ਖੁਦ ਗਲਤੀ ਕੀਤੀ ਆ। ਅਸੀਂ ਇਸ ਰੇਡੀਓ ਤੋਂ ਬਹੁਤ ਵਾਰ ਇਦਾਂ ਦੇ ਪ੍ਰੋਗਰਾਮ ਕੀਤੇ ਆ ਵੀ ਇਦਾਂ ਬਚੋ, ਇਦਾਂ ਫਰਾਡ ਹੋ ਰਹੇ ਆ। ਇਕੱਲਾ ਇਹ ਨਹੀਂ ਵੀ ਬਹੁਤ ਸਾਰੇ ਬਿੱਲ ਉਹ ਕਹਿੰਦੇ ਅਸੀਂ ਪੇ ਕਰ ਦਾਂਗੇ, ਉਹ ਇੱਕ ਵਾਰੀ ਜਮ੍ਹਾਂ ਕਰਾ ਦਿੰਦੇ, ਬਾਅਦ 'ਚ ਉਹ ਤੋਂ ਬੈਕ ਆਊਟ ਹੋ ਜਾਂਦੇ ਆ। ਸੋ ਇਸ ਇਸ਼ੂ 'ਤੇ ਅਸੀਂ ਬਹੁਤ ਡਿਸਕਸ ਕਰ ਚੁੱਕੇ ਹਾਂ। ਪਹਿਲਾਂ ਤਾਂ ਤੁਹਾਨੂੰ ਖੁਦ ਹੀ ਚਾਹੀਦਾ ਵੀ ਤੁਹਾਨੂੰ ਕਦੇ ਪਾਰਕਿੰਗ ਲੋਟ 'ਚ ਨਹੀਂ ਮਿਲਣਾ ਚਾਹੀਦਾ ਕਿਸੇ ਨਾਲ। ਉਹਦੇ ਬਿਜ਼ਨਸ ਲੋਕੇਸ਼ਨ 'ਤੇ ਮਿਲੋ, ਉਹਨਾਂ ਦੇ ਆਫਿਸ ਜਾ ਕੇ ਮਿਲੋ। ਨਾਲੇ US ਸਰਕਾਰ ਕਿਉਂ ਤੁਹਾਨੂੰ ਜਿਹੜੀ ਪਾਰਕਿੰਗ ਲੋਟਾਂ ਦੇ ਵਿੱਚ ਜਿਹੜੀ ਉਹ ਮਿਲੂਗੀ, ਇਹ ਨਾ ਧਿਆਨ ਰੱਖਣ ਦੀ ਜ਼ਰੂਰਤ ਹੈ। ਹੁਣ ਜੇ ਤੁਹਾਨੂੰ ਪਤਾ ਤੁਹਾਡੇ ਕੰਟੈਕਟ 'ਚ ਉਹਨਾਂ ਦੀ ਪੁਲਿਸ ਰਿਪੋਰਟ ਲਿਖਾਓ ਤੁਸੀਂ। ਹੋਰ ਕੁਛ ਨਹੀਂ ਹੋਣਾ। ਆਪਾਂ ਜਿਹੜੇ ਸਰੋਤੇ ਆ ਉਹਨਾਂ ਨੂੰ ਜ਼ਰੂਰ ਚਕੰਨੇ ਕਰ ਦਿੰਦੇ ਵੀ ਭਾਈ ਇਦਾਂ ਦਾ ਕੰਮ ਨਾ ਕਰੋ, ਪਾਰਕਿੰਗ ਲੋਟ 'ਚ ਕੋਈ ਇਦਾਂ ਦੀ ਡੀਲ ਨਹੀਂ ਹੁੰਦੀ ਲੋਨ ਲੈਣ ਦੀ। ਨਾਲੇ ਕੋਈ ਵੀ ਤੁਹਾਡੇ ਜਿਹੜੀਆਂ ਪੇਮੈਂਟਾਂ ਕੋਈ ਨਹੀਂ ਇਦਾਂ ਜਿਹੜੀਆਂ ਉਹ ਦੇ ਦਿੰਦਾ। ਇਹ ਤਾਂ ਸ਼ਰੇਆਮ ਜਿਹੜਾ ਇਹ ਸਕੈਮ ਹੀ ਹੁੰਦਾ ਆ। ਇਹ ਅੱਜ ਦਾ ਨਹੀਂ, ਨਾਲੇ ਕਾਫੀ ਚਿਰ ਤੋਂ ਜਿਹੜੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ
ਆ ਡਿਸ਼ਾਂ ਵਾਲੇ ਤੇ ਹੋਰ ਕਈ ਜਿਹੜੇ ਆ ਉਹ ਇਸੇ ਤਰੀਕੇ ਦੇ ਵਿੱਚ ਕਈ ਰਗੜ ਹੋਏ ਆ। ਉਹ 2 ਦਿਨ ਚੱਲਦੀ ਆ ਤੁਹਾਡੀ, ਕੁਝ ਘੰਟੇ ਚੱਲਦੀ ਆ, ਬਾਅਦ 'ਚ ਜਿਹੜੀ ਉਹ ਬੰਦ ਹੋ ਜਾਂਦੀ ਆ। ਸੋ ਇਹਦੇ ਤੋਂ ਭਾਈ ਪਰਹੇਜ਼ ਕਰੋ, ਗੁਰੇਜ਼ ਕਰੋ। ਬੰਦਾ ਕਈ ਵਾਰੀ ਨਾ ਲਾਲਚ ਬਸ ਆ ਕੇ ਸੋਚਦਾ ਵੀ ਕਿਤੇ ਸੱਚੀ ਆਪਣੇ ਨਾ ਇਹਨਾਂ ਨੇ ਕਿਤੇ ਬਿੱਲ ਬੱਤੀਆਂ ਜਿਹੜੇ ਲੋਕਾਂ ਕਿਸੇ ਹੋਰ ਨੇ ਦੇਣੇ ਸ਼ੁਰੂ ਕਰ ਦੇਣੇ ਆ। ਤੁਸੀਂ ਇੰਨੇ ਚਿਰ ਤੋਂ ਰਹਿੰਦੇ ਆ, ਤੁਹਾਨੂੰ ਪਤਾ ਆ ਵੀ ਕੋਈ ਕਰਦਾ ਹੈ ਕਿਸੇ ਦੀ ਇੱਦਾਂ? ਕੋਈ ਨਹੀਂ ਕਰਦਾ। ਸੋ ਧੰਨਵਾਦ ਤੁਹਾਡਾ ਫਿਰ ਵੀ ਇਨਫੋਰਮ ਕਰਨ ਦਾ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਆ ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਨਾਲ ਰਿਲੇਟਡ ਆ ਤੇ ਬੜਾ ਲਿਮਟਿਡ ਸਮਾਂ ਹੁੰਦਾ। ਸੋ ਟਰੱਕਿੰਗ ਨਾਲ ਇਸ਼ੂ ਜਿਹੜੇ ਆ ਉਹ ਪਲੀਜ਼ ਡਿਸਕਸ ਕਰੋ। ਰਮਨ ਜੀ, ਆਪਾਂ ਅੱਜ ਦੀ ਇੱਕ ਮੇਨ ਨਿਊਜ਼ ਸਾਂਝੀ ਕਰਨੀ ਆ। ਹਰੀਕੇਨ ਲੌਰਾ ਨੂੰ ਲੈ ਕੇ ਹਾਈਵੇ 10 ਬੰਦ ਕੀਤਾ ਗਿਆ ਤੇ ਟੈਕਸਸ ਸਟੇਟ ਨੇ ਕੁਝ ਟਰੱਕਿੰਗ ਦੇ ਰੈਗੂਲੇਸ਼ਨ ਜਿਹੜੇ ਆ ਉਹਨਾਂ ਨੂੰ ਵੇਵ ਕੀਤਾ ਹੈਗਾ ਤਾਂ ਕਿ ਜਿਹੜੀ ਸਪਲਾਈ ਆ ਉਹ ਜਲਦੀ ਤੋਂ ਜਲਦੀ ਡਿਲੀਵਰ ਕੀਤੀ ਜਾ ਸਕੇ ਜਿਹੜੀਆਂ ਕਮਿਊਨਿਟੀਜ਼ ਹਰੀਕੇਨ ਦੇ ਨਾਲ ਇੰਪੈਕਟ ਹੋਈਆਂ ਹੈਗੀਆਂ। ਬਿਲਕੁਲ ਜੀ, ਉਹ ਜਿਹੜੀਆਂ ਜਿੰਨੇ ਵੀ ਆਵਰਸ ਆਫ ਸਰਵਿਸ ਦੇ ਜਿਹੜੇ ਵੀ ਕੋਈ ਰੂਲ ਹੈਗੇ ਆ ਥੋੜੇ ਜਿਹੇ ਦੂਰ ਕੀਤੇ ਹੈਗੇ, ਉਹ ਸਿਰਫ ਤੇ ਸਿਰਫ ਜਿਹੜੀ ਆ ਐਮਰਜੈਂਸੀ ਸਪਲਾਈਜ਼ ਦੇ ਵਾਸਤੇ ਹੈਗੇ ਆ। ਜੇ ਤੁਸੀਂ ਰੈਗੂਲਰ ਲੋਡ ਲੈ ਕੇ ਜਾ ਰਹੇ ਆ ਜਾਂ ਰੈਗੂਲਰ ਕੰਮ ਹੋ ਰਿਹਾ ਤੁਹਾਡਾ ਤੇ ਉਹਦੇ ਵਿੱਚ ਕੋਈ ਉਹਦੀ ਛੋਟ ਨਹੀਂ ਹੈਗੀ। ਸੋ ਮੇਕ ਸ਼ੋਰ ਉਹ 'ਚ ਮਿਸਟੇਕਨ ਨਹੀਂ ਹੋਣਾ ਕਿ ਉਹ ਸਿਰਫ ਤੇ ਸਿਰਫ ਜਿਹੜੀਆਂ ਐਮਰਜੈਂਸੀ ਸਪਲਾਈਜ਼ ਹੈਗੀਆਂ ਫੋਰ ਦਾ ਹਰੀਕੇਨ ਉਹਦੇ ਲਈ ਉਹ ਆਵਰਸ ਆਫ ਸਰਵਿਸ ਦੀ ਛੋਟ ਹੈਗੀ ਆ। ਜਿੱਦਾਂ ਕਿ ਜੇ ਤੁਸੀਂ ਉੱਥੇ ਆਇਲ ਟੈਂਕਰ ਹੈਗੇ ਆ, ਉਹ ਡਿਜ਼ਾਸਟਰ ਏਰੀਆ ਦੇ ਵਿੱਚ ਆਇਲ ਲੈ ਕੇ ਜਾ ਰਹੇ ਆ ਜਾਂ ਉੱਦਾਂ ਦੀਆਂ ਕੋਈ ਚੀਜ਼ਾਂ ਹੈਗੀਆਂ, ਉਹਨਾਂ ਦੇ ਲਈ ਹੈਗਾ। ਇਹ ਵਾਈਡ ਸਪਰੈਡ ਜਿਹੜੀ ਇਹ ਨਹੀਂ ਹੈਗਾ। ਸੋ ਪਲੀਜ਼ ਉਹਦਾ ਧਿਆਨ ਰੱਖਣਾ। ਬਾਕੀ ਜਿਹੜਾ ਪੋਰਸ਼ਨਸ ਜਿਹੜੇ ਹੈਗੇ I-10 ਦੇ ਲੁਈਜ਼ੀਆਨਾ ਦੇ ਵਿੱਚ, ਮਿਸਿਸਿਪੀ ਦੇ ਵਿੱਚ I-10 ਦੇ ਪੋਰਸ਼ਨਸ ਜਿਹੜੇ ਸ਼ਟ ਡਾਊਨ ਕੀਤੇ ਗਏ ਆ। ਡੀਟੋਰ ਅਜੇ ਅਵੇਲੇਬਲ ਨਹੀਂ ਦੱਸੇ ਜਾਂਦੇ ਪੂਰੇ, ਪਰ ਡੈਫੀਨੇਟਲੀ ਜਿਹੜੇ ਡੀਟੋਰਸ ਹੈਗੇ ਆ ਉਹ ਅਪ ਜਿਹੜੇ 45 ਜਾਂ 55 ਆ ਉਹਨੂੰ ਤੁਸੀਂ ਯੂਜ਼ ਕਰਕੇ 20 ਤੱਕ ਉੱਪਰ ਜਾ ਸਕਦੇ ਆ। ਸੋ ਡੈਫੀਨੇਟਲੀ ਉੱਥੇ ਆਪਣਾ ਧਿਆਨ ਰੱਖਣ ਦੀ ਲੋੜ ਹੈਗੀ ਆ। ਧੰਨਵਾਦ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੇ ਵੀ ਸਰੋਤੇ ਸਾਡਾ ਕੋਈ ਟਰੱਕਿੰਗ ਨਾਲ ਰਿਲੇਟਡ ਤੁਹਾਡਾ ਇਸ਼ੂ ਹੈਗਾ, ਤੁਹਾਡਾ ਕੁਐਸਚਨ ਆ, ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਰਮਨ ਸਿੰਘ ਢਿੱਲੋਂ ਜੀ ਟਰੱਕਿੰਗ ਤੇ ਐਕਸਪਰਟ ਹੈਗੇ ਆ, ਉਹ ਜੁੜੇ ਹੋਏ ਆ। ਕਾਲ ਕਰ ਸਕਦੇ ਹੋ 408 272 5200 408 272 5200 ਜੀ। ਬਿਲਕੁਲ। ਸੋ ਫਰੋਡਾਂ ਤੋਂ ਜਿਹੜਾ ਉਹ ਤੁਹਾਨੂੰ ਉੱਦਾਂ ਹੀ ਅਸੀਂ ਅਗਾਹ ਕਰਦੇ ਰਹਿੰਦੇ ਹਾਂ, ਬਚਦੇ ਰਿਹਾ ਕਰੋ। ਕਿਸੇ ਨੇ ਵੀ ਤੁਹਾਡਾ ਜਿਹੜਾ ਆ ਉਹ ਪੇਮੈਂਟਾਂ ਕਿਸੇ ਨੇ ਨਹੀਂ ਦੇਣੀਆਂ। ਅਮਰੀਕਾ ਦੇ ਵਿੱਚ ਕੋਈ ਨਹੀਂ ਕਰਦਾ। ਅਮਰੀਕਾ ਸਰਕਾਰ ਨੇ $1200 ਦਿੱਤੇ ਆ ਤੇ ਅਜੇ ਵੀ ਕਈਆਂ ਨੂੰ ਜਿਹੜੇ ਉਹ ਮਿਲੇ ਨਹੀਂ ਆ। 6 ਮਹੀਨੇ ਜਿਹੜੇ ਉਸ ਲੋਕਾਂ ਨੂੰ ਵੇਟ ਜਿਹੜੀ ਉਹ ਕਰਨੀ ਪੈ ਰਹੀ ਆ। ਸੋ ਇੱਦਾਂ ਹੀ ਕੋਈ ਆ ਕੇ ਤੁਹਾਡੀਆਂ ਜਿਹੜੀਆਂ ਆ ਉਹ ਪੇਮੈਂਟਾਂ ਨਹੀਂ ਦਊਗਾ, ਨਾ ਟਰੱਕ ਦੀਆਂ ਤੇ ਨਾ ਘਰ ਦੀਆਂ। ਇੱਕ ਜਣੇ ਕਹਿ ਰਹੇ ਸੀ ਵੀ ਕਈ ਥਾਵਾਂ 'ਤੇ ਬੈਠੇ ਹੁੰਦੇ, ਤੁਹਾਡੀ ਇਨਫੋਰਮੇਸ਼ਨ ਜਿਹੜੀ ਇਕੱਠੀ ਕਰਨ ਨੂੰ ਬਾਅਦ 'ਚ ਤੁਹਾਡੀ ਇਨਫੋਰਮੇਸ਼ਨ ਸੈੱਲ ਕਰਦੇ ਆ ਅਤੇ ਫਿਰ ਤੁਹਾਨੂੰ ਮੇਲ ਵੀ ਜਿਹੜੀਆਂ ਪੁੱਠੀਆਂ ਸਿੱਧੀਆਂ ਜਿਹੜੀਆਂ ਤੁਹਾਨੂੰ ਉਹ ਘੱਲਦੇ ਰਹਿੰਦੇ ਆ। ਇਨ ਦੀ ਐਂਡ ਉਹਨਾਂ ਦਾ ਮਕਸਦ ਜਿਹੜਾ ਇਹੀ ਹੁੰਦਾ ਆ। ਹੁਣ ਦੇਖੋ ਉਹ ਤਾਂ ਬੰਦਾ ਜਿਹੜਾ ਉਹ ਚੰਗੀ ਤਰ੍ਹਾਂ ਜਿਹੜਾ ਉਹ ਰਗੜ ਹੋ ਗਿਆ ਹੋਣਾ ਵੀ ਹੁਣ ਨਾਲੇ ਇਹ ਆ ਵੀ ਰਮਨ ਜੀ, ਆਪਾਂ ਉੱਧਰ ਸਾਰੇ ਸਰੋਤਿਆਂ ਨੂੰ ਕਹਿ ਰਹੇ ਵੀ ਹੋਰ ਨਾ ਕਰਿਓ। ਮੈਂ ਇੱਕ ਹੋਰ ਖਬਰ ਸਾਂਝੀ ਕਰਨੀ ਚਾਹੁੰਦਾ। ਅਸੀਂ ਬਹੁਤ ਵਾਰੀ ਡਿਸਕਸ ਕੀਤੀ ਆ। ਹੁਣ ਫਰਾਡ ਚੱਲ ਰਿਹਾ ਵੀ ਆਪਣੇ ਜਿਹੜੀਆਂ ਕਈ ਬਜ਼ੁਰਗ ਔਰਤਾਂ ਘਰਾਂ 'ਚ ਬੈਠੀਆਂ ਆ, ਇੱਥੇ ਟ੍ਰੇਸੀ ਏਰੀਏ 'ਚ, ਬੇ ਏਰੀਏ 'ਚ, ਸੈਕਰਾਮੈਂਟੋ ਏਰੀਏ 'ਚ ਕਈ ਲੋਕ ਜਿਹੜੇ ਆ ਉਹਨਾਂ ਦੀ ਅਨਪਲਾਇਮੈਂਟ ਐਪਲੀਕੇਸ਼ਨ ਭਰ ਰਹੇ ਆ, ਜਿਨ੍ਹਾਂ ਨੇ ਕਦੇ ਲਾਈਫ 'ਚ ਕੰਮ ਨਹੀਂ ਕੀਤਾ। ਉਹ ਸ਼ੋਅ ਕਰ ਰਹੇ ਆ ਵੀ ਜੀ ਇਹਨਾਂ ਦੇ ਸੈਲਫ ਇੰਪਲਾਇਡ ਸੀਗੇ, ਕੋਈ ਲੈਂਡਸਕੇਪਿੰਗ ਦਾ ਬਿਜ਼ਨਸ ਸੀ, ਚਾਈਲਡ ਕੇਅਰ ਬਿਜ਼ਨਸ ਸੀ, ਤਾਂ ਲੇ ਆਫ ਹੋ ਗਿਆ ਤੇ ਇਹਨਾਂ ਨੂੰ $16,000 ਅਨਪਲਾਇਮੈਂਟ ਮਿਲ ਜਾਣੀ ਆ। ਉਹ ਫਰਾਡ ਆ। ਸੋ ਉਹ ਕੀ ਕਰਦੇ ਆ ਵੀ ਉਹ ਅਪਲਾਈ ਕਰ ਦਿੰਦੇ ਆ, ਉਹ ਅਨਪਲਾਇਮੈਂਟ ਵਾਲੇ ਪ੍ਰੂਵ ਕਰ ਦਿੰਦੇ, ਕਿਉਂਕਿ ਅੱਜ ਕੱਲ੍ਹ ਸਾਰਿਆਂ ਨੂੰ ਕਰੀ ਜਾਂਦੇ ਆ ਉਹ, ਤੇ ਉਹ $3,000 ਤੋਂ ਲੈ ਕੇ $5,000 ਤਾਈਂ ਐਪਲੀਕੇਸ਼ਨ ਭਰਦਾ ਲੈਂਦੇ ਆ। ਕੋਈ ਦੱਸਦੇ ਨਹੀਂ ਹੈ। ਅਸੀਂ ਕਿੰਨਿਆਂ ਨੂੰ ਦੱਸ ਚੁੱਕੇ ਹਾਂ ਰੇਡੀਓ ਤੇ ਵਾਰ-ਵਾਰ ਵੀ ਭਈ ਇਹ ਨਾ ਕੰਮ ਕਰੋ, ਜਿੱਦਣ ਆਡਿਟ ਹੋ ਗਿਆ ਤੇ ਤੁਹਾਡਾ ਇਹ ਬਹੁਤ ਬੁਰਾ ਹਾਲ ਹੋਣਾ। ਨਹੀਂ ਦੇਖੋ ਹਰਜੋਤ ਸਿੰਘ ਜੀ, ਇਹਦੇ ਵਿੱਚ 2-3 ਚੀਜ਼ਾਂ ਮੈਂ ਹੋਰ ਐਡ ਕਰ ਦਵਾਂ। ਫੈਡਰਲ ਮਨੀ ਤੁਸੀਂ ਮਿਸਯੂਜ਼ ਕਰ ਰਹੇ ਹੋ, ਦੈਟਸ ਅ ਫੈਲਨੀ ਚਾਰਜ। ਇਹ ਤੁਸੀਂ ਸਮਝ ਲਓ। ਜਦੋਂ ਜਿਹੜੇ ਗ੍ਰੀਨ ਕਾਰਡ ਵਾਲਿਆਂ ਨੇ ਇਹ ਕੰਮ ਕੀਤਾ ਆ, ਉਹ ਭੁੱਲ ਜਾਓ ਵੀ ਤੁਸੀਂ ਕਦੀ ਵੀ ਨਹੀਂ, ਕੋਈ ਚਾਂਸ ਹੀ ਨਹੀਂ। ਅੱਜ ਦੀ ਦਿਨ ਦੇ ਵਿੱਚ USCIS ਇੰਨੀ ਕੁ ਜ਼ਿਆਦਾ ਸਖਤੀ ਆ, ਉਹ ਗੁੱਡ ਮੋਰਲ ਕਰੈਕਟਰ ਚੈੱਕ ਕਰਦੀ ਆ। ਗੁੱਡ ਮੋਰਲ ਕਰੈਕਟਰ ਦੇ ਵਿੱਚ ਜੇ ਤੁਹਾਡੇ ਤੇ ਫੈਲਨੀ ਆ, ਤੁਸੀਂ ਮਿਸਯੂਜ਼ ਕੀਤਾ, ਜਾਣ ਬੁੱਝ ਕੇ ਝੂਠ ਬੋਲਿਆ, ਉਹਨਾਂ ਨੂੰ ਕਹਿਣਾ ਵੀ ਸਾਨੂੰ ਤੇ ਵਿਸ਼ਵਾਸ ਹੀ ਨਹੀਂ, ਤੁਸੀਂ ਪਹਿਲਾਂ ਹੀ ਝੂਠ ਬੋਲਦੇ ਆ। ਸੋ ਤੁਸੀਂ ਉਹ ਤਾਂ ਚੀਜ਼ ਭੁੱਲ ਜਾਓ। ਇਹ ਵੀ ਨਾ ਹੋਵੇ ਜਿਹੜਾ ਗ੍ਰੀਨ ਕਾਰਡ ਉਹ ਤੋਂ ਵੀ ਹੱਥ ਜਿਹੜੇ ਧੋਂਦੇ ਰਹੋ। ਬਿਲਕੁਲ ਰਾਜਕੁਮਾਰ, ਆਪਾਂ ਇੱਥੇ ਨਾ ਜਿਹੜੀ ਆਪਾਂ ਇੱਕ ਫਰਾਡ ਦੀ ਗੱਲ ਆਪਾਂ ਕੀਤੀ ਹੈ, ਤੇ ਮੈਂ ਇੱਕ ਗੱਲ ਹੋਰ ਇੱਥੇ ਜਿਹੜੀ ਜੋੜਨਾ ਟਰੱਕਿੰਗ ਦੇ ਨਾਲ, ਇਹਦੇ ਵਿੱਚ ਇਸ ਵੇਲੇ ਜਿਹੜਾ ਬ੍ਰੋਕਰ ਫਰਾਡ ਹੈਗਾ ਆ ਉਹ ਬਹੁਤ ਜ਼ਿਆਦਾ ਸਿਖਰਾਂ ਤੇ ਹੈਗਾ ਆ। ਬਹੁਤ ਕਾਲਸ ਆ ਰਹੀਆਂ ਹੈਗੀਆਂ ਕਿ ਬ੍ਰੋਕਰ ਫਰਾਡ ਜਿਹੜਾ ਹੋ ਰਿਹਾ, ਕਿ ਜਿਹੜੇ ਲੋਡਸ ਹੈਗੇ ਆ ਉਹ ਡਬਲ ਟ੍ਰਿਪਲ ਅੱਗੇ ਜਿਹੜੇ ਆ ਇੱਕ ਤੋਂ ਅੱਗੇ ਵੱਧ ਕੇ ਲੋਡ ਜਿਹੜੇ ਆ ਉਹ ਦਿੱਤੇ ਜਾ ਰਹੇ ਆ, ਔਰ ਇਸ ਢੰਗ ਦੇ ਨਾਲ ਦਿੱਤੇ ਜਾ ਰਹੇ ਆ ਕਿ ਜਿਸ ਤਰ੍ਹਾਂ ਮੰਨ ਲਓ ਕਿ ਲੋਡ ਉਹਨੇ ਓਰੀਜਨਲ ਜਿਹੜਾ ਬ੍ਰੋਕਰ ਹੈਗਾ ਉਹਦੇ ਕੋਲੋਂ 3500 ਦਾ ਲੋਡ ਲਿਆ ਆ,
ਤੁਹਾਨੂੰ ਉਹ ਲੋਡ 4500 ਦਾ ਉਹਨੇ ਦੇ ਦਿੱਤਾ ਹਨਾ, ਹੂੰ ਤੇ ਹੂੰ ਤੁਸੀਂ ਲੋਡ ਉਹ 4500 ਦਾ ਜਿਹੜਾ ਲੈ ਕੇ ਤੇ ਤੁਰ ਪੈਂਦੇ ਆ ਤੁਸੀਂ ਆਪਣੇ ਚਾਅ ਦੇ ਨਾਲ ਵੀ ਸਾਨੂੰ ਵੱਧ ਪੈਸੇ ਮਿਲ ਗਏ, ਉਹ ਤੁਸੀਂ ਲੋਡ ਲਾ ਦਿੰਦੇ ਆ, ਉਹ ਬੰਦਾ ਪਿੱਛੋਂ ਪੈਸੇ ਲੈ ਕੇ ਆਪਣੇ ਗਾਇਬ ਹੋ ਜਾਂਦਾ ਆ, ਤੁਸੀਂ ਮੁੜ ਕੇ ਉਹਨੂੰ ਲੱਭਦੇ ਰਹਿੰਦੇ ਆ। ਸੋ ਬਿਲਕੁਲ ਇਹ ਜਿਹੜਾ ਬ੍ਰੋਕਰ ਫਰਾਡ ਹੈਗਾ ਇਹਦੇ ਵਿੱਚ ਬਹੁਤ ਜਿਹੜਾ ਜ਼ਰੂਰੀ ਹੈਗਾ ਕਿ ਜੇ ਤੁਸੀਂ ਕਿਸੇ ਵੀ ਬ੍ਰੋਕਰ ਦਾ ਲੋਡ ਲੈਣਾ ਹੈਗਾ, ਪਹਿਲਾਂ ਤੇ ਤੁਹਾਡੇ ਕੋਲ ਬ੍ਰੋਕਰ ਦਾ ਕ੍ਰੈਡਿਟ ਚੈੱਕ ਕਰਨ ਦੀ ਸਰਵਿਸ ਜਿਹੜੀ ਆ ਉਹ ਤੁਹਾਨੂੰ ਹੋਣੀ ਚਾਹੀਦੀ ਤੁਹਾਡੇ ਕੋਲ। ਜੇ ਕੋਈ ਬ੍ਰੋਕਰ ਅੱਜ ਦੀ ਤਰੀਕ ਦੇ, ਜੇ ਤੁਹਾਡੀ ਟਰਕਿੰਗ ਕੰਪਨੀ ਨਵੀਂ ਆ, ਤੁਹਾਡੇ ਤੇ ਕੋਈ ਮਾੜਾ ਮੋਟਾ ਜਿਹਾ ਐਕਸ਼ਨ ਹੋਇਆ, ਤੁਹਾਨੂੰ ਕੋਈ ਬ੍ਰੋਕਰ ਲੋਡ ਨਹੀਂ ਦਿੰਦਾ। ਸੋ ਅਸੀਂ ਕਾਫੀ ਲਾਈਵ ਜਿਹੜੇ ਡਿਸਪੈਚਿੰਗ ਹੈਗੀ ਆ ਉਹ ਦੇਖੀ, ਉਹਦੇ ਵਿੱਚ ਜਦੋਂ ਜਿਹੜੇ ਵਧੀਆ ਕੰਪਨੀਆਂ ਹੈਗੀਆਂ ਉਹ ਹਮੇਸ਼ਾ ਤੁਹਾਡਾ ਬ੍ਰੋਕਰ ਦਾ ਤੁਸੀਂ ਕ੍ਰੈਡਿਟ ਚੈੱਕ ਕਰਨਾ ਹੈ। ਕ੍ਰੈਡਿਟ ਦੇ ਉੱਤੇ ਮਾੜੀ ਜੀ ਵੀ ਉੱਤੇ ਕੋਈ ਗੱਲ ਹੁੰਦੀ ਹੈ ਤੇ ਤੁਸੀਂ ਉਹਦਾ ਲੋਡ ਨਹੀਂ ਲੈਣਾ। ਜੇ ਤੁਹਾਨੂੰ ਕੋਈ ਲੋਡ ਇੱਦਾਂ ਦਾ ਮਿਲਦਾ ਆ, ਉਹ ਲੋਡ ਲੈ ਲਓ, ਲੈ ਕੇ ਉਹਦੀ ਜਿਹੜੀ ਐਕਚੁਅਲ ਕੰਪਨੀ ਹੈਗੀ ਉਹਨੂੰ ਕਾਲ ਕਰੋ, ਉਹਦੇ ਮੇਨ ਨੰਬਰ ਤੇ ਕਾਲ ਕਰਕੇ ਪੁੱਛੋ ਵੀ ਆਹ ਡਿਪਾਰਟਮੈਂਟ 'ਚ ਆ ਬੰਦਾ ਹੈਗਾ। ਕਾਹਲੀ ਨਾ ਕਰੋ, ਕਾਹਲੀ ਕਰਨ ਲੱਗੇ ਬਹੁਤ ਐਸੀਆਂ ਗੱਲਾਂ ਹੋ ਰਹੀਆਂ ਕਿ ਜਿਹਦੇ ਵਿੱਚ ਲੋਕੀ ਲੋਡ ਲਾਈ ਜਾ ਰਹੇ ਆ ਔਰ ਲੇਕਿਨ ਮੁੜ ਕੇ ਬਾਅਦ ਵਿੱਚ ਜਿਹੜੇ ਬ੍ਰੋਕਰ ਕੋਲ ਉਹਨਾਂ ਨੇ ਲੋਡ ਲਿਆ ਹੁੰਦਾ ਉਹ ਬਿਲਕੁਲ ਉਹਨਾਂ ਨੂੰ ਲੱਭਦਾ ਨਹੀਂਗਾ। ਸੋ ਇਹ ਇੱਕ ਜਿਹੜੀ ਆਪਣੇ ਟਰਕਿੰਗ ਦੇ ਵਿੱਚ ਬ੍ਰੋਕਰ ਫਰਾਡ ਹੈ ਇਸ ਵੇਲੇ ਬਹੁਤ ਜ਼ੋਰਾਂ ਤੇ ਆ। ਸਿਆਟਲ ਏਰੀਏ ਦੇ ਵਿੱਚ ਕਹਿ ਲਓ ਤੇ ਲਾਸ ਐਂਜਲਸ ਏਰੀਏ ਦੇ ਵਿੱਚ ਕਾਫੀ ਜਿਹੜੀਆਂ ਕਾਲਸ ਆ ਰਹੀਆਂ ਕਿ ਇਹਨਾਂ ਦੋ ਏਰੀਆਜ਼ ਦੇ ਵਿੱਚ ਜਿਹੜਾ ਆ ਇਹ ਕੰਮ ਜਿਹੜਾ ਕਾਫੀ ਵਿਗੜਿਆ ਹੋਇਆ। ਬਿਲਕੁਲ ਅਨਪਲਾਇਮੈਂਟ ਬਹੁਤ ਜ਼ਿਆਦਾ ਆ, ਲੋਕਾਂ ਦਾ ਧਿਆਨ ਹੁਣ ਜਿਹੜੀ ਬਿੱਲੀ ਜਨਤਾ ਹੈ ਉਹ ਇੱਧਰ ਨੂੰ ਬਹੁਤ ਹੋਇਆ ਜੀ। ਜੀ ਉਹ ਮਾੜੇ ਕਹਿ ਲਓ ਵੀ ਲੋਕਾਂ ਦੇ ਜਿਹੜੇ ਕਹਿ ਲਓ ਵੀ ਭੋਲੇਪਨ ਦਾ ਤੇ ਇਸ ਟਾਈਮ ਹਾਰਡਸ਼ਿਪ ਦਾ ਜਿਹੜਾ ਉਹ ਗਲਤ ਫਾਇਦਾ ਜਿਹੜਾ ਉਹ ਚੱਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਜੀ। ਬਿਲਕੁਲ। ਤੇ ਇੱਕ ਹੋਰ ਚੀਜ਼ ਜਿਹੜੀ ਰਾਜ ਮੈਂ ਡਿਸਕਸ ਕਰਨੀ ਚਾਹੁੰਦਾ ਆ ਔਰ ਉਹਦੇ 'ਚ ਓਪਨ ਡਿਸਕਸ਼ਨ ਕਹਿਣੀ ਚਾਹੁੰਦਾ ਕਿ ਉਹਦੇ 'ਚ ਆਪਣੇ ਵਿਚਾਰ ਜ਼ਰੂਰ ਦੱਸੋ ਸਾਰੇ ਜਣੇ ਕਿ ਆਪਾਂ ਇੱਕ ਤਾਂ ਪ੍ਰੀ ਟ੍ਰਿਪ ਇੰਸਪੈਕਸ਼ਨ ਜਿਹੜੀ ਹੈ ਨਾ ਉਹ ਹਰ ਇੱਕ ਜਿਹੜਾ ਟਰੱਕਰ ਹੈਗਾ ਉਹ ਇਗਨੋਰ ਕਰਦਾ ਹੈਗਾ, ਉਹਨੂੰ ਇਗਨੋਰ ਕਰ ਦਿੰਦਾ। ਉਹ 10-15 ਮਿੰਟ ਤੁਹਾਡੀ ਲਾਈਫ ਸੇਵਿੰਗ ਹੋ ਸਕਦੀ ਆ, ਤੁਸੀਂ ਉਹਨੂੰ ਪ੍ਰੀ ਟ੍ਰਿਪ ਇੰਸਪੈਕਸ਼ਨ ਨੂੰ ਇਗਨੋਰ ਨਾ ਕਰੋ। ਔਰ ਸਾਰਿਆਂ ਨਾਲੋਂ ਵੱਡੀ ਚੀਜ਼ ਇਸ ਵੇਲੇ ਆ ਕਿ ਇੱਕ ਦੌੜ ਲੱਗੀ ਪਈ ਆ ਵੀ ਸਸਤੇ ਟਾਇਰਾਂ ਦੀ ਦੌੜ ਲੱਗੀ ਪਈ ਆ। ਉਹਦੇ ਵਿੱਚ ਜਿਹੜੇ ਸਟੀਅਰ ਦੇ ਟਾਇਰ ਆ ਉਹ ਹਮੇਸ਼ਾ ਜਿਹੜੇ ਆ ਉਹ 16 ਪਲਾਈ ਤੋਂ ਘੱਟ, ਜੇ ਤੁਸੀਂ ਕਿਸੇ ਗੋਰੇ ਦੀ ਸ਼ਾਪ ਤੇ ਚਲੇ ਜਾਓ ਉਹਦੇ ਕੋਲੋਂ ਤੁਸੀਂ 14 ਪਲਾਈ ਦੇ ਟਾਇਰ ਮੰਗ ਕੇ ਕਹੋ ਵੀ ਮੈਨੂੰ ਫਰੰਟ ਸਟੀਅਰ ਤੇ ਪਾ ਦੇ, ਉਹ ਕਦੀ ਨਹੀਂ ਤੁਹਾਡੇ ਪਾਊਗਾ। ਉਹ ਤੁਹਾਨੂੰ ਹਮੇਸ਼ਾ ਕਹੂਗਾ ਕਿ ਇਹ ਤੁਹਾਡੇ ਇਹ ਠੀਕ ਨਹੀਂ ਹੈਗੇ, ਜਿਹੜੇ ਤੁਹਾਡੇ ਟਾਇਰ ਆ ਉਹ 16 ਪਲਾਈ ਦੇ ਹੋਣੇ ਚਾਹੀਦੇ ਆ। ਕਿਸੇ ਗੋਰੇ ਦੀ ਤੁਸੀਂ ਸ਼ਾਪ ਤੇ ਕਿਸੇ ਟਰੱਕ ਸਟਾਪ ਤੇ ਮੇਨ ਟਰੱਕ ਸਟਾਪ ਤੇ ਚਲੇ ਜਾਓ, ਤੁਹਾਨੂੰ ਸਟੀਅਰ ਟਾਇਰ ਨੂੰ ਜਿਹੜਾ ਤੁਹਾਡੇ ਅੱਗੇ ਸਟੀਅਰਿੰਗ ਵੀਲ ਦੇ ਟਾਇਰ ਹੈਗੇ ਆ ਉਹਨਾਂ ਨੂੰ ਕਦੀ ਕੋਈ ਗੋਰਾ ਤੁਹਾਨੂੰ ਪੈਂਚਰ ਨਹੀਂ ਲਾ ਕੇ ਦਊਗਾ, ਉਹ ਕਦੀ ਨਹੀਂ ਕਹੂਗਾ। ਉਹ ਕਹੂਗਾ ਵੀ ਇਹਨੂੰ ਚੇਂਜ ਕਰਨਾ ਵਾ ਆਪਾਂ, ਠੀਕ ਆ। ਤੇ ਆਪਣੀ ਜਿਹੜੀ ਕਮਿਊਨਿਟੀ ਦੇ ਵਿੱਚ ਇਹ ਚੱਲ ਰਿਹਾ ਹੈਗਾ ਇਸ ਵੇਲੇ ਕਿ ਜਿਹੜੇ ਟਾਇਰ ਹੈਗੇ ਆ ਉਹਨਾਂ ਦੀ ਸੇਲ ਪ੍ਰਾਈਸ ਥੱਲੇ ਨੂੰ, ਆਈ ਮੀਨ ਕਮ ਔਨ, ਜੇ ਚੀਜ਼ ਜਿੰਨੀ ਸਸਤੀ ਕੀਤੀ ਜਾਣੀ ਹੈ, ਜਿੰਨੀ ਸਸਤੀ ਹੋਈ ਜਾਣੀ ਹੈ ਉਹਦੇ 'ਚ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ। ਸੋ ਰੀਸੈਂਟਲੀ ਆਪਣੀ ਇੱਥੇ ਫ੍ਰਿਜ਼ਨੋ ਦੇ ਵਿੱਚ ਵੀ ਘਟਨਾ ਜਿਹੜੀ ਆਪਣੇ ਐਕਸੀਡੈਂਟ ਵਾਪਰਿਆ ਹੈਗਾ ਸਟੀਅਰ ਟਾਇਰ ਦਾ ਹੈਗਾ ਆ। ਡੋਂਟ ਨੋ ਕੀ ਹੋਇਆ, ਮੈਂ ਉਹਦੇ ਉੱਤੇ ਨਹੀਂ ਗੱਲ ਕਰਨੀ ਚਾਹੁੰਦਾ, ਪਰ ਜਿਹੜਾ ਸਟੀਅਰ ਦਾ ਟਾਇਰ ਹੈਗਾ ਆ ਉਹਨੂੰ 16 ਪਲਾਈ ਤੋਂ ਘੱਟ ਬਿਲਕੁਲ ਨਾ ਪਾਓ। 14 ਪਲਾਈ ਦਾ ਟਾਇਰ ਜਿਹੜਾ ਹੈਗਾ ਆ ਉਹ ਬਰਸਟ ਹੋ ਜਾਂਦਾ ਆ, ਕੁਛ ਹੋ ਜਾਂਦਾ ਆ ਕਿਉਂਕਿ ਉਹ ਨਹੀਂ ਬਣਿਆ ਸਟੀਅਰ ਵਾਸਤੇ। ਸੋ ਆਲ ਪੋਜੀਸ਼ਨ ਟਾਇਰ ਹੁੰਦੇ ਆ, ਉਹਨੂੰ ਸਟੀਅਰ ਵਾਸਤੇ ਨਾ ਵਰਤੋ। ਸਟੀਅਰ ਦਾ ਟਾਇਰ ਹੀ ਸਟੀਅਰ ਵਾਸਤੇ ਵਰਤੋ ਕਿਉਂਕਿ ਸਟੀਅਰ ਦਾ ਟਾਇਰ ਸਾਰਿਆਂ ਨਾਲੋਂ ਇੰਪੋਰਟੈਂਟ ਹੈਗਾ ਟਰੱਕ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਜਿੰਨੇ ਵੀ ਟਰੱਕਰ ਆ ਭਰਾਓ ਇਹ ਧਿਆਨ ਨਾਲ ਸੁਣ ਲਓ, ਇਹ ਗੱਲ ਇਹ ਬਹੁਤ ਬਿਲਕੁਲ। ਇਹ ਬਿਲਕੁਲ। ਸੋ ਵੈਸੇ ਰਮਨ ਜੀ ਜਿਹੜਾ ਇਦਾਂ ਕਰਦੇ ਆ ਕਿਤੇ $100-200 ਦਾ ਫਰਕ ਹੁੰਦਾ ਜਾਂ ਕਿਤੇ ਬਹੁਤ ਜ਼ਿਆਦਾ ਫਰਕ ਹੁੰਦਾ? ਨਾ ਮੁਸ਼ਕਿਲ ਨਾਲ 100-200 ਦਾ ਵੀ ਨਹੀਂ ਹੋਊਗਾ ਸ਼ਾਇਦ। ਆਪਾਂ ਜਿਹੜੀ ਹੁਣ ਨਾਪਟਾ ਦੇ ਵਿੱਚ ਆਪਾਂ ਜਿਹੜੇ ਡਿਸਕਾਊਂਟ ਦਿੰਦੇ ਹੈਗੇ ਆ ਸਟੀਅਰ ਟਾਇਰ ਦੇ ਦਿੰਦੇ, ਮੇਰੇ ਖਿਆਲ ਦੇ ਵਿੱਚ ਇੰਨੇ ਕੁ ਸਿਗਨੀਫਿਕੈਂਟ ਡਿਸਕਾਊਂਟ ਹੈਗੇ ਆ। ਮਿਸ਼ਲਨ ਦਾ ਟਾਇਰ ਜਿਹੜਾ ਹੈਗਾ ਆ ਆਲਮੋਸਟ ਬਾਹਰ $600-650 ਦਾ ਪੈਂਦਾ ਆ, ਉਹ ਆਪਣੇ ਕੋਲ 460 ਦਾ ਮਿਲਦਾ ਆ। ਸੋ ਜੇ ਤੁਸੀਂ ਕੰਪੇਅਰ ਕਰਕੇ ਵੇਖੋ ਤੁਹਾਨੂੰ $100-200 ਦਾ ਤੇ ਜ਼ਿੰਦਗੀ ਦੇ ਨਾਲ ਤੇ ਕੋਈ ਮਹਿੰਗਾ ਨਹੀਂ ਹੈਗਾ। ਬਿਲਕੁਲ ਨਹੀਂ ਹੈਗਾ, ਪਰ ਇਹ ਨਾ ਵੀ ਲਾਲਚੀ ਜਦੋਂ ਬੰਦਾ ਕਈ ਵਾਰੀ ਇਦਾਂ ਹੋ ਜਾਂਦਾ। ਇੱਥੇ ਨਾ ਜਿਹੜੀ ਉਹ ਤੁਸੀਂ ਜਿਹੜੀ ਸੇਵਿੰਗ ਵਾਲੇ ਪਾਸੇ ਨੂੰ ਜਾਓ ਵੀ ਇੱਥੇ ਨਾ ਤੁਸੀਂ ਘੱਟ ਕਰੋ ਪ੍ਰਾਈਸ ਨੂੰ। ਇੱਥੇ ਜਿਹੜਾ ਹੋਰ ਮਜ਼ਬੂਤੀ ਜਿਹੜੀ ਉਹ ਲੈ ਕੇ ਉਹ ਆਪਣੇ ਨਾਲ ਜੁੜੇ ਨੇ ਸਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਉਹ ਪਲੀਜ਼ ਗੱਲ ਕਰਨੀ ਸੀਗੀ। ਜਿਹੜਾ ਆਪਣੇ ਨਾ ਬੰਦੇ ਸਾਰੇ ਰੌਲਾ ਪਾਉਂਦੇ ਰਹਿੰਦੇ ਆ ਵੀ ਸਾਡੇ ਬ੍ਰੋਕਰ ਪੈਸੇ ਨਹੀਂ ਦਿੰਦੇ, ਸਾਨੂੰ ਰੇਟ ਨਹੀਂ ਮਿਲਦਾ। ਹੁਣ ਕਮੈਂਟ ਪੀਰੀਅਡ ਸ਼ੁਰੂ ਹੋਇਆ ਬਾਈ ਆਪਣੇ ਜਿਹੜਾ ਬ੍ਰੋਕਰ ਟਰਾਂਸਪੇਰੈਂਸੀ ਦਾ, ਜਿਹਦੇ ਕਰਕੇ ਪ੍ਰੋਟੈਸਟ ਵੀ ਉੱਥੇ ਹੋਇਆ ਸੀਗਾ, ਉਹ ਵੀ ਬ੍ਰੋਕਰ ਟਰਾਂਸਪੇਰੈਂਸੀ ਕਰਕੇ ਹੋਇਆ ਸੀਗਾ।
ਪਰਸੋਂ ਆਪਣੇ ਸਿਰਫ 75 ਕਮੈਂਟ ਹੋਏ ਸੀ। ਅਸੀਂ ਕੱਲ ਹੁਣ ਗਰੁੱਪਾਂ 'ਚ ਰੌਲਾ ਰੂਲਾ ਪਾ ਕੇ ਕਈਆਂ ਨਾਲ ਬਹਿਸ ਵੀ ਹੋਈ ਆ ਤੇ ਗੁੱਸੇ 'ਚ ਵੀ ਬੋਲੇ ਆ ਵੀ ਹੁਣ ਤੁਸੀਂ ਕਰਦੇ ਨਹੀਂ ਹੈਗੇ। ਤੇ ਹੁਣ ਥੋੜੇ ਬਹੁਤੇ ਕਮੈਂਟ ਹੋਏ ਆ, ਮੈਨੂੰ ਲੱਗਦਾ 185 86 ਕਮੈਂਟ ਹੋ ਗਏ। ਤੇ ਮੈਂ ਤਾਂ ਬਾਈ ਜੀ ਤਾਂ ਹੀ ਕਹਿਣਾ ਹੁਣ ਜੇ ਤਾਂ ਲਾਈਕ ਮੈਂ ਤੁਹਾਨੂੰ ਸਿੱਧੀ ਸਿੰਪਲ ਲੈਂਗੁਏਜ ਕਹਿਣਾ ਬਾਈ ਜੀ, ਜੇ ਤਾਂ ਆਪਾਂ ਜਸਟ ਹਨਾ ਰੌਲਾ ਹੀ ਪਾਉਣਾ ਵੀ ਸਾਡੇ ਨਾਲ ਆਹ ਨਹੀਂ ਹੁੰਦਾ ਜੀ, ਆਹ ਨਹੀਂ ਹੁੰਦਾ। ਸੋ ਹੁਣ ਰੋਟੀ ਪੱਕੀ ਪਕਾਈ ਬੰਦਾ ਕਹਿੰਦਾ ਵੀ ਸਾਡੇ ਮੂੰਹ 'ਚ ਵੀ ਸਰਵ ਕਰ ਦਿਓ, ਬੁਰਕੀ ਤੋੜ ਕੇ ਪਾ ਦਿਓ। ਹੁਣ ਕਮੈਂਟ ਤਾਂ ਆਪਾਂ ਕਰ ਸਕਦੇ ਹਾਂ ਜੀ, ਕੋਈ ਛੁੱਟੀ ਨਹੀਂ ਕਰਨੀ, ਕੋਈ ਲੋਡ ਨਹੀਂ ਛੱਡਣਾ। ਅਸੀਂ ਹੁਣ ਗਰੁੱਪਾਂ ਦੇ ਵਿੱਚ ਸਕਰੀਨਸ਼ਾਟ ਵੀ ਖਿੱਚ ਕੇ ਪਾਏ ਨੇ ਤੇ ਅਸੀਂ ਵੀਡੀਓਜ਼ ਵੀ ਬਣਾ ਕੇ ਪਾਤੀਆਂ ਵੀ ਇੱਦਾਂ ਕਮੈਂਟ ਕਰਨਾ, ਇੱਥੇ ਕਲਿੱਕ ਕਰੋ, ਇੱਥੇ ਕਲਿੱਕ ਕਰੋ। ਥੋੜੇ ਬਹੁਤੇ ਕਮੈਂਟ ਲਿਖ ਕੇ ਵੀ ਪੋਸਟ ਕਰਤੇ ਵੀ ਆਹ ਚੀਜ਼ਾਂ ਹੀ ਚਾਹੇ ਕਾਪੀ ਪੇਸਟ ਕਰ ਦਿਓ। 30 ਸੈਕਿੰਡ ਤੋਂ ਲੈ ਕੇ ਜੀ 45 ਸੈਕਿੰਡ ਲੱਗਦੇ ਆ ਕਮੈਂਟ ਕਰਨ ਨੂੰ। ਤੇ ਮੈਂ ਤਾਂ ਰਮਨ ਬਾਈ ਜੀ ਨੂੰ ਚਲੋ ਪਤਾ ਹੀ ਆ, ਮੈਂ ਤਾਂ ਹੀ ਕਾਲ ਕੀਤੀ ਆ ਵੀ ਪਲੀਜ਼ ਤੁਸੀਂ ਦੁਬਾਰਾ ਇਹਨਾਂ ਨੂੰ ਰਿਕੁਐਸਟ ਕਰੋ ਆਪਣੇ ਸਾਰੇ ਟਰੱਕਰਾਂ ਨੂੰ ਵੀ ਉਹਨਾਂ ਦੇ ਘਰ ਦੇ ਵੀ ਕਰ ਸਕਦੇ ਨੇ। ਸਾਡੇ ਘਰ ਦੇ ਵਿੱਚ 11 ਕਮੈਂਟ ਗਏ ਨੇ, ਮੈਂ ਸਾਰਿਆਂ ਦੇ ਨਾਂ ਤੇ ਆਪ ਕੋਲੇ ਬਹਿ ਕੇ ਉਹਨਾਂ ਦਾ ਈਮੇਲ ਲੈ ਕੇ ਕਰਾਇਆ। ਉਹ ਤੁਹਾਨੂੰ ਕੋਈ ਕੰਟੈਕਟ ਨਹੀਂ ਕਰਦੇ, ਤੁਹਾਨੂੰ ਕੋਈ ਈਮੇਲ ਤੇ ਲਿੰਕ ਨਹੀਂ ਆਉਂਦਾ ਵੀ ਤੁਸੀਂ ਵੈਰੀਫਾਈ ਕਰਨਾ, ਤੇ ਤੁਹਾਨੂੰ ਕੁਛ ਨਹੀਂ ਕਰਨਾ ਪੈਣਾ। ਜਸਟ ਸਿੰਪਲ ਸਟ੍ਰੇਟ ਤੁਸੀਂ ਉਹਦਾ ਫਾਰਮ ਵਾਂਗੂ ਭਰਤਾ, ਦੈਟਸ ਇਟ, ਉਹ ਸਬਮਿਟ ਹੋ ਗਿਆ ਜੀ। ਜੀ ਬਿਲਕੁਲ, ਹਰ ਇੱਕ ਦੇ ਕੋਲ ਆਈਫੋਨ ਹੈਗਾ ਆ। ਹੁਣ ਜੇ ਟਿਕਟੌਕ ਹੁੰਦਾ ਤਾਂ ਲੱਖਾਂ ਦੇ ਹਿਸਾਬ ਨਾਲ ਕਮੈਂਟ ਪੈ ਜਾਂਦੇ ਮਾੜੀ ਜੀ ਗੱਲ ਤੇ। ਸੋ ਇਹ ਤੁਹਾਡਾ ਲਾਈਵਲੀਹੁੱਡ ਹੈਗਾ ਆ, ਸੋ ਜਿੱਥੇ ਸਨੀ ਤੁਹਾਨੂੰ ਅਸੀਂ ਰੋਟੀ ਪਾਣੀ ਮਿਲਣਾ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਜਿਹੜੀ ਤੁਸੀਂ ਵੀਡੀਓ ਜਾਂ ਸਕਰੀਨਸ਼ਾਟ ਆ ਉਹ ਤੁਸੀਂ ਜ਼ਰੂਰ ਸਾਨੂੰ ਜਿਹੜਾ ਉਹ ਸੈਂਡ ਕਰ ਦਿਓ। ਅਸੀਂ ਵੀ ਆਪਣੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਸ ਨੂੰ ਸ਼ੇਅਰ ਜਿਹੜਾ ਉਹ ਜ਼ਰੂਰ ਕਰਾਂਗੇ। ਤੇ ਲਿੰਕ ਵੀ ਜ਼ਰੂਰ ਜਿਹੜਾ ਉਹ ਸੈਂਡ ਕਰ ਦਿਓ ਵੀ ਬ੍ਰੋਕਰ ਟਰਾਂਸਪੇਰੈਂਸੀ ਵਾਲਾ ਕਿਹੜਾ ਡਾਕਟ ਨੰਬਰ ਆ, ਕਿੱਥੇ ਜਾ ਕੇ ਜਿਹੜਾ ਉਹ ਲਿੰਕ ਵਗੈਰਾ ਉਹ ਸ਼ੇਅਰ ਕਰ ਦਿਓ ਤਾਂ ਜੋ ਬਾਕੀਆਂ ਨੂੰ ਵੀ ਜਿਹੜਾ ਨਾਲ ਦੀ ਨਾਲ ਪਤਾ ਲੱਗ ਜਾਵੇ। ਤੇ ਰਾਜਕਰਨ ਜਿਹੜੀ ਇੱਕ ਨੈਕਸਟ ਗੱਲ ਹੈਗੀ ਆ, ਜਿਹੜੀ ਕੱਲ ਮੇਰੀ ਰੀਸੈਂਟਲੀ ਅਥਾਰਟੀਜ਼ ਦੇ ਨਾਲ ਗੱਲ ਹੋਈ ਹੈਗੀ ਆ, ਤੇ ਉਹਦੇ ਵਿੱਚ ਜਿਹੜਾ ਰੀਸੈਂਟ ਇਸ਼ੂ ਆ ਰਿਹਾ ਹੈਗਾ ਡਬਲ ELD ਦਾ। ਅੱਗੇ ਤੇ ਹੁੰਦੀ ਸੀ ਨਾ ਪੇਪਰ ਲੌਗ ਬੁੱਕ, 2 ਯੂਜ਼ ਕਰ ਲੈਂਦੇ ਸੀਗੇ। ਅੱਜ ਕੱਲ 2 ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ਯੂਜ਼ ਕਰਨ ਲੱਗ ਗਏ ਆ। 2 ਆਈਡੀਆਂ ਤੋਂ ਵੀ ਗਾਂ ਲੰਘੇ ਆ। ਨਾ 2 ਆਈਡੀਆਂ ਦਾ ਤਾਂ ਬਹੁਤ ਪੁਰਾਣਾ ਹੋ ਗਿਆ ਕੰਮ। ਹੁਣ ਸਿੱਧੀਆਂ 2 ELDਆਂ ਰੱਖ ਲਈਆਂ ਵਿੱਚ, ਮਤਲਬ ਇੱਕ ELD ਜਿਹੜੀ ਉਹ ਲਾ ਕੇ ਦੂਜੀ ELD ਲੱਗ ਜਾਂਦੀ ਆ। ਸੋ ਇਹ ਜਿਹੜਾ ਮਾਹੌਲ ਹੈਗਾ, ਇਹ ਕੱਲ ਮੇਰੀ CHP ਨਾਲ ਵੀ ਗੱਲ ਹੋਈ ਸੀ, ਅਥਾਰਟੀਜ਼ ਨਾਲ ਵੀ ਗੱਲ ਹੋਈ ਸੀਗੀ। ਸੋ ਇਹ ਚੀਜ਼ ਜਿਹੜੀ ਆ ਇਹ ਕਾਫੀ ਇਸ ਵੇਲੇ ਜਿਹੜੀ ਜ਼ੋਰ ਫੜ ਰਹੀ ਆ। ਸੋ ਪਲੀਜ਼ ਜੇ ਤੁਸੀਂ ਇਹੋ ਜਿਹਾ ਕੰਮ ਕਰਦੇ ਹੈਗੇ ਆ ਤੇ ਫੈਡਰਲ ਹੈਗਾ ਕ੍ਰਾਈਮ ਹੈਗਾ, ਸੋ ਤੁਸੀਂ ਇਸ ਚੀਜ਼ ਤੋਂ ਬਚੋ ਜੇ ਇੱਦਾਂ ਦੇ ਕੁਛ ਚੀਜ਼ ਕਰਦੇ ਹੈਗੇ। ਔਰ ਮੈਂ ਕਾਫੀ ਕੰਪਨੀਆਂ ਦੇ ਨਾਲ ਗੱਲ ਕੀਤੀ ਹੈਗੀ ਆ, ਜਿਹਦੇ 'ਚ ਕਿ ਕੰਪਨੀਆਂ ਐਕਚੁਅਲੀ ਕਹਿ ਰਹੀਆਂ ਕਿ ਸਾਨੂੰ ਡਰਾਈਵਰ ਕਾਲ ਕਰਕੇ ਜਦੋਂ ਜੋਬ ਮੰਗਦੇ ਆ ਤੇ ਉਦੋਂ ਨਾਲ ਪੁੱਛਦੇ ਆ ਕਿ ਕੀ ਤੁਸੀਂ 2 ELDਆਂ ਪ੍ਰੋਵਾਈਡ ਕਰੋਗੇ। ਜਿਹੜੀ ਕੰਪਨੀ 'ਚ ਤੁਸੀਂ ਕੰਮ ਕਰਦੇ ਹੋ ਉੱਥੇ 2 ELD ਪ੍ਰੋਵਾਈਡ ਕਰਦੇ ਆ। ਸੋ ਮੈਨੂੰ ਤਾਂ ਹੈਰਾਨੀ ਹੁੰਦੀ ਆ ਵੀ ਮਤਲਬ ਕਿ ਇਹੋ ਜਿਹਾ ਜਿਹੜਾ ਮਾਹੌਲ ਬਣ ਰਿਹਾ ਕਿ ਜਿੱਥੇ ਡਰਾਈਵਰ ਜਿਹੜਾ ਆ ਉਹ ਇਹ ਮੰਗ ਰੱਖਦਾ ਆ ਕਿ ਮੈਨੂੰ 1099 ਦਿਓ ਤੇ ਨਾਲੇ 2 ELDਆਂ ਚਾਹੀਦੀਆਂ, ਕਿਉਂਕਿ ਜਿੱਥੇ ਮੈਂ ਕੰਮ ਕਰਦਾ ਉੱਥੇ 2 ELDਆਂ ਮੈਨੂੰ ਦਿੰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਮੇਰੇ ਖਿਆਲ ਦੇ ਵਿੱਚ ਬਹੁਤ ਡੈਵਸਟੇਟਿੰਗ ਹੈਗੀਆਂ। ਜਿੰਨਾ ਮਰਜ਼ੀ ਅਸੀਂ ਵਧੀਆ ਕੰਮ ਕਰ ਲਈਏ, ਜਿੰਨਾ ਮਰਜ਼ੀ ਅਸੀਂ ਜੋ ਕਰ ਲਈਏ, ਪਰ ਲੇਕਿਨ ਜੇ ਇਹੋ ਜਿਹਾ ਮਾਹੌਲ ਅਸੀਂ ਬਣਾ ਕੇ ਆਪਣਾ ਤੁਰਨਾ ਹੈ, ਜੇ ਇੱਦਾਂ ਦੀਆਂ ਗੱਲਾਂ ਅਸੀਂ ਕਰਨੀਆਂ ਤੇ ਸਾਨੂੰ ਕਦੀ ਵੀ ਸਾਡੇ ਜਿਹੜਾ ਹੱਕ ਆ ਸਾਡਾ ਜਿਹੜਾ ਰੀਅਲ ਜਿਹੜਾ ਸਾਡਾ ਮੁੱਲ ਬਣਦਾ ਆ, ਸਾਡੇ ਕੰਮ ਦੀ ਜਿਹੜੀ ਮਜ਼ਦੂਰੀ ਆ ਜੋ ਵੀ ਆ, ਉਹ ਆਪਾਂ ਨੂੰ ਕਦੀ ਵੀ ਸਹੀ ਨਹੀਂ ਮਿਲ ਸਕਦੀ, ਕਿਉਂਕਿ ਅਸੀਂ ਕੰਮ ਸਹੀ ਨਹੀਂ ਕਰ ਰਹੇ। ਸੋ ਸਾਨੂੰ ਉਹਦਾ ਜਿਹੜਾ ਮਿਹਨਤਾਨਾ ਆ ਉਹ ਪੂਰਾ ਨਹੀਂ ਮਿਲ ਸਕਦਾ। ਜੀ ਬਿਲਕੁਲ ਮਾੜੀ ਗੱਲ ਆ ਇਹ, ਬਲੈਕ ਲਿਸਟ ਹੋਣ ਵਾਲੀ ਗੱਲ ਆ। ਜਿੱਦਾਂ ਇੰਸ਼ੋਰੈਂਸ ਕੰਪਨੀਆਂ ਨੇ ਕੀਤਾ ਤਾਂ ਫਿਰ ਉਹ ਕਹੂਗੇ ਵੀ ਦੇਖੋ ਜੀ ਹੁਣ ELD ਦਾ ਵੀ ਆਹ ਕਰ ਰਹੇ ਹੈਗੇ ਆ। ਸੋ ਇਹ ਬਹੁਤ ਮਾੜੀ ਗੱਲ ਆ। ਮਤਲਬ ਕਿ ਸੀਵੀਅਰਲੀ ਉਹਨਾਂ ਨੇ ਇਹ ਚੀਜ਼ ਗੱਲ ਕੀਤੀ ਆ ਕਿ ਇਹ ਜਿਹੜੀ ਚੀਜ਼ ਆ ਇਹ ਕਾਫੀ ਜਿਹੜੀ ਆ ਇਹ ਜਿੱਦਾਂ ਪੈਂਡੈਮਿਕ ਨੂੰ ਜੀ ਇੱਕਦਮ ਵੱਧ ਰਹੀ ਆ। ਔਰ ਮੈਂ ਵੀ ਕਾਫੀ ਕੰਪਨੀਆਂ ਨਾਲ ਗੱਲ ਹੋਈ ਆ, ਕਾਫੀ ਥਾਵਾਂ ਤੇ ਗੱਲ ਹੁੰਦੀ ਆ ਕਿ ਵੀ ਜਿਹੜੇ ਡਰਾਈਵਰ ਕਾਲ ਕਰਦੇ ਅੱਜ ਕੱਲ੍ਹ, ਸੋ ਉਹ ਪੁੱਛਦੇ ਆ ਪਹਿਲਾਂ ਵੀ ਤੁਸੀਂ 1 ELD ਪ੍ਰੋਵਾਈਡ ਕਰਦੇ ਆ 2 ਕਰਦੇ ਆ। ਸੋ ਮੈਨੂੰ ਇੰਟਰਸਟਿੰਗ ਲੱਗੀ ਇਹ ਚੀਜ਼ ਵੀ ਕਿੱਦਾਂ ਇਹ ਮਾਹੌਲ ਜਿਹੜਾ ਇਹ ਬਣ ਰਿਹਾ ਹੈਗਾ। ਆਈਡੀਆਂ ਕਹਿੰਦੇ ਸੀਗੇ ਕਦੀ ਕਿ ਉਹ ਕੁਛ ਕਹਿੰਦੇ ਸੀ ਇਹ ਤਾਂ ਸਿੱਧੀਆਂ 2 ELDਆਂ ਹੀ ਚੱਕ ਲਈਆਂ। ਔਰ ਇਹ ਚੀਜ਼ਾਂ ਜਿਹੜੀਆਂ ਗੋਰਿਆਂ ਦੇ ਵਿੱਚ ਜਿਹੜੀਆਂ ਮਤਲਬ ਕਿ ਇਹ ਸਾਨੂੰ ਮਿਲ ਰਹੀਆਂ ਬੜੀਆਂ ਮਤਲਬ ਕਿ ਬਹੁਤ ਮਾੜੀ ਗੱਲ ਹੈਗੀ ਹੈ ਜੇ ਇੱਦਾਂ ਦੇ ਕੰਮ ਹੋ ਰਹੇ ਆ, ਜਿਹੜੇ ਕਿ ਡੈਫੀਨੇਟਲੀ ਕਨਫਰਮ ਹੁੰਦੇ ਆ ਦੋਨੋਂ ਪਾਸਿਆਂ ਤੋਂ, ਡਰਾਈਵਰਾਂ ਕੋਲੋਂ ਵੀ ਕਨਫਰਮ ਹੁੰਦੇ ਆ ਤੇ ਕੰਪਨੀਆਂ ਕੋਲੋਂ ਵੀ ਕਨਫਰਮ ਹੁੰਦੇ ਆ। ਸੋ ਇਹ ਕੰਮ ਹੋ ਰਹੇ ਨੇ, ਇਹ ਨਹੀਂ ਕਿ ਅਸੀਂ ਕੋਈ ਸਪੈਕੂਲੇਟ ਕਰ ਰਹੇ ਹਾਂ ਜਾਂ ਉੱਦਾਂ ਹੀ ਇੱਥੇ ਕੋਈ ਸ਼ੱਕ ਕਰ ਰਹੇ ਆ, ਇਹ ਕੰਮ ਹੋ ਰਹੇ ਆ। ਜੀ ਇਹ ਮਾੜੀ ਗੱਲ ਹੈ, ਇੱਦਾਂ ਦੇ ਕੰਮ ਜਿਹੜੇ ਚਾਹੀਦਾ ਨਹੀਂ। ਆਪਣੇ ਨਾਲ ਕਾਲਰ ਜੁੜੇ ਨੇ ਹਰਿੰਦਰ ਜੀ, ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਛਾ ਭਾਜੀ, ਮੈਂ ਇੱਕ ਤੁਹਾਡੇ ਤੋਂ ਪੁੱਛਣੀ ਸੀ ਮਾੜੀ ਜੀ ਗੱਲ ਜੀ ਵੀ ਮਤਲਬ ਮੇਰੇ ਕੋਲ ਇੱਕ ਟਰੱਕ ਹੈ, ਮੈਨੂੰ ਫੈਕਟਰਿੰਗ ਚਾਹੀਦੀ ਹੈ ਜਾਂ ਨਹੀਂ ਕਰਨੀ? ਕਿਉਂਕਿ ਜਿਵੇਂ ਤੁਸੀਂ ਕਹਿੰਦੇ ਬ੍ਰੋਕਰ ਮੁੱਕਰ ਜਾਂਦੇ ਆ, ਹੈ ਨਾ, ਅਤੇ ਜਿਹੜੇ ਫੈਕਟਰਿੰਗ ਕੰਪਨੀ ਹੁੰਦੀ ਜੀ ਉਹ ਵੀ ਸੇਫ ਨੇ ਮਾੜੇ ਮੋਟੇ ਲਈ, ਜਿਵੇਂ ਮਤਲਬ ਕਿ ਥੋੜਾ ਕੈਸ਼ ਫਲੋ ਬਣਿਆ ਰਹਿੰਦਾ ਨਾਲ ਦੀ ਨਾਲ ਕੰਮ ਦਾ? ਨਹੀਂ, ਇਹ ਕੋਈ ਦੇਖੋ, ਫੈਕਟਰਿੰਗ ਤੁਸੀਂ ਕਰਨੀ ਹੈ, ਫੈਕਟਰਿੰਗ ਇਸ ਕਰਕੇ ਨਾ ਕਰੋ ਬਈ ਤੁਸੀਂ ਸੇਫ ਹੋ ਜਾਓਗੇ। ਫੈਕਟਰਿੰਗ ਦੇ ਵਿੱਚ ਦੋ ਤਰ੍ਹਾਂ ਦੀ ਫੈਕਟਰਿੰਗ ਹੁੰਦੀ ਆ, ਇੱਕ ਨਾਨ ਰੀਕੋਰਸ ਹੁੰਦੀ ਆ, ਇੱਕ ਫੁੱਲ ਰੀਕੋਰਸ ਹੁੰਦੀ ਆ। ਸੋ ਜਿਹੜੀ ਨਾਨ ਰੀਕੋਰਸ ਹੁੰਦੀ ਆ ਉਹ ਬਹੁਤ ਮਹਿੰਗੀ ਹੁੰਦੀ ਆ। ਉਹਦੇ ਵਿੱਚ ਉਹਨਾਂ ਨੇ ਤੁਹਾਡੀਆਂ ਇਨਵੋਇਸਿਸ ਜਿਹੜੀਆਂ ਬਹੁਤ ਸਟ੍ਰਿਕਟਲੀ ਬਾਏ ਕਰਨੀਆਂ, ਸੋ ਉਹ ਤੁਹਾਨੂੰ ਮਹਿੰਗੀ ਵੀ ਪੈਣੀ ਆ ਅਤੇ ਤੁਹਾਨੂੰ ਉਹਦੇ 'ਚ ਉਹਦੀਆਂ ਸਾਰੀਆਂ ਇਨਵੋਇਸਿਸ ਜਿਹੜੀਆਂ ਉਹਨਾਂ ਨੇ ਬਹੁਤ ਸਟ੍ਰਿਕਟ, ਉਹਨਾਂ ਨੇ ਬਿਲਕੁਲ ਬ੍ਰੋਕਰ ਸਿੰਪਲ ਮਤਲਬ ਕਿ ਲਿਮਟਡ ਬ੍ਰੋਕਰ ਕਰ ਦੇਣੇ ਤੁਹਾਡੇ ਲਈ, ਜਿਨ੍ਹਾਂ ਦੀਆਂ ਤੁਸੀਂ ਲੋਡ ਕਰ ਸਕਦੇ ਆ। ਜਿਹੜੀ ਰੀਕੋਰਸ ਹੈਗੀ ਆ, ਜਿਹੜੀ ਤੁਹਾਡੀ ਬੈਕ ਚਾਰਜ ਆ, ਉਹ ਰੈਗੂਲਰ ਜਿਹੜੀ ਫੈਕਟਰਿੰਗ ਆ ਉਹ ਸਾਰੇ ਕਰਦੇ ਆ। ਉਹਦੇ ਵਿੱਚ ਕੀ ਹੁੰਦਾ ਕਿ ਜੇ ਤੁਹਾਡੇ 90 ਡੇਜ਼ ਤੱਕ ਤੁਹਾਡੇ ਪੈਸੇ ਨਹੀਂ ਆਉਂਦੇ ਬ੍ਰੋਕਰ ਕੋਲੋਂ, ਤੇ ਤੁਹਾਨੂੰ ਜਿਹੜੀ ਫੈਕਟਰਿੰਗ ਕੰਪਨੀ ਹੈਗੀ ਆ ਉਹ ਤੁਹਾਨੂੰ ਚਾਰਜ ਬੈਕ ਕਰ ਲੈਂਦੀ ਆ। ਸੋ ਜਦੋਂ ਤੁਸੀਂ ਕਿਸੇ ਫੈਕਟਰਿੰਗ ਕੋਲੋਂ ਫੈਕਟਰਿੰਗ ਕਰਾਉਂਦੇ ਆ ਤੇ ਤੁਹਾਡਾ ਉਹ ਰਿਜ਼ਰਵ ਰੱਖਦੇ ਆ। ਜੇ ਤੁਹਾਨੂੰ ਤੁਹਾਡੇ ਜਿਹੜਾ ਲੋਡ ਦਾ ਮੁੱਲ $100 ਆ, ਉਹਦੇ 'ਚੋਂ 95 ਰੁਪਈਏ ਤੁਹਾਨੂੰ ਦਿੰਦੇ ਆ, $95 ਦਿੰਦੇ ਆ, ਤੇ $5 ਰੱਖ ਲੈਂਦੇ ਆ ਰਿਜ਼ਰਵ 'ਚ। ਸੋ ਜੇ ਕਿਤੇ ਤੁਹਾਡਾ ਚਾਰਜ ਬੈਕ ਹੁੰਦਾ ਹੈ ਤੇ ਤੁਹਾਡੇ ਲੋਡ ਜਿਹੜੇ ਆ, ਤੁਹਾਡੀ ਮਨੀ ਜਿਹੜੀ ਆ ਉਹ ਹੋਲਡ ਤੇ ਚਲੀ ਜਾਂਦੀ ਹੈ। ਜਿਹੜਾ ਬ੍ਰੋਕਰ ਦਾ ਮੈਂ ਅੱਗੇ ਗੱਲ ਕਰਕੇ ਹਟਿਆ ਕਿ ਜਿਹੜੀ ਫੈਕਟਰਿੰਗ ਆ, ਜੇ ਤੁਸੀਂ ਫੈਕਟਰਿੰਗ ਕਰਦੇ ਆ, ਫੈਕਟਰਿੰਗ ਵਾਲੇ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਆ ਬ੍ਰੋਕਰ ਕ੍ਰੈਡਿਟ ਚੈੱਕ। ਉਹ ਜੇ ਤੁਸੀਂ ਲੋਡ ਲੈਂਦੇ ਆ, ਲੋਡ ਲੈਣ ਤੋਂ ਪਹਿਲਾਂ ਤੁਸੀਂ ਉਸ ਬ੍ਰੋਕਰ ਦਾ MC ਨੰਬਰ ਪਾ ਕੇ ਕ੍ਰੈਡਿਟ ਚੈੱਕ ਕਰਨਾ ਹੁੰਦਾ ਆ। ਜੇ ਉਹ ਤੁਹਾਡੀ ਫੈਕਟਰਿੰਗ ਕੰਪਨੀ ਉਹਨੂੰ ਗ੍ਰੀਨ ਲਾਈਟ ਦਿੰਦੀ ਆ, ਅਪਰੂਵਲ ਦਿੰਦੀ ਆ, ਤਾਂ ਹੀ ਤੁਸੀਂ ਉਸ ਬ੍ਰੋਕਰ ਦਾ ਲੋਡ ਕਰਨਾ। ਜੇ ਉਹਨੂੰ ਉਹ ਰੈੱਡ ਲਾਈਟ ਦੇ ਦਿੰਦੀ ਆ ਜਾਂ ਨਾਨ ਅਪਰੂਵਲ ਆ, ਤੇ ਤੁਸੀਂ ਉਸ ਬ੍ਰੋਕਰ ਦਾ ਲੋਡ ਨਹੀਂ ਕਰਨਾ। ਸੋ ਇਹ ਇੱਕ ਸਰਵਿਸ ਜਿਹੜੀ ਆ ਫੈਕਟਰਿੰਗ ਦੇ ਨਾਲ ਹੁੰਦੀ ਆ। ਸੋ ਫੈਕਟਰਿੰਗ ਕਰਨੀ ਜਾਂ ਨਾ ਕਰਨੀ ਉਹ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਉੱਤੇ ਡਿਪੈਂਡ ਕਰਦਾ। ਪਰ ਜੇ ਤੁਸੀਂ ਕਹੋ ਵੀ ਇਸ ਕਰਕੇ ਮੈਂ ਫੈਕਟਰਿੰਗ ਕਰ ਰਿਹਾ ਕਿ ਮੈਂ ਸੇਫ ਹੋ ਜਾਊਂਗਾ, ਉਹਦੇ 'ਚ ਕੋਈ ਉਹ ਸੇਫਟੀ ਨਹੀਂ ਹੈਗੀ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਗਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕੰਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਤੇ ਤੁਹਾਡੇ ਮਹਿਮਾਨ ਨੂੰ ਵੀ ਜੀ। ਸੋ ਬਹੁਤ ਵਧੀਆ ਜੀ, ਆਪਣਾ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ। ਟਰੈਕਿੰਗ ਦੇ ਉੱਤੇ ਤੁਸੀਂ ਕਾਫੀ ਅਵੇਅਰਨੈਸ ਜਿਹੜੀ ਆ ਲੋਕਾਂ ਨੂੰ ਦੇ ਰਹੇ। ਮੈਂ ਸੁਣ ਰਿਹਾ ਸੀ ਬੜੇ ਮਜ਼ੇ ਦੇ ਨਾਲ। ਜਦੋਂ ਬਾਈ ਜੀ ਨੇ 2 ਈਅਰ ਦੀ ਗੱਲ ਕੀਤੀ ਤੇ ਮੇਰਾ ਮਨ ਕੀਤਾ ਫਿਰ ਮੈਂ ਵੀ ਕਾਲ ਕਰਕੇ ਥੋੜਾ ਜਿਹਾ ਜੀ ਜ਼ਰੂਰ ਦੱਸੋ ਜੀ। ਹਾਂਜੀ ਕਰਾਂ ਜੀ। ਇਹ ਰਾਜਕੰਨ ਸਿੰਘ ਜੀ ਤਕਰੀਬਨ 24-25 ਸਾਲ ਹੋ ਗਿਆ ਮੈਨੂੰ ਟਰੱਕਿੰਗ ਨਾਲ ਜੁੜੇ ਨੂੰ। ਮੈਨੂਅਲ ਲੌਗ ਭਰਦੇ ਰਹੇ ਹਾਂ, ਗਲਤੀਆਂ ਵੀ ਕਰਦੇ ਰਹੇ ਹਾਂ। ਸੋ ਬਟ ਐਂਡ ਇਹ ਹੁੰਦਾ ਵਾ ਵੀ ਹੌਲੀ ਹੌਲੀ ਤੁਸੀਂ ਅਵੇਅਰ ਹੁੰਦੇ ਇਵਨ ਕਈ ਵਾਰੀ ਆਪਾਂ ਪੁਲਿਸਿਆ ਰੋਕਦਾ, ਟਿਕਟ ਦਿੰਦਾ, ਉਹਨੂੰ ਪਹਿਲੀਆਂ ਦੇ ਵਿੱਚ ਜਲ ਕਰਨਾ ਜਾਂ ਉਹਦੇ ਪ੍ਰਤੀ ਨਫ਼ਰਤ ਹੋਣੀ, ਸਕੇਲਾਂ ਪ੍ਰਤੀ। ਇਹ ਮੈਂ ਤੁਹਾਨੂੰ ਆਪਣੇ ਤਜਰਬੇ 'ਤੇ ਦੱਸਦਾ ਭਾਈ। ਸਾਰੇ ਮੇਰੇ ਵੀਰ ਨਵੇਂ ਪੁਰਾਣੇ ਜਿੰਨੇ ਵੀ ਟਰੱਕਿੰਗ ਦੇ ਵਿੱਚ ਆ ਉਹ ਇਸ ਗੱਲ ਨੂੰ ਧਿਆਨ ਨਾਲ ਸੁਣੋ। ਤੁਹਾਨੂੰ ਇਹ ਵੀ ਵੀਰ ਇਨਫੋਰਮੇਸ਼ਨ ਦੇ ਰਹੇ ਆ। ਅਤੇ ਮੇਰਾ ਇੱਕ ਟਰੱਕ ਡਰਾਈਵਰ ਹੋਣ ਦੇ ਨਾਤੇ ਇਹ ਆ ਕਿ ਅਸੀਂ ਇਕੱਲੇ ਨਹੀਂ ਹੈਗੇ ਭਰਾਵੋ, ਸਾਡੀ ਫੈਮਿਲੀ ਸਾਡੇ ਨਾਲ ਜੁੜੀ ਆ। ਸਾਨੂੰ ਟਰੱਕਿੰਗ ਕੰਪਨੀਆਂ ਵਾਲੇ ਉੱਥੇ ਤੁਹਾਨੂੰ ਕਲਾਸਾਂ ਲਗਾਉਂਦੇ ਨੇ। ਉਹਨਾਂ ਦੇ ਸੇਫਟੀ ਗਾਈਡਰਸ ਹੁੰਦੇ ਸੀਗੇ ਜਿਹਨਾਂ ਕੰਪਨੀਆਂ ਨਾਲ ਅਸੀਂ ਕੰਮ ਕਰਦੇ ਰਹੇ ਹਾਂ। ਉਹ ਦੱਸਦੇ ਰਹਿੰਦੇ ਆ ਵੀ ਤੁਸੀਂ ਇੱਕ ਛੋਟੀ ਜਿਹੀ ਗਲਤੀ, ਮੈਂ 1-2 ਗਲਤੀਆਂ ਜਿਹੜੀਆਂ ਆਮ ਆਪਾਂ ਕਰਦੇ ਹਾਂ ਉਹ ਦੱਸੂਗਾ, ਲੰਬੀ ਚੌੜੀ ਗੱਲ ਨਹੀਂ ਕਰਦਾ। ਇੱਕ ਤਾਂ ਜਿਹੜੇ ਹਾਈਵੇਜ਼ ਦੇ ਉੱਤੇ ਮੋੜ ਹੁੰਦੇ ਆ, ਜੇ 50 ਦਾ ਮੋੜ ਆ ਤੇ ਉਹਨੂੰ 50 ਤੇ ਉਹਨੂੰ 45 ਤੇ ਮੋੜ ਲਓ ਤੁਹਾਡੇ ਲੋਡ ਦੇ ਅਕੋਰਡਿੰਗ। ਹਾਈ ਲੋਡ ਆ, ਹੈਵੀ ਲੋਡ ਆ, ਕਿਵੇਂ ਆ। ਸੋ ਉਹਨਾਂ ਨੂੰ ਧਿਆਨ ਨਾਲ ਰੱਖੋ। ਆਪਣੀਆਂ ਜਿਹੜੀਆਂ ਡਰਾਈਵ ਟਾਈਮ ਦੇ ਵਿੱਚ ਫੋਨ ਦਾ ਜਾਂ ਹੋਰ ਚੀਜ਼ਾਂ ਦਾ ਡਿਸਟਰੈਕਸ਼ਨ ਦਾ ਧਿਆਨ ਰੱਖੋ। ਅਤੇ ਤੁਹਾਡੀ ਫੈਮਿਲੀ ਤੁਹਾਡੇ ਨਾਲ ਜੁੜੀ ਆ ਅਤੇ ਹੋਰ ਆਸੇ ਪਾਸੇ ਤੁਹਾਡੇ ਨਾਲ ਬਹੁਤ ਲੋਕ ਟਰੈਵਲ ਕਰਦੇ ਨੇ। ਅਤੇ ਇੱਕ ਇਹ ਚੀਜ਼ ਦਾ ਧਿਆਨ ਰੱਖੋ ਜੀ। ਅਗਲੀ ਰਾਜਕੰਨ ਸਿੰਘ ਜੀ, ਟਾਈਮ ਡਰਾਈਵਰ ਲੈ ਕੇ ਤੁਰੋ। ਇਹਨਾਂ ਘਰੇ ਬੈਠੇ ਰਹਿੰਦੇ ਅਸੀਂ, ਫਿਰ ਅਸੀਂ 1-2 ਘੰਟੇ ਲੇਟ ਹੁੰਦੇ ਹਾਂ ਰੋਡ ਦੇ ਉੱਤੇ, ਅਤੇ ਅਸੀਂ ਤਾਂ ਹੀ ਲੋਡ ਲਾਵਾਂਗੇ ਜੇ ਅਸੀਂ ਸੇਫ ਆ। ਲੋਡ ਨੇ ਤਾਂ ਹੀ ਪਹੁੰਚਣਾ ਜੇ ਤੁਸੀਂ ਰੋਡ ਦੇ ਉੱਤੇ ਸੇਫ ਆ। ਅਤੇ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈਗੀ ਆ। ਅਤੇ ਪੈਸਾ ਕਦੇ ਨਹੀਂ ਇਹ ਮੁੱਕਣਾ। ਪੈਸੇ ਨੇ ਇੱਥੇ ਰਹਿਣਾ ਆ, ਕੰਮ ਨੇ ਨਹੀਂ ਮੁੱਕਣਾ, ਲਾਈਫ ਨੇ ਮੁੱਕ ਜਾਣਾ ਆ। ਅਤੇ ਲਾਈਫ ਦਾ ਆਨੰਦ ਮਾਣੋ, ਜ਼ਿੰਦਗੀ ਦਾ ਆਨੰਦ ਮਾਣੋ, ਕੰਮ ਨੂੰ ਧਿਆਨ ਨਾਲ ਕਰੋ ਅਤੇ ਥੋੜ੍ਹੇ ਵਿੱਚ ਸਾਰ ਲਓ।
ਤੇ ਇਹ ਕੁਝ ਗੱਲਾਂ ਨੇ, ਹੋਰ ਬੜੀਆਂ Thank you. ਗੱਲਾਂ ਨੇ, ਪਰ ਤੁਸੀਂ ਦੱਸੀ ਜਾਂਦੇ ਹੋ। ਧੰਨਵਾਦ। ਥੈਂਕ ਯੂ ਜੀ, ਧੰਨਵਾਦ ਜੀ ਮਿਹਰਬਾਨੀ ਬਹੁਤ। ਜੀ। ਤੇ ਅਗਲੇ ਕਾਲਰ ਲਈਏ ਆਪਾਂ। ਜੀ ਬਿਲਕੁਲ, ਆਪਣੇ ਅਗਲੇ ਕਾਲਰ ਜੁੜੇ ਨੇ ਅਭੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਅਭੀ ਬੋਲ ਰਿਹਾ ਜੀ। ਕੀ ਹਾਲ ਚਾਲ ਹੈ ਜੀ? ਜੀ ਠੀਕ ਹੈ ਜੀ, ਪੰਜਾਬੀ ਸਤਿ ਸ਼੍ਰੀ ਰੇਡੀਓ USA ਟੀਮ ਤੇ ਭਾਜੀ ਰਮਨ ਸਿੰਘ ਜੀ, ਸਾਰਿਆਂ ਨੂੰ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸੁਣ ਰਿਹਾ ਸੀਗਾ ਆਪਣੇ ਭਾਜੀ ਰਮਨ ਦੱਸ ਰਹੇ ਸੀਗੇ ਵੀ 16 ਪਲਾਈ ਦੇ ਟਾਇਰ ਦੀ ਗੱਲ ਚੱਲ ਰਹੀ ਸੀਗੀ ਸੇਫਟੀ ਵਾਸਤੇ। ਜੀ ਭਾਜੀ ਨੇ ਬਿਲਕੁਲ ਸਹੀ ਗੱਲ ਕੀਤੀ ਸੀਗੀ। ਜਿਹੜਾ 16 ਪਲਾਈ ਹੁੰਦਾ ਉਹ ਹਮੇਸ਼ਾ ਸਟੀਅਰ ਟਾਇਰ ਵਾਸਤੇ ਬਣਿਆ ਹੁੰਦਾ। ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਚਲੋ ਚੰਗੀ ਗੱਲ, ਜਿਹੜੇ ਸੁਣਦੇ ਆ, ਜਿਹਨਾਂ ਨੇ ਸੁਣ ਲਿਆ ਠੀਕ ਹੈ, ਉਹ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰੋ। ਇੱਕ ਚੀਜ਼ ਇਹਦੇ ਵਿੱਚ ਹੋਰ ਮੈਂ ਐਡ ਕਰਨੀ ਚਾਹੁੰਦਾ ਸੀਗਾ, ਕਈ ਵਾਰ ਇਹ 16 ਪਲਾਈ ਦਾ ਟਾਇਰ ਵੀ ਹੋਵੇ, ਉਹ ਸੇਲ ਤੇ ਲਾਇਆ ਹੁੰਦਾ ਜਾਂ ਸਸਤਾ ਲਾਇਆ ਹੁੰਦਾ। ਜਿਹੜਾ ਟਾਇਰ ਹੁੰਦਾ ਨਾ, ਜਦੋਂ ਵੀ ਕਿਸੇ ਨੇ ਟਾਇਰ ਪਾਉਣੇ ਹੁੰਦੇ, ਮੋਸਟਲੀ ਬੰਦਾ ਉੱਥੇ ਹੀ ਹੁੰਦਾ ਜਿਹੜੇ ਟਾਇਰ ਪਾਉਂਦੇ ਆ ਨਾ, ਉਹਦੇ ਉੱਪਰ ਨਾ 4 ਨੰਬਰ ਲੱਗੇ ਹੁੰਦੇ ਆ। ਜਿਹੜੇ ਲਾਸਟ ਨੰਬਰ ਹੁੰਦੇ ਆ, ਜਾਂ ਇਹਦਾ 18 ਹੋਇਆ, 19 ਹੋਇਆ, 20 ਦਾ, ਮਤਲਬ ਹੁਣ 20 ਚੱਲਦਾ ਪਿਆ ਆ ਤੇ ਲਾਸਟ ਵਿੱਚ 20 ਹੋਊਗਾ, ਉਹਦੇ ਪਹਿਲੇ ਜਿਹੜੇ 2 ਹੁੰਦੇ ਉਹ ਵੀਕ ਹੁੰਦਾ, ਜਿਹੜੇ ਵੀਕ ਵਿੱਚ ਉਹ ਮੈਨੂਫੈਕਚਰ ਹੋਇਆ। ਕੋਸ਼ਿਸ਼ ਕਰਿਆ ਕਰੋ ਜਿਹੜੇ ਈਅਰ ਦੇ ਵਿੱਚ ਤੁਸੀਂ ਟਾਇਰ ਪਾਉਣੇ ਉਹ ਈਅਰ ਹੀ ਮੋਸਟਲੀ ਹੋਵੇ। ਉਹਦੇ ਨਾਲ ਕੀ ਹੁੰਦਾ, ਥੋੜੀ ਰਬੜ ਹੁੰਦੀ, ਮਜ਼ਬੂਤ ਹੁੰਦੀ, ਕਿਉਂਕਿ ਟਾਇਰ ਦੀ ਵੀ ਇੱਕ ਨਾ ਐਕਸਪੀਰੇਸ਼ਨ ਡੇਟ ਹੁੰਦੀ ਆ। ਕਈ ਸਸਤੇ ਲੱਗੇ ਹੁੰਦੇ, ਚੀਪ ਲੱਗੇ ਹੁੰਦੇ, ਪਰ ਪੁਰਾਣੀ ਮੈਨੂਫੈਕਚਰਿੰਗ ਡੇਟ ਹੁੰਦੀ ਆ। ਅਸੀਂ ਪਵਾ ਲੈਂਦੇ ਆ, ਬਾਅਦ ਵਿੱਚ ਵੀ ਸਾਨੂੰ ਦਿੱਕਤ ਦਿੰਦੇ ਜਾਂ ਪ੍ਰੋਬਲਮ ਆਉਂਦੀ, ਫੜਿਆ ਹੁੰਦਾ ਟਾਇਰ ਜਾਂ ਸਾਲੇ ਸੇਫ ਨਹੀਂ ਹੈਗਾ। ਠੀਕ ਹੈ ਜੀ। ਤੇ ਦੂਜੇ ਨੰਬਰ ਤੇ ਭਾਜੀ ਜਿਹੜਾ ਕਮੈਂਟ ਪੀਰੀਅਡ ਮੁੰਡਾ ਦੱਸਦਾ ਸੀਗਾ, ਆਪਣੇ ਨਾਮ ਭੁੱਲ ਗਿਆ ਮੈਨੂੰ ਉਹਦਾ, ਸਨੀ ਗਰੇਵਾਲ, ਹਾਂਜੀ ਹਾਂਜੀ, ਉਹ ਦੱਸ ਰਿਹਾ ਸੀਗਾ। ਮੈਂ ਇਹ ਚਾਹੁੰਦਾ, ਦੇਖੋ ਸਾਰਿਆਂ ਨੂੰ ਇਹ ਹੁਣ ਜਿਹੜੇ ਸੁਣਦੇ ਪਏ ਆ ਉਹਦਾ ਸੁਣਨਾ ਉਹਨਾਂ ਨੇ ਕਰਨਾ ਹੀ ਕਰਨਾ, ਜਿਹੜੇ ਨਹੀਂ ਸੁਣਦੇ ਉਹਨਾਂ ਨੂੰ ਵੀ ਤੁਸੀਂ ਦੱਸਣਾ ਆ, ਚਾਹੇ ਦੋਸਤ ਆ, ਮਿੱਤਰ ਆ, ਕਿੱਦਾਂ ਆ। ਬਹੁਤਿਆਂ ਬੰਦਿਆਂ ਨੂੰ ਨਹੀਂ ਪਤਾ ਕਿੱਦਾਂ ਕਮੈਂਟ ਕਰਨਾ ਹੈਗਾ। ਠੀਕ ਹੈ ਜੀ, ਮੈਨੂੰ ਪਤਾ ਇਸ ਗੱਲ ਦਾ ਨਾ, ਸਾਰਿਆਂ ਨੂੰ ਪਤਾ। ਜਿਹੜੇ ਕਹਿੰਦੇ ਨਹੀਂ, ਇਗਨੋਰ ਕਰ ਦਿੰਦੇ ਜਾਂ ਚਲੋ ਛੱਡੋ, ਸਾਨੂੰ ਕੀ ਐਲਕਾਂ ਬਾਰੀ ਇਸ ਗੱਲ ਦੀ, ਇਹ ਚਾਹੇ ਕੋਈ ਡਰਾਈਵਰ ਆ, ਚਾਹੇ ਕੋਈ ਡਿਸਪੈਚਰ ਆ, ਕੋਈ ਵੀ ਹੈਗਾ, ਜਿਹਨੂੰ ਨਹੀਂ ਪਤਾ ਨਾ, ਉਹ ਕੀ ਕਰੇ, ਉਹ ਆਪਣਾ ਜਿਹੜਾ ਬੰਦਾ ਜਾਣਕਾਰ ਆ ਉਹਨੂੰ ਲੱਭ ਲੈ ਕਿਸੇ ਤਰ੍ਹਾਂ। ਇਹ ਤਾਂ ਹੈ ਨਹੀਂ ਕਿ ਸਾਨੂੰ ਕੋਈ ਬੰਦਾ ਮਿਲਦਾ ਨਹੀਂ ਹੈਗਾ, ਕੋਈ ਨਾ ਕੋਈ ਲੱਭ ਪੈਣਾ, ਉਹਨੂੰ ਕਹਿ ਕੇ ਨਾ ਦੱਸ ਦੇ ਭਾਈ ਮੈਂ ਇੱਦਾਂ ਦਾ ਕਰਕੇ ਮੈਂ ਆਪਣੇ ਵਿਚਾਰ ਦੇਣੇ ਹੈਗੇ ਤੇ ਮੇਰੇ ਲਈ ਹੈਲਪ ਕਰ ਜਾ, ਕਿੱਦਾਂ ਵੀ ਉਹਨੂੰ ਅੱਗੇ ਪਿੱਛੋਂ ਕਰਕੇ ਉਹਨੂੰ ਕਰਨਾ ਹੀ ਪੈਣਾ। ਨਹੀਂ ਕਰੂਗਾ ਫਿਰ ਇਹਦੇ ਇਸ ਤੋਂ ਗਾਂ ਫਿਰ ਘਾਟੇ ਵਾਲੀ ਚੀਜ਼ ਸਾਨੂੰ ਕੋਈ ਮਿਲਣੀ ਨਹੀਂ ਹੈਗੀ, ਨੁਕਸਾਨਦਾਇਕ ਹੋਊਗਾ ਜੇ ਨਾ ਹੀ ਕਰਾਂਗੇ। ਜ਼ਰੂਰ ਕਰਨ। ਹਾਂਜੀ, ਜਿਹਨੂੰ ਨਹੀਂ ਪਤਾ ਉਹ ਪਲੀਜ਼, ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਹੀ ਕਰਾਂ। ਜਿਵੇਂ ਹੁਣ ਉਹ ਬੰਦਾ ਲੱਭ ਲੈ, ਉਹਦੀ ਮਤਲਬ ਉਹਨੂੰ ਬੇਨਤੀ ਕਰਦੇ ਆ ਜਾਂ ਰਿਕੁਐਸਟ ਕਰਦੇ ਆ, ਉਹਨੂੰ ਕਹੇ ਕੋਈ ਨਾ ਕੋਈ ਬੰਦਾ ਲੱਭ ਲਓ, ਮਿਲ ਜਾਣਾ ਕੋਈ ਨਾ ਕੋਈ, ਬੇਨਤੀ ਕਰਕੇ ਤੇ ਆਪਣੇ ਜੋ ਵੀ ਹੈਗਾ ਉਹ ਕਰਦੇ। ਠੀਕ ਹੈ। ਭਾਜੀ ਮੈਂ 2 ਪੁਆਇੰਟ ਹੋਰ ਕਰਨੇ ਆ ਜੀ। ਅੱਛਾ, ਇੱਕ ਭਾਜੀ ਆਮ ਕਰਕੇ ਲੋਡ ਬੋਰਡ ਦੇ ਉੱਪਰ ਆਪਾਂ ਦੇਖਦੇ ਆ ਬਿਡਿੰਗ ਹੁੰਦੀ ਹੈ। ਬਿਡਿੰਗ ਕਿਸੇ ਨੇ ਨਾ ਮੰਨ ਲਓ ਲੋਡ ਲਾਇਆ, ਕਿਸੇ ਮੁੰਡੇ ਨੇ ਆਪਣੇ ਨੇ ਬਿਡ ਕਰ ਦਿੱਤਾ ਵੀ ਮੈਂ 3000, ਸਪੋਜ਼ ਕਰੋ ਮੈਂ ਸੈਕਰਾਮੈਂਟੋ ਤੋਂ ਜਾਣਾ, ਸਿਆਟਲ ਜਾਣਾ ਹੈਗਾ, ਮੈਂ 3200 ਦਾ 3500 ਦਾ ਬਿਡ ਕਰ ਦਿੱਤੀ ਆ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੁੰਦਾ, ਉਹ ਹੋਰ ਬੰਦਾ ਆਉਂਦਾ, ਕਹਿੰਦਾ ਇਹਨੇ 3500 ਦੀ ਕੀਤੀ, ਉਹ ਦੇਖ ਲਓ, ਉਹਨੂੰ ਪਤਾ ਲੱਗਦਾ ਵੀ ਇੰਨੇ ਦੀ ਬਿਡ ਲੱਗੀ ਹੋਈ ਆ, ਉਹ ਕਰਦਾ 3200 ਦੀ ਕਰ ਦਿੰਦਾ ਬਿਡ। ਉਸ ਤੋਂ ਬਾਅਦ ਹੋਰ ਵੀ ਆਉਂਦਾ, ਉਹਨੂੰ ਪਤਾ ਵੀ ਮੈਨੂੰ ਇਹ 3200 ਵਾਲੇ ਨੂੰ ਇਹਨੇ ਲੈਣਾ, ਮੈਂ ਫਿਰ 3000 ਦੀ ਕਰ ਦੇਣਾ। ਮੇਰੇ ਕਹਿਣ ਦਾ ਮਤਲਬ ਇਹ ਇੱਕ ਕੰਪਨੀ ਨਹੀਂ, ਕਈ ਕੰਪਨੀਆਂ ਨਾ ਟਰੈਂਡ ਜਿਹਾ ਬਣਾਉਣ ਲੱਗ ਪਈਆਂ ਹੁਣ। ਇਹਨਾਂ ਨੂੰ ਤੁਸੀਂ ਬਟਨ ਫੁੱਲਣ ਨਾ ਦਿਓ। ਇਹ ਜਿਹੀ ਕੰਪਨੀ ਨੂੰ ਜੇ ਕਿਸੇ ਸੱਜਣ ਮਿੱਤਰ ਨੇ, ਭਰਾ ਨੇ, ਜੇ ਕਹਿੰਦੇ 3500 ਦੀ ਬਿਡ ਲਾਤੀ ਨਾ, ਤਾਂ ਉਹਨੂੰ 3500 ਦੀ ਲੱਗੀ ਰਹਿਣ ਦਾ ਕੋਈ ਗੱਲ ਨਹੀਂ। ਆਪਣਾ ਨਾ ਆਦਤਾਂ ਬਣਾਓ ਵੀ ਅਸੀਂ 3400 ਦੀ ਲਾਉਣੀ ਬਿਡ। ਜਿਹੜਾ ਬੰਦੇ ਨੇ ਬਿਡ ਲਾਈ ਉਹ ਵੀ ਸਾਡਾ ਭਰਾ ਹੀ ਆ, ਕੋਈ ਹੋਵੇ, ਜਿਹੜਾ ਮਰਜ਼ੀ ਹੋਵੇ, ਉਹਨੂੰ ਜਾਣ ਦਿਓ 3500 ਦੇ ਵਿੱਚ। ਜੇ ਤੁਸੀਂ ਲਾਉਣੀ ਆ ਤਾਂ 3700 ਦੀ ਲਾਓ। ਠੀਕ ਹੈ ਨਾ, ਤਾਂ ਕਿ ਜਿਹਨੇ ਲਾਈ ਆ ਉਹਨੂੰ, ਕਿਉਂਕਿ ਜੇ ਅਸੀਂ ਘੱਟ ਕੇ ਟਰੈਂਡ ਕਰਾਂਗੇ ਨਾ, ਇਹ ਸਾਨੂੰ ਇਹਨਾਂ ਕੰਪਨੀਆਂ ਨੇ ਰੋਲ ਕੇ ਰੱਖ ਦੇਣਾ। ਠੀਕ ਹੈ ਜੀ। ਇਹ ਆਪਣਾ ਹੁਣ ਤੇ ਵਿਚਾਰ ਕਰਨ ਦੀ ਲੋੜ ਆ, ਇੱਦਾਂ ਹੀ ਨਾ ਕਰੀਏ। ਠੀਕ ਹੈ। ਲਾਸਟ ਮੇਰਾ ਭਾਜੀ ਪੁਆਇੰਟ ਹੈਗਾ, ਕਿਸੇ ਨੇ ਭਾਈ ਰਮਨ ਨੇ ਦੱਸੇਗਾ ਵੀ ELD ਦੇ ਵਿੱਚ ਕੋਈ ਚੀਟਿੰਗ ਕਰਦੇ ਜਾਂ ਕਿਤੇ ਡਬਲ ELD ਦੇ ਬਣਾਉਂਦੇ ਹੈਗੇ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਹੋ ਜਿਹੇ ਬੰਦੇ ਭਾਈ ਸਮਾਜ ਦੇ ਉੱਪਰ ਜਿਹੜੇ ਹੁੰਦੇ ਨਾ, ਧੱਬਾ ਹੁੰਦੇ ਆ, ਗੰਦੇ ਲੋਕ ਹੁੰਦੇ ਆ, ਗੰਦਗੀ ਜਿੱਦਾਂ ਕਹਿੰਦਾ ਨਾ ਪੈਦਾ ਹੋ, ਜਿਹੜੀ ਸੋਚ ਇੰਨੀ ਗੰਦੀ ਹੈਗੀ। ਕੌਣ ਹੈਗੇ ਇਹੋ ਜਿਹੇ ਬੰਦੇ, ਕਿੱਥੋਂ ਆ ਜਾਂਦੇ ਹੈਗੇ ਆ, ਵੀ ਕਿੱਦਾਂ ਦੇ, ਜਿਹੜਾ ਬੰਦੇ ਦਾ ਇੰਨਾ ਵਧੀਆ ਕੰਟਰੀ ਆ, ਇਹਨੂੰ ਕਿਉਂ ਅਸੀਂ ਗੰਦਲਾ ਕਰਨਾ ਲਿਆ ਹੋਇਆ? ਕਿੱਥੇ ਇਸ ਤੋਂ ਬਾਅਦ ਕੋਈ ਹੈ ਵੀ ਕੰਟਰੀ ਵੀ ਜਿੱਥੇ ਅਸੀਂ ਚੱਲ ਜਾਣਾ ਹੈਗਾ? ਇਹਨੂੰ ਗੰਦਾ ਕਰਕੇ ਇੰਡੀਆ ਤੋਂ ਅਸੀਂ ਗੰਦੇ, ਚਲੋ ਠੀਕ ਆ ਗਏ, ਜੋ ਵੀ ਸਿਸਟਮ ਹੈਗਾ, ਮੈਂ ਕਹਿੰਦਾ ਨਹੀਂ ਚੰਗਾ ਮਾੜਾ ਕਿੱਦਾਂ ਵੀ ਹੈਗਾ, ਪਰ ਅਸੀਂ ਜਿੱਥੇ ਆਏ ਹਾਂ ਚੰਗਾ ਕੰਟਰੀ, ਇਹਨੂੰ ਅਸੀਂ ਨਾ ਗੰਦਲਾ ਕਰੀਏ, ਸੋਚ ਨੂੰ ਚੰਗਾ ਰੱਖੀਏ, ਚੰਗੇ ਕੰਮ ਕਰਕੇ, ਚੰਗੇ ਪਾਸੇ, ਚੰਗੀ ਸੋਚ ਦੇ ਨਾਲ ਇਹਦੇ ਵਿੱਚ ਬਹੁਤ ਪੈਸਾ ਬਣਦਾ, ਚੰਗੇ ਪਾਸੇ ਲੱਗੇ, ਦਿਮਾਗ ਨੂੰ ਪੁੱਠੇ ਪਾਸੇ ਨਾ ਲੈ ਜਾਈਏ। ਇਹ ਕੰਮ ਇੱਕ ਨਾ ਕਿਤੇ ਸਾਨੂੰ ਉਹਨਾਂ ਨੇ ਕਾਨੂੰਨ ਬਣਾਉਣਾ ਕੋਈ ਨਾ ਕੋਈ ਨਵਾਂ ਤੇ ਨਾ, ਤੇ ਸੋ ਮੇਰੀ ਬੇਨਤੀ ਆ, ਇਹੋ ਜਿਹੇ ਕੰਮ ਨਾ ਕਰੋ, ਚੰਗੇ ਪਾਸੇ ਲਾ ਕੇ ਚੰਗੀ ਸੋਚ ਦੇ ਨਾਲ ਤਰੱਕੀ ਕਰੋ। ਥੈਂਕ ਯੂ ਜੀ, ਥੈਂਕ ਯੂ ਜੀ। ਸੋ ਬਿਲਕੁਲ ਇਹਦੇ 'ਚ ਮੜ ਜਾ ਐਡ ਕਰਦਾ ਜਾਵਾਂ, ਸਾਡੇ ਕੋਲ ਕਾਲਰ ਵੀ ਬਹੁਤ ਆ ਰਮਨ ਜੀ। ਇਹ ਜਿਹੜਾ ਨਾ ਫੈਡਰਲ ਕ੍ਰਾਈਮ ਹੋਣਾ ਆ, ਤੇ ਮੈਜੋਰਟੀ 'ਚ ਆਪਣੇ ਜਿਹੜੇ ਟਰੱਕਰ ਆ, ਮੈਂ ਦੱਸਣਾ ਚਾਹੁੰਦਾ, ਜਿਹੜੇ ਮੈਜੋਰਟੀ 70-80% ਉਹ ਸਿਟੀਜ਼ਨ ਨਹੀਂ ਹੈਗੇ ਜਾਂ ਗ੍ਰੀਨ ਕਾਰਡ ਵੀ ਨਹੀਂ ਹੈਗੇ ਕਈ। ਇਹ ਤੁਹਾਡੀ ਇਮੀਗ੍ਰੇਸ਼ਨ 'ਤੇ ਫਰਕ ਪੈਣਾ, ਮੁੜ ਕੇ ਫਿਰ ਡਿਪੋਰਟ ਹੋਊਗੇ। ਸੋ ਇਹ ਹੁਣ ਤੁਸੀਂ ਧਿਆਨ ਰੱਖ ਲਓ ਜੀ। ਬਿਲਕੁਲ ਪੈਸਿਆਂ ਦੇ ਚੱਕਰ ਦੇ ਵਿੱਚ ਹੀ ਦੇਖ ਲਓ ਆਪਣੇ ਆ ਹੁਣ ਵੈਲੀ ਦੇ ਵਿੱਚ ਆਪਣੇ ਇੱਕ ਪੰਜਾਬੀ ਨੇ ਹੀ ਕਿੰਨਾ ਨਾਂ ਰੋਸ਼ਨ ਕੀਤਾ ਹੈ ਕਿ ਟ੍ਰੇਲਰ ਚੋਰੀ ਕਰਕੇ ਪਿਸਤੇ ਦੇ ਪਿੱਛੇ ਪਿਆ ਸੀਗਾ, ਪਿਸਤੇ 2 ਟ੍ਰੇਲਰ ਮਤਲਬ ਕਿ ਲੋਡ ਚੱਕ ਕੇ ਤੇ ਇੱਥੇ ਮੰਡੇਰੇ 'ਚ ਵੇਚਦਾ। ਤੇ ਉਹ ਇੱਕ ਵਧੀਆ ਚੀਜ਼ ਇਹ ਰਹੀ ਆ ਕਿ ਟ੍ਰੇਲਰਾਂ ਦੇ ਵਿੱਚ ਬੜਾ ਲਾਈਵ ਟਰੈਕਿੰਗ ਸਿਸਟਮ, ਜਿਹੜਾ ਉਹ ਆਪਣਾ ਸਟਾਪ ਲਾਈਟ ਦੇ ਵਿੱਚ ਟਰੈਕਿੰਗ ਸਿਸਟਮ ਚੱਲਦਾ ਆ, ਉਹ ਲੱਗਾ ਸੀ। ਤੇ ਉਹ ਟ੍ਰੇਲਰ ਜਿਹੜੇ ਆ ਲਾਈਵ ਉਹ ਅਨਲੋਡ ਕਰਦੇ ਫੜੇ ਗਏ ਆ।
ਸੋ ਰੰਗੇ ਹੱਥੀਂ ਫੜੇ ਗਏ ਜੀ ਪੂਰੇ। ਇਹ ਵੀ ਸ਼ਰਮ ਵਾਲੀ ਗੱਲ ਹੈ ਵੀ ਜੇ ਮਤਲਬ ਕਿ ਤੁਸੀਂ ਯਾਰ ਇਹੋ ਜਿਹੇ ਕੰਟਰੀ ਜਾਣ ਕੇ ਇਦਾਂ ਦੇ ਕੰਮ ਵੀ ਕਰਨੇ ਆ ਤੇ ਲੱਖ ਲਾਹਨਤ ਆ। ਬਿਲਕੁਲ ਬਿਲਕੁਲ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਤੇਜਵੀਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਇੱਕ ਕੁਐਸਚਨ ਸੀ, ਮੈਂ ਬਹੁਤ ਚਿਰ ਪਹਿਲਾਂ ਇੱਕ ਲੋਡ ਲਾਇਆ ਸੀ ਐਟਲਾਂਟਾ ਜਾਰਜੀਆ 'ਚ, ਤੇ ਉਹ ਬ੍ਰੋਕਰ ਨੇ ਮੈਨੂੰ ਪੇਮੈਂਟ ਨਹੀਂ ਦਿੱਤੀ, ਉਹਨਾਂ ਦੀ ਕੰਪਨੀ ਬੰਦ ਹੋ ਗਈ। ਐਂਡ ਜਿਹੜੀ ਕੰਪਨੀ ਤੋਂ ਉਹਨਾਂ ਨੇ ਲੋਡ ਚੱਕਿਆ ਸੀ, ਜਿਹੜਾ ਮੇਨ ਬ੍ਰੋਕਰ ਸੀਗਾ, ਉਹਨਾਂ ਨਾਲ ਗੱਲ ਹੋਈ ਮੇਰੀ। ਉਹ ਮੈਨੂੰ ਕਾਫੀ ਮਹੀਨਿਆਂ ਲਈ ਕਹੀ ਜਾਂਦੇ ਕਿ ਅਸੀਂ ਉਹਨਾਂ ਦੇ ਲੋਇਰ ਨਾਲ ਗੱਲ ਕਰਨੀ, ਜਿਹਨਾਂ ਦੀ ਕੰਪਨੀ ਬੰਦ ਹੋਈ ਸੀ। ਲੋਇਰ ਨਾਲ ਗੱਲ ਕਰਕੇ ਫਿਰ ਅੱਗੇ ਅਸੀਂ ਤੁਹਾਨੂੰ ਪੇਮੈਂਟ ਦੇ ਸਕਦੇ ਹਾਂ, ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਦੇ ਸਕਦੇ, ਕਿਉਂਕਿ ਜੇ ਉਹਨਾਂ ਨੇ ਮੁੜ ਕੇ ਕੰਪਨੀ ਖੋਲ ਲਈ ਦੁਬਾਰਾ, ਉਹ ਫਿਰ ਉਹਨਾਂ ਨੂੰ ਪ੍ਰੋਬਲਮ ਪੈਣੀ ਆ। ਕੀ ਮੈਨੂੰ ਕਾਫੀ ਟਾਈਮ ਹੋ ਗਿਆ ਜੀ। ਜੀ ਜੀ। ਇਹ ਜਿਹੜੀ ਪ੍ਰੋਬਲਮ ਹੈਗੀ ਆ, ਇਹ ਤੁਹਾਨੂੰ ਜਦੋਂ ਰਾਈਟ ਵੇ ਤੁਹਾਡਾ ਲੋਡ ਏਦਾਂ ਹੋਇਆ ਸੀਗਾ, ਤੁਹਾਨੂੰ ਬ੍ਰੋਕਰ ਦੇ ਜਿਹੜਾ ਬੌਂਡ ਆ ਉਹਦੇ 'ਤੇ ਫਾਈਲ ਕਰਨਾ ਚਾਹੀਦਾ ਸੀਗਾ, ਜਿਹੜਾ $75,000 ਦਾ ਬੌਂਡ ਹੁੰਦਾ ਆ। ਸੋ ਉਹਦੇ ਉੱਤੇ ਤੁਹਾਨੂੰ ਫਾਈਲ ਕਰਨਾ ਚਾਹੀਦਾ ਸੀਗਾ। ਜਿਹੜੀ ਓਰੀਜਨਲ ਬ੍ਰੋਕਰੇਜ ਹੈਗੀ ਆ, ਉਹਨੇ ਤੁਹਾਨੂੰ ਲੋਡ ਨਹੀਂ ਦਿੱਤਾ ਹੈਗਾ, ਸੋ ਉਹਨਾਂ ਨੇ ਕੋਈ ਰਿਸਪੌਂਸਿਬਿਲਿਟੀ ਨਹੀਂ ਲੈਣੀ ਹੈਗੀ। ਸੋ ਸਿੰਪਲੀ ਜੇ ਜ਼ਿਆਦਾ ਟਾਈਮ ਹੋ ਗਿਆ ਤੇ ਆਈ ਥਿੰਕ ਇਟਸ ਗੋਨ, ਇਟਸ ਯੂਰ ਲਾਸ। ਜੀ। ਤੇ ਵੈਸੇ ਕਿੰਨੇ ਦਿਨ ਬੰਦੇ ਨੂੰ ਵੇਟ ਕਰਨੀ ਚਾਹੀਦੀ ਹੈ ਤੇ ਫਿਰ ਬੰਦਾ ਬੌਂਡ ਦੇ ਉੱਤੇ ਜਾਵੇ? ਜਦੋਂ ਤੁਸੀਂ ਆਪਣਾ ਬ੍ਰੋਕਰ ਦਾ ਪੈਕੇਜ ਸਾਈਨ ਕਰਦੇ ਹੋ, ਉਹਦੇ ਵਿੱਚ ਉਹਨਾਂ ਨੇ ਟਰਮਸ ਲਿਖੀਆਂ ਹੁੰਦੀਆਂ ਵੀ ਕਦੋਂ ਤੁਹਾਡਾ ਜਿਹੜਾ ਹੈ ਇਹ ਤੁਹਾਡੀ ਅਸੀਂ ਪੇਮੈਂਟ ਹੋਣੀ ਹੈ, ਪੇਮੈਂਟ ਕਿੰਨੇ ਦਿਨਾਂ 'ਚ ਹੋਣੀ ਹੈ। ਜੇ ਤੁਹਾਨੂੰ ਉਹਨੇ ਦਿਨਾਂ ਦੇ ਵਿੱਚ ਤੁਹਾਡੀ ਪੇਮੈਂਟ ਨਹੀਂ ਮਿਲਦੀ ਤਾਂ ਯੂ ਸ਼ੁੱਡ ਵੇਟ ਨਾ ਕਰੋ, ਕੰਮ ਕਰਨਾ ਸ਼ੁਰੂ ਕਰੋ। ਇਨ ਐਨੀ ਕੇਸ ਜਿਹੜੇ ਬੰਦੇ ਨੇ ਜਿਹੜਾ ਬ੍ਰੋਕਰ ਨੇ ਕੀਤਾ ਸੀ ਡਬਲ ਬ੍ਰੋਕਰੇਜ, ਉਹ ਗੈਰ ਕਾਨੂੰਨੀ ਥਿੰਗ ਸੀਗੀ ਜਿਹੜੀ ਬ੍ਰੋਕਰ ਨੇ ਕੀਤੀ? ਦੇਖੋ ਅਗੇਨ ਡੋਂਟ ਨੋ ਕਿ ਉਹ ਬ੍ਰੋਕਰੇਜ ਸੀਗੀ, ਡੋਂਟ ਨੋ ਕਿ ਉਹ ਟਰੱਕਿੰਗ ਕੰਪਨੀ ਸੀਗੀ। ਜੇ ਤੁਸੀਂ ਇੱਕ ਬ੍ਰੋਕਰ ਕੋਲੋਂ ਤੁਸੀਂ ਐਜ਼ ਅ ਟਰੱਕਿੰਗ ਕੰਪਨੀ ਤੁਸੀਂ ਲੋਡ ਲੈਣੇ ਆ, ਜਦੋਂ ਤੁਸੀਂ ਇੱਕ ਬ੍ਰੋਕਰ ਕੋਲੋਂ ਲੋਡ ਲੈ ਕੇ ਤੇ ਤੁਸੀਂ ਇੱਕ ਟਰੱਕਿੰਗ ਕੰਪਨੀ ਦੇ ਤੌਰ ਤੇ ਤੁਸੀਂ ਅੱਗੇ ਕਿਸੇ ਹੋਰ ਟਰੱਕਿੰਗ ਕੰਪਨੀ ਨੂੰ ਦਿੰਦੇ ਆ, ਉਹ ਇਲੀਗਲ ਹੈਗਾ ਆ। ਦੈਟ ਇਜ਼ ਡਬਲ ਬ੍ਰੋਕਰਿੰਗ। ਉਹ ਜਿਹੜਾ ਤੁਸੀਂ ਪਹਿਲੇ ਬ੍ਰੋਕਰ ਦੇ ਨਾਲ ਜਿਹੜਾ ਕੰਟਰੈਕਟ ਸਾਈਨ ਕੀਤਾ ਹੈ, ਜਿਹੜਾ ਉਹਦਾ ਬ੍ਰੋਕਰ ਪੈਕੇਜ ਭਰਿਆ, ਉਹਦੇ ਵਿੱਚ ਹਮੇਸ਼ਾ ਕਲੀਅਰਲੀ ਲਿਖਿਆ ਹੁੰਦਾ ਕਿ ਤੁਸੀਂ ਲੋਡ ਜਿਹੜਾ ਇਹ ਆਪਣੀ ਕੰਪਨੀ ਤੋਂ ਬਿਨਾਂ ਬਾਹਰ ਨਹੀਂ ਦੇ ਸਕਦੇ। ਸੋ ਇਹ ਜੇ ਲੀਗਲ ਤਰੀਕੇ ਨਾਲ ਇਹਨੂੰ ਇਨਫੋਰਸ ਕਰਨ ਤੇ ਆਇਆ ਜਾਵੇ ਤਾਂ ਗਵਰਨਮੈਂਟ ਵੱਲੋਂ $10,000 ਈਚ ਵਾਇਲੇਸ਼ਨ ਦਾ ਫਾਈਨ ਹੈਗਾ ਇਹਦਾ, ਜੇ ਉਹ ਆਪਣੇ ਇਹਨੂੰ ਇਨਫੋਰਸਮੈਂਟ ਤੇ ਆ ਜਾਣ ਤੇ। ਪਰ ਜਿਹੜਾ ਡਬਲ ਬ੍ਰੋਕਰੇਜ ਤਾਂ ਛੱਡੋ ਰਾਜਕਿਰਨ, ਸਾਡੇ ਦਾ ਸ਼ਰਮ ਆਉਂਦੀ ਹੈ ਦੱਸਦੇ ਨੂੰ 4-4 5-5 ਵਾਰੀ ਲੋਡ ਜਿਹੜਾ ਉਹ ਅੱਗੇ ਦੇ ਅੱਗੇ ਬ੍ਰੋਕਰ ਹੋ ਜਾਂਦਾ। ਜੀ ਜੀ। ਅਗਲੇ ਕਾਲਰ ਨੇ ਬਲਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਜਿਹੜੀ ਤੁਸੀਂ ਪਹਿਲਾਂ ਦਾ ਡਬਲ ALD ਦੀ ਗੱਲ ਕੀਤੀ ਹੈ, ਉਹ ਤਾਂ ਬਿਲਕੁਲ 100% ਸਹੀ ਹੈ। ਬਹੁਤ ਜ਼ਿਆਦਾ ਲੋਕ ਇਹ ਕੰਮ ਕਰੀ ਜਾਂਦੇ ਆ। ਦੂਜਾ ਇੱਕ ਮੈਂ ਪੁੱਛਣਾ ਸੀ ਰਮਨਵੀਰ ਨੂੰ ਵੀ ਜਿਹੜੇ ਲੋਕ ਜਿਵੇਂ ਹੁਣ ਇੱਥੋਂ ਟਿਕਟਾਂ ਲੈ ਕੇ ਲਾਇਸੈਂਸ ਡਨ ਕਰ ਲੈਂਦੇ ਆ, ਫਿਰ ਉਹ ਜਾ ਕੇ ਨਿਊਯਾਰਕ ਦਾ ਲਾਇਸੈਂਸ ਇੱਥੇ ਲੈ ਆਉਂਦੇ ਆ, ਪਰ ਇੱਥੇ ਲਿਆਣ ਕੇ ਉਹਦੇ ਤੇ ਉਹ ਕਰ ਰਹੇ ਡਰਾਈਵ, ਕਿ ਉਹਦੀ ਕੋਈ ਪ੍ਰੋਬਲਮ ਨਹੀਂ ਆ ਸਕਦੀ ਸੁਣ ਲੈਣ ਦੇ ਕਾਰਨ? ਇਸ ਤਰ੍ਹਾਂ ਵੀ ਜਿਹੜੇ ਨਿਊਯਾਰਕ ਤੋਂ ਇੱਥੇ ਆਣ ਕੇ ਲਾਇਸੈਂਸ ਲੈਂਦੇ ਹੈਗੇ ਆ ਕੈਲੀਫੋਰਨੀਆ 'ਚ? ਨਹੀਂ, ਇੱਥੋਂ ਵਾਲਾ ਲਾਇਸੈਂਸ ਖਤਮ ਹੋ ਜਾਂਦਾ, ਨਿਊਯਾਰਕ ਤੋਂ ਜਾ ਕੇ ਲੈ ਆਉਂਦੇ ਆ। ਹਾਂਜੀ, ਉਹ ਜਿਹੜੀ ਪ੍ਰੋਬਲਮ ਹੈ ਜੀ ਉਹ ਗਲਤ ਹੈਗੀ ਆ। ਉਹ ਜਦੋਂ ਏਦਾਂ ਹੈ ਕਿ ਕਈ ਸਟੇਟਸ ਜਿਹੜੀਆਂ ਹੈਗੀਆਂ ਉਹ ਕ੍ਰਾਸ ਇਨਫੋਰਮੇਸ਼ਨ ਪ੍ਰੋਵਾਈਡ ਕਰਦੀਆਂ ਇੱਕ ਦੂਜੀ ਸਟੇਟ ਨੂੰ, ਤੇ ਕਈ ਸਟੇਟ ਜਿਹੜੀਆਂ ਹੈਗੀਆਂ ਉਹ ਇਨਫੋਰਮੇਸ਼ਨ ਇੱਕ ਦੂਜੇ ਨੂੰ ਨਹੀਂ ਦਿੰਦੀਆਂ ਹੈਗੀਆਂ, ਇੱਕ ਦੂਜੇ ਨੂੰ ਪ੍ਰੋਵਾਈਡ ਨਹੀਂ ਕਰਦੀਆਂ। ਸੋ ਜਦੋਂ ਕੋਈ ਨਾ ਕੋਈ ਇਹੋ ਜਿਹਾ ਲੂਪ ਹੋਲ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਸਟੇਟ ਦੂਜੀ ਸਟੇਟ ਨਾਲ ਗੱਲ ਨਹੀਂ ਕਰਦੀ, ਸੋ ਉਹ ਇੱਥੋਂ ਨਿਕਲ ਕੇ ਉਹ ਸਟੇਟ 'ਚ ਜਾ ਕੇ ਲਾਇਸੈਂਸ ਲੈ ਲੈਂਦਾ ਹੈ। ਉਹ ਜਿੰਨੀ ਦੇਰ ਤੱਕ ਕੋਈ ਕ੍ਰਿਮੀਨਲ ਚਾਰਜਿਸ ਨਹੀਂ ਲੱਗਦੇ ਉਨੀ ਦੇਰ ਤੱਕ ਉਹਨੂੰ ਨਹੀਂ ਕੋਈ ਵੀ ਪ੍ਰੋਬਲਮ ਆਉਂਦੀ, ਕਿਉਂਕਿ ਇਹ ਜਿੰਨੀਆਂ ਸਟੇਟਸ ਹੈਗੀਆਂ ਸਾਰੀਆਂ ਯੂਨੀਵਰਸਲੀ ਗੱਲ ਨਹੀਂ ਕਰਦੀਆਂ ਹੈਗੀਆਂ। ਸੋ ਕੁਛ ਇੱਕ ਸਟੇਟਸ ਹੈਗੀਆਂ ਜਿਹੜੀਆਂ ਕਿ ਇਹ ਇਨਫੋਰਮੇਸ਼ਨ ਜਿਹੜੀ ਹੈ, ਖਾਸ ਕਰਕੇ DMV ਦੀ ਜਿਹੜੀ ਡਰਾਈਵਰ ਲਾਇਸੈਂਸ ਦੀ ਇਨਫੋਰਮੇਸ਼ਨ ਆ, ਉਹ ਸ਼ੇਅਰ ਨਹੀਂ ਕਰਦੀਆਂ। ਟੈਕਸਸ ਦੇ ਵਿੱਚ ਮੈਨੂੰ ਯਾਦ ਆ ਕਿ ਇੱਕ ਵਾਰੀ ਮੈਨੂੰ ਟਿਕਟ ਮਿਲੀ ਸੀਗੀ ਉੱਥੇ ਟੈਕਸਸ ਦੇ ਵਿੱਚ, ਤੇ ਮੈਂ ਉਹਨਾਂ ਨੂੰ ਕਾਲ ਕੀਤੀ ਕਿ ਪੇ ਕਰਨੀ ਆ, ਤੇ ਉਹਨਾਂ ਨੇ ਕਿਹਾ ਵੀ ਪੇ ਕਰਨੀ ਹੈ। ਮੈਂ ਕਿਹਾ ਵੀ ਮੇਰੇ ਰੈਕਡ ਤੇ ਆਊਗੀ, ਕਹਿੰਦੇ ਅਸੀਂ ਕੈਲੀਫੋਰਨੀਆ ਨੂੰ ਇਨਫੋਰਮ ਨਹੀਂ ਕਰਦੇ, ਸੋ ਤੁਸੀਂ ਟਿਕਟ ਪੇ ਕਰੋ ਤੇ ਯੂ ਆਰ ਡਨ। ਇਹਦੇ 'ਚ ਰਮਨ ਜੀ ਮੈਂ ਇੱਕ ਐਡ ਕਰਦਾ ਵੀ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਆ ਨਾ, ਜੇ ਮੰਨ ਲਓ ਵੀ ਕੈਲੀਫੋਰਨੀਆ ਦਾ ਕੈਰੀਅਰ ਆ, ਡਰਾਈਵਰ ਦਾ ਲਾਇਸੈਂਸ ਹੋਰ ਸਟੇਟ ਦਾ, ਉਹ ਸਸਪੈਕਟ ਕਰਦੀਆਂ, ਉਹ ਐਡ ਨਹੀਂ ਕਰਦੀਆਂ ਡਰਾਈਵਰ ਨੂੰ ਵੀ ਤੂੰ ਰਹਿਣਾ ਕੈਲੀਫੋਰਨੀਆ 'ਚ, ਲਾਇਸੈਂਸ ਤੇਰਾ ਨਿਊਯਾਰਕ ਦਾ ਆ, ਤੇ ਜਿਹੜੀ ਟਰੱਕਿੰਗ ਕੰਪਨੀ ਉਹ ਵੀ ਕੈਲੀਫੋਰਨੀਆ ਦੀ ਆ। ਸੋ ਕੀ ਹੁੰਦਾ ਵੀ ਜਿਹੜੇ ਟਰੱਕਿੰਗ ਕੰਪਨੀਆਂ ਝੂਠਾ ਹੀ ਡਰਾਈਵਰ ਨੂੰ ਕਹਿ ਦਿੰਦੀਆਂ ਵੀ ਤੁਹਾਡਾ ਨਾਂ ਐਡ ਕੀਤਾ ਨਹੀਂ ਹੁੰਦਾ, ਮੁੜ ਕੇ ਜਦੋਂ ਕੋਈ ਅਨਫੋਰਚੂਨੇਟ ਥਿੰਗ ਹੁੰਦੀ ਫਿਰ ਆਪਾਂ ਦੇਖਦੇ, ਫਿਰ ਉਹ ਕਹਿੰਦੇ ਜੀ ਟਰੱਕਿੰਗ ਕੰਪਨੀ ਨੇ ਕਵਰ ਕੁਛ ਨਹੀਂ ਕੀਤਾ। ਠੀਕ ਹੈ ਕਿ ਨਹੀਂ? ਸੋ ਇਹ ਮੇਕ ਸ਼ੋਰ ਕਰ ਲਿਓ ਜ਼ਰੂਰ।
ਜੀ ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਹੈਗੀਆਂ ਆ ਕਿ ਜਦੋਂ ਤੁਸੀਂ ਕਿਸੇ ਵੀ ਕੰਪਨੀ 'ਚ ਕੰਮ ਕਰਦੇ ਆ, ਔਰ ਅੱਜ ਕੱਲ੍ਹ ਜਿਹੜਾ ਰਿਵਾਜ ਚੱਲ ਰਿਹਾ ਹੈਗਾ 1099 ਦਾ, ਸਟਿਲ ਡਰਾਈਵਰਾਂ ਨੂੰ 1099 ਦਿੰਦੇ ਹੈਗੇ ਆ, ਤੁਸੀਂ ਆਪਣੀ ਵਰਕਰਸ ਕੰਪ ਨਹੀਂ ਲੈਂਦੇ ਹੈਗੇ। ਪਰ ਜਿਹੜੇ ਬਹੁਤ ਡਰਾਈਵਰਾਂ ਦੀ ਇਹ ਵੀ ਕਾਲ ਆਉਂਦੀ ਹੈਗੀ ਆ ਕਿ ਭਾਜੀ ਅਸੀਂ ਸੁਣ ਕੇ ਅਸੀਂ ਕੰਪਨੀ ਨੂੰ ਪੁੱਛੀਦਾ ਕਿ ਸਾਡੀ ਵਰਕਰਸ ਕੰਪ ਹੈਗੀ ਆ, ਜਾਂ ਸਾਨੂੰ ਪ੍ਰੂਫ ਦਿਓ, ਜਾਂ ਸਾਡੇ ਕੋਲ ਕੀ ਆ, ਸਾਡਾ ਕੀ ਨਹੀਂ ਗਾ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਡੈਫੀਨੇਟਲੀ ਤੁਸੀਂ ਥੋੜ੍ਹੀਆਂ ਜਿਹੀਆਂ ਸਮਝਦਾਰੀ ਲੱਗੋ, ਸਮਝਦਾਰੀ ਕਰੋ ਯਾਰ। ਆਪਾਂ ਅਗੇਨ ਜਿੱਦਾਂ ਬਾਤ ਪਹਿਲਾਂ ਵੀ ਗੱਲ ਕੀਤੀ ਹੈ ਕਿ ਇੰਨੇ ਵਧੀਆ ਕੰਟਰੀ 'ਚ ਆਏ ਆ, ਤੇ ਇੰਨੇ ਵਧੀਆ ਕੰਟਰੀ ਨੂੰ ਆਪਾਂ ਜਿਹੜਾ ਉਹ ਖਰਾਬ ਨਾ ਕਰੀਏ। ਜੀ, ਤੇ ਸਮਾਂ ਵੀ ਆਪਣੇ ਸਮਾਂ ਜਾਂਦੇ ਜਾਂਦੇ ਇੱਕ ਵਾਰੀ ਫਿਰ ਰਮਨ ਜੀ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜਾ ਹਰੀਕੇਨ ਲੌਰਾ ਆ ਉਹ ਕਾਫੀ ਡੈਮੇਜ ਕਰ ਰਿਹਾ। ਲੇਟੈਸਟ ਖਬਰ ਆ ਰਹੀ ਹੈ ਵੀ ਇੱਕ ਬੱਚੀ ਦੀ ਮੌਤ ਆਲਰੇਡੀ ਹੋ ਗਈ ਆ। ਤੁਸੀਂ ਇੱਕ ਵਾਰੀ ਫਿਰ ਹਾਈਵੇ 10 ਲੂਜ਼ੀਆਨਾ ਤੇ ਟੈਕਸਸ ਨੂੰ ਲੈ ਕੇ ਉਹ ਜ਼ਰੂਰ ਦੱਸ ਦਿਓ ਵੀ ਜਿਹੜੇ ਟਰੱਕਰਸ ਉੱਧਰ ਜਾਂਦੇ ਆ ਵੀ ਕਿੱਥੋਂ ਕੁ ਬੰਦ ਹੈਗਾ, ਕੀ ਧਿਆਨ ਰੱਖਣਾ ਚਾਹੀਦਾ? ਐਗਜ਼ੈਕਟਲੀ ਤੇ ਨਹੀਂ ਹੈਗਾ ਕਿ ਕਿੱਥੋਂ ਬੰਦ ਹੈਗਾ ਆ। ਮੇਨਲੀ ਇਹ ਹੈਗਾ ਕਿ ਉਹ ਜਿਹੜਾ ਏਰੀਆ ਹੈਗਾ ਆ ਉਹਦੇ ਵਿੱਚ ਇਸ ਵੇਲੇ ਜਿਹੜੇ ਕਈ ਥਾਵਾਂ ਦੇ ਉੱਤੇ ਜਿਹੜਾ ਜਿਹੜਾ ਫਰੀਵੇ ਹੈਗਾ ਆ ਉਹ ਕੀਤਾ ਗਿਆ। ਮੈਂ ਇੱਕ ਸੈਕਿੰਡ ਚੈੱਕ ਕਰਕੇ ਦੱਸ ਸਕਦਾ ਹਾਂ ਕਿ ਜਿਹੜਾ ਉਹਨਾਂ ਨੇ ਕਿਹਾ ਕਿ I-61, 55 ਤੇ 59 ਟਰੈਵਲ ਅਪ ਟੂ ਨਾਰਥ ਟੂ ਇੰਟਰਸਟੇਟ 20। ਸੋ ਜਿੱਥੇ ਕਿਤੇ ਤੁਹਾਨੂੰ ਬੰਦ ਹੈਗਾ ਤੇ ਡੀਟੋਰ ਹੈਗਾ, ਇਹ 3 ਫਰੀਵੇ ਹੈਗੇ ਆ, ਹਾਈਵੇ 61, ਇੰਟਰਸਟੇਟ 55 ਤੇ ਇੰਟਰਸਟੇਟ 59। ਇਹਨਾਂ ਦੇ ਉੱਤੇ ਤੁਸੀਂ ਨਾਰਥ ਨੂੰ ਟਰੈਵਲ ਕਰਕੇ I-20 ਤੇ ਜਾ ਸਕਦੇ ਆ ਜੇ ਤੁਸੀਂ ਵੈਸਟ ਨੂੰ ਆ ਰਹੇ ਆ। ਸੋ ਜੇ ਵੈਸਟ ਨੂੰ ਤੁਸੀਂ 10 ਤੇ ਆਉਣਾ ਹੈਗਾ ਆ, ਜਿੱਥੇ ਤੁਸੀਂ ਜਦੋਂ ਆਪਾਂ ਹੈਮੰਡ ਲੂਈਜ਼ੀਆਨਾ ਤੋਂ ਅੱਗੇ ਆਪਾਂ ਜਾਂਦੇ ਆ ਆਪਣੇ ਲੇਕ ਚਾਰਲਸ, ਜਿਹੜਾ ਉਹ ਮੇਨ ਹਿੱਟ ਹੋਇਆ ਹੈਗਾ। ਲੇਕ ਚਾਰਲਸ ਦਾ ਏਰੀਆ ਜਿਹੜਾ ਉਹ ਕਾਫੀ ਡੈਮੇਜ ਹੈਗਾ। ਸੋ ਉੱਥੇ ਅਸੀਂ ਜਿਹੜਾ ਆ ਜੇ ਉਸ ਤੋਂ ਪਹਿਲਾਂ ਅਸੀਂ 55 ਲੈ ਕੇ ਜੈਕਸਨ ਨੂੰ ਅਪ ਨਾਰਥ ਚਲੇ ਜਾਂਦੇ ਆ ਤੇ ਉੱਥੋਂ 20 ਵੈਸਟ ਲੈ ਲੈਂਦੇ ਆ, ਤੇ ਦੈਟ ਕੁਡ ਬੀ ਗੁੱਡ ਚੋਇਸ। ਸੋ ਕੋਸ਼ਿਸ਼ ਕਰੋ ਵੀ ਜਿਹੜਾ ਰਾਊਟ ਹੈਗਾ 10 ਦਾ ਇਸ ਵੇਲੇ ਲੇਕ ਚਾਰਲਸ ਵਾਲਾ ਏਰੀਆ ਜਿਹੜਾ ਆ ਉਹ ਤੁਸੀਂ ਨਾ ਯੂਜ਼ ਕਰੋ, ਉਹ ਜਿਹੜਾ ਫਰੀਵੇ ਹੈਗਾ ਨਾ ਯੂਜ਼ ਕਰੋ। ਥੈਂਕ ਯੂ ਜੀ, ਤੇ ਬਹੁਤ ਬਹੁਤ ਧੰਨਵਾਦ ਰਮਨ ਜੀ, ਮਿਹਰਬਾਨੀ ਜੀ। ਹਾਂਜੀ ਬਿਲਕੁਲ ਜੀ। ਇੱਕ ਗੱਲ ਮੈਂ ਜਾਂਦੇ ਆਂਦਿਆਂ ਕਹਿੰਦੇ ਆ ਕਿ ਜਿਹੜੀ ਇੱਕ ਆਪਣੀ ਕਾਲ ਆਈ ਸੀਗੀ ਉਹਦੇ ਵਿੱਚ ਕਾਲਰ ਨੇ ਕਿਹਾ ਸੀਗਾ ਕਿ 14 ਪਲਾਈ 16 ਪਲਾਈ ਦੇ ਜਿਹੜੇ ਪੁਰਾਣੇ ਟਾਇਰ ਹੈਗੇ ਆ, ਉਹ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੈਗੀ। ਮੇਰੇ ਕੋਲ ਛੁੱਟ ਗਈ ਸੀਗੀ ਉਹ ਗੱਲ ਕਿ ਜਿਹੜੇ ਟਾਇਰਾਂ ਦੇ ਉੱਤੇ ਸੇਲ ਲੱਗੀ ਹੁੰਦੀ ਆ ਮੋਸਟ ਪ੍ਰੋਬੇਬਲੀ ਉਹ ਜਿਹੜੇ ਮੈਨੂਫੈਕਚਰ ਤੁਹਾਡੇ ਇਹ ਸਾਲ ਜਾਂ 2 ਸਾਲ ਪੁਰਾਣੇ ਹੁੰਦੇ ਆ। ਸੋ ਉਹ ਡੇਟ ਜ਼ਰੂਰ ਚੈੱਕ ਕਰ ਲਿਆ ਕਰੋ। ਜੇ ਤੁਹਾਨੂੰ ਚੀਪ ਟਾਇਰ ਮਿਲਦਾ ਆ ਤਾਂ ਉਹ ਪੁਰਾਣੇ ਟਾਇਰ ਤਾਂ ਨਹੀਂ ਹੈਗੇ, ਕਿਉਂਕਿ ਐਕਸਪੀਰੇਸ਼ਨ ਇਹਨਾਂ ਟਾਇਰਾਂ ਦੀ ਹੁੰਦੀ ਆ। ਜਦੋਂ ਇੱਕ ਵਾਰੀ ਐਕਸਪੀਰੇਸ਼ਨ ਡੇਟ ਲੰਘ ਜਾਂਦੀ ਆ ਤੇ ਉਹ ਟਾਇਰ ਬਹੁਤ ਸਸਤੇ ਵੇਚ ਦਿੰਦੇ ਲੋਕੀ ਬਾਹਰ। ਦੇਖਣ ਨੂੰ ਉਹ ਸਾਰੇ ਟਾਇਰ ਠੀਕ ਹੁੰਦੇ ਆ, ਸਾਰਾ ਕੁਛ ਐਵਰੀਥਿੰਗ ਫਾਈਨ ਹੁੰਦਾ, ਪਰ ਜੇ ਉਹ ਟਾਇਰ ਪੁਰਾਣੇ ਹੈਗੇ ਆ, ਉਹਦੀ ਐਕਸਪੀਰੇਸ਼ਨ ਡੇਟ ਹੋਈ ਆ, ਤਾਂ ਡੈਫੀਨੇਟਲੀ ਉਹ ਟਾਇਰ ਜਿਹੜੇ ਆ ਉਹ ਵੈਸੇ ਵੇਚਣੇ ਵੀ ਇਲੀਗਲ ਹੈਗੇ ਆ, ਉਹ ਵਿਕਦੇ ਨਹੀਂ ਹੁੰਦੇ, ਪਰ ਅਗੇਨ ਬਾਹਰਲੀ ਮਾਰਕੀਟ ਸਾਰਾ ਕੁਛ ਹੋ ਜਾਂਦਾ। ਜੀ ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ। ਜਾਂਦੇ ਜਾਂਦੇ ਇੱਕ ਵਾਰੀ ਫਿਰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਸਰੋਤੇ ਆ ਦੱਸਦੇ ਜਾਈਏ, ਪਲੀਜ਼ ਪੰਜਾਬੀ ਰੇਡੀਓ ਯੂਐਸਏ ਦਾ YouTube ਚੈਨਲ ਉਹ ਸਬਸਕ੍ਰਾਈਬ ਕਰ ਲਓ। ਪਿਛਲੇ ਸਾਰੇ ਸ਼ੋਜ਼ ਜਿਹੜੇ ਆ ਡਿਫਰੈਂਟ ਚਾਹੇ ਉਹ ਇਮੀਗ੍ਰੇਸ਼ਨ, ਟਰੱਕਿੰਗ, ਤੁਹਾਡੇ ਅਪਡੇਟ ਅਮਰੀਕਾ ਜਾਂ ਸਿਹਤ ਸੰਭਾਲ ਹੋਰ ਆ, ਉਹ ਤੁਸੀਂ ਡੇਟ ਵਾਈਜ਼ ਦੇਖ ਸਕਦੇ ਹੋ। ਜੀ ਬਿਲਕੁਲ, ਪੁਰਾਣੇ ਵੀ ਜਿਹੜੇ ਉੱਤੇ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ। ਤੇ ਹੁਣ ਆਪਾਂ ਇਜਾਜ਼ਤ ਲੈਂਦੇ, ਮੇਰੇ ਰਾਜਕੰਬੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।